वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं हां ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਜੀ ਕੋਲੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸੀਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਹੀਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਤੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੀਰਾ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਹੀਰਾ ਸਾਹਿਬ ਅੱਜ 13 ਜੂਨ 2020 30 ਜੇਠ ਨਾਨਕ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹਾਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਾਕਰਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸਦੀ ਹੈ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਦਾ ਤੁਹਾਨੂੰ ਉਹਨਾਂ ਦੀ ਬਰੀਫਿੰਗ ਦੇ ਦਈਏ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅਮਰੀਕਾ ਦੀ ਮਿਨੀਸੋਟਾ ਸਟੇਟ ਵਿੱਚ ਇੱਕ ਅਫਰੀਕੀ ਅਮਰੀਕਨ ਜਾਰਜ ਫਲੋਇਡ ਦੀ ਪੁਲਿਸ ਹੱਥੋਂ ਹੋਈ ਮੌਤ ਤੋਂ ਬਾਅਦ ਦੁਨੀਆ ਭਰ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ ਬਹੁਤ ਸਾਰੇ ਮੁਲਕਾਂ ਤੇ ਸਟੇਟਾਂ ਨੇ ਪੁਲਿਸ ਮਹਿਕਮੇ ਵਿੱਚ ਸੁਧਾਰ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ ਜੇ ਅਸੀਂ ਆਪਣੇ ਖਿੱਤੇ ਖਾਸ ਕਰ ਭਾਰਤ ਵਿੱਚ ਅਤੇ ਪੰਜਾਬ ਦੀ ਪੁਲਿਸ ਦਾ ਵਰਤਾਰਾ ਦੇਖੀਏ ਤਾਂ ਭਾਰਤੀ ਹਕੂਮਤ ਦਾ ਸਿਰ ਸ਼ਰਮਨਾਕ ਝੁਕ ਜਾਣਾ ਚਾਹੀਦਾ ਹੈ ਪਰ ਭਾਰਤ ਵਿੱਚ ਇਸ ਸੰਬੰਧੀ ਕੋਈ ਆਵਾਜ਼ ਨਹੀਂ ਉੱਠ ਰਹੀ ਸੋ ਯੂਰਪ ਅਤੇ ਅਮਰੀਕਾ ਵਿੱਚ ਨਸਲਵਾਦੀ ਗਾਂਧੀ ਦੇ ਬੁੱਤ ਹਟਾਉਣ ਲਈ ਵੀ ਪਟੀਸ਼ਨਾਂ ਕੀਤੀਆਂ ਜਾ ਰਹੀਆਂ ਹਨ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਚੀਨ ਭਾਰਤ ਟਕਰਾਅ ਅੱਗੇ ਵੱਧ ਰਿਹਾ ਹੈ ਭਾਰਤ ਵੱਲੋਂ 3500 ਦੇ ਕਰੀਬ ਮਜ਼ਦੂਰ ਲਦਾਖ ਦੇ ਰੋਡ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਭੇਜੇ ਗਏ ਹਨ ਨੇਪਾਲ ਦੀ ਭਾਰਤ ਪ੍ਰਤੀ ਪਹੁੰਚ ਸਖਤ ਹੈ ਅਤੇ ਉਸ ਨੇ ਭਾਰਤ ਨਾਲ ਲੱਗਦੀਆਂ 15 ਬਾਰਡਰ ਪੋਸਟਾਂ ਤੇ ਫੌਜੀ ਤਾਇਨਾਤ ਕੀਤੇ ਹਨ ਐਂਡ ਦੂਸਰੇ ਪਾਸੇ ਭਾਰਤ ਵੱਲੋਂ ਨੇਪਾਲ ਅਤੇ ਗਿਲਗਿਤ ਵਿੱਚ ਗੜਬੜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਰੇ ਗੱਲਬਾਤ ਹੋਏਗੀ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਕਸ਼ਮੀਰ ਵਿੱਚ ਉਹੀ ਨੀਤੀ ਅਪਣਾਈ ਜਾ ਰਹੀ ਹੈ ਜੋ ਇਜ਼ਰਾਈਲ ਵੱਲੋਂ ਫਲਸਤੀਨੀਆਂ ਪ੍ਰਤੀ ਅਪਣਾਈ ਗਈ ਭਾਰਤੀ ਫੌਜ ਦਾ ਜ਼ੁਲਮ ਵੀ ਕਸ਼ਮੀਰ ਵਿੱਚ ਬਰਾਬਰ ਜਾਰੀ ਹੈ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਸੀਟ ਦਾ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ ਚੀਨ ਤੇ ਪਾਕਿਸਤਾਨ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੋਂ ਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਔਰ ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਇਹਨਾਂ ਸਾਰੇ ਮੁੱਦਿਆਂ ਤੇ ਤੁਹਾਡੀਆਂ ਕੀ ਵਿਚਾਰਾਂ ਨੇ ਕੀ ਕਹਿਣਾ ਚਾਹੋਗੇ ਦੇਖੋ ਇਹ ਸਾਡਾ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ ਸੰਡੇ ਅਸੀਂ ਆਫ ਕਰਦੇ ਹਾਂ ਮੰਡੇ ਫਿਰ ਹਾਜ਼ਰ ਹੋਵਾਂਗੇ ਸੋ ਜ਼ਾਹਰ ਹੈ ਕਿ ਪਿਛਲੇ ਲਗਭਗ 3 ਹਫ਼ਤੇ ਤੋਂ ਇੰਟਰਨੈਸ਼ਨਲੀ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹਨਾਂ ਦਾ ਧੁਰਾ ਜਾਰਜ ਫਲੋਇਡ ਜਿਹੜੇ ਕਿ ਮਿਨੀਐਪੋਲਿਸ ਸ਼ਹਿਰ ਚ ਮਿਨੇਸੋਟਾ ਸ਼ਹਿਰ ਦੇ ਜਿਨ੍ਹਾਂ ਦੇ ਉੱਤੇ ਲਗਭਗ 9 ਮਿੰਟ ਗੋਡਾ ਰੱਖ ਕੇ ਉਹਨਾਂ ਦਾ ਸਾਹ ਜਿਹੜਾ ਹੈ ਉਹ ਘੁੱਟਿਆ ਗਿਆ ਹੈ ਔਰ ਉਹ ਥੱਲੇ ਜਾਰਜ ਫਲੋਇਡ ਕਹਿੰਦਾ ਰਿਹਾ ਆਈ ਕਾਂਟ ਬਰੀਥ ਔਰ ਲੇਕਿਨ ਜਿਹੜੀ ਰੇਸਿਜ਼ਮ ਦੀ ਸਾਰੀ ਟ੍ਰੇਨਿੰਗ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਔਰ ਲਾਅ ਐਨਫੋਰਸਮੈਂਟ ਏਜੰਸੀਜ਼ ਜਿਨ੍ਹਾਂ ਨੇ ਲੰਬਾ ਵਕਤ ਇਸ ਲਾਅ ਨੂੰ ਸੈਗਰੀਗੇਸ਼ਨ ਦਾ ਲਾਅ ਜਾਂ ਅਪਾਰਥਾਈਡ ਜਾਂ ਸੈਪਰੇਸ਼ਨ ਇਸ ਨੂੰ ਇੰਪਲੀਮੈਂਟ ਕਰਾਇਆ ਜ਼ਾਹਰ ਹੈ ਕਿ ਬੇਸ਼ੱਕ ਸਿਵਲ ਸੁਸਾਇਟੀ ਦੇ ਵਿੱਚ ਉਹ ਕਾਨੂੰਨੀ ਤੌਰ ਦੇ ਉੱਤੇ ਇੱਕ ਅਪਰਾਧ ਹੈ ਜਾਂ ਇੱਕ ਗੁਨਾਹ ਹੈ ਰੇਸਿਸਟ ਹੋਣਾ
ਲੇਕਿਨ ਜਿਹੜੀ ਜ਼ਹਿਨੀਅਤ ਹੈ ਜਿਹਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਕਿ ਤੁਸੀਂ ਇਨਸਾਨੀ ਫਿਤਰਤ ਦੇ ਉੱਤੇ ਕੋਈ ਕਾਨੂੰਨ ਨਹੀਂ ਬਣਾ ਸਕਦੇ। ਸੋ ਉਸ ਮਾਮਲੇ ਦੇ ਵਿੱਚ ਜੇ ਕੁੱਲ ਮਿਲਾ ਕੇ ਅਸੀਂ ਦੇਖੀਏ ਤੇ ਕਹਿਣ ਨੂੰ ਅਸੀਂ ਜ਼ਰੂਰ ਹਿਊਮਨ ਬੀਇੰਗਸ ਆਰ ਦਾ ਸੇਮ, ਇਸ ਗੱਲ ਦੀ ਵੀ ਅਸੀਂ ਕਾਰਡ ਕੱਢ ਲਈ ਕਿ ਭਾਈ ਬਲੱਡ ਗਰੁੱਪ ਵੀ ਜਿਹੜੇ ਨੇ ਦੁਨੀਆ ਭਰ ਚ ਬਲੱਡ ਗਰੁੱਪ ਏ ਬੀ ਓ ਇਹ ਨੇ, ਔਰ ਹਰ ਨਸਲ ਔਰ ਹਰ ਮੁਲਕ ਜਾਂ ਹਰ ਖਿੱਤੇ ਦੇ ਵਿੱਚ ਜਦੋਂ ਕਿਸੇ ਵੀ ਇਨਸਾਨ ਦਾ ਖੂਨ ਦੇਖਿਆ ਜਾਏਗਾ ਤਾਂ ਇਹਨਾਂ 4 ਬਲੱਡ ਗਰੁੱਪਾਂ ਚੋਂ ਹੀ ਹੋਏਗਾ। ਸੋ ਕਹਿਣ ਨੂੰ ਜਿਹੜੇ ਸਾਡੇ ਸੈਮਿਟਿਕ ਮਜ਼ਹਬ ਨੇ ਜਿਨ੍ਹਾਂ ਦੇ ਵਿੱਚ ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਇਹਨਾਂ ਦਾ ਫੇਥ ਵੀ ਬਾਬਾ ਆਦਮ ਦੇ ਨਾਲ ਹੈ ਕਿ ਭਾਈ ਸਾਰੀ ਨਸਲ ਰੱਬ ਨੇ ਪੈਦਾ ਕੀਤੀ, ਬਾਬਾ ਆਦਮ ਔਰ ਬੀਬੀ ਹਵਾ। ਲੇਕਿਨ ਇਹਦੇ ਬਾਵਜੂਦ ਅੱਜ ਅਸੀਂ 21ਵੀਂ ਸਦੀ ਚ ਆ ਕੇ ਵੀ ਜਦੋਂ ਦੇਖਦੇ ਹਾਂ ਕਿ ਜਿਹੜਾ ਇਹ ਨਹੀਂ ਹੈ ਕਿ ਵੀ ਇਹ ਕੋਈ ਸਡਨਲੀ ਇੱਕਦਮ ਨੇ ਪ੍ਰੋਟੈਸਟ ਸਾਹਮਣੇ ਆ ਗਏ। ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਫੋੜਾ ਭਰਿਆ ਹੁੰਦਾ ਹੈ ਉਹਦੇ ਅੰਦਰ ਪਸ ਜਿਹੜੀ ਹੈ ਉਹ ਭਾਵੇਂ ਕਈ ਵਾਰੀ ਟਸ ਵੀ ਕਰ ਰਹੀ ਹੁੰਦੀ ਹੈ, ਲੇਕਿਨ ਉਹ ਕਈ ਵਾਰੀ ਤੁਰੇ ਜਾਂਦੇ ਵੀ ਕੋਈ ਨੁੱਕਰ ਵੱਜ ਜਾਏ ਤੇ ਸਾਰੇ ਦਾ ਸਾਰਾ ਮਵਾਦ ਜਾਂ ਪਾਸੋਂ ਬਾਹਰ ਆ ਜਾਂਦੀ ਹੈ। ਤੋ ਜ਼ਾਹਰ ਹੈ ਕਿ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਮੂਵਮੈਂਟ ਖੜੀ ਹੋਈ, ਬੇਸ਼ੱਕ ਉਹਦਾ ਟਾਈਟਲ ਪਹਿਲਾਂ ਬਲੈਕ ਲਾਈਵਸ ਮੈਟਰ ਦੇ ਨਾਲ ਸ਼ੁਰੂ ਹੋਇਆ, ਫਿਰ ਹੁਣ ਇਹ ਵੀ ਹੈ ਕਿ ਜੀ ਆਲ ਲਾਈਵਸ ਮੈਟਰ, ਔਰ ਉਹਦੇ ਨਾਲ ਰੇਸਿਜ਼ਮ ਦੀ ਜਿਹੜੀ ਜੁੜੀ ਹੋਈ ਹਿਸਟਰੀ ਹੈ ਸਦੀਆਂ ਤੋਂ, ਜਿਹਦੇ ਚ ਸਲੇਵ ਟ੍ਰੇਡਰ, ਕਿਉਂਕਿ ਯੂਰਪ ਜਿਹੜਾ ਅੱਜ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਇਨਸਾਨੀ ਹੱਕਾਂ ਦਾ ਔਰ ਹਿਊਮਨ ਰਾਈਟਸ ਦਾ ਜਿਹੜਾ ਉਹ ਲੀਡਰ ਸਮਝਦਾ ਹੈ। ਜੇ ਦੇਖਿਆ ਜਾਏ ਕਿ ਯੂਰਪ ਦਾ ਹਰ ਮੁਲਕ ਜਿਹੜੇ ਵੀ ਅੱਜ ਯੂਰਪੀਅਨ ਯੂਨੀਅਨ ਦੇ ਮੈਂਬਰ ਨੇ, ਇਹ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਇਹਨਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੈ। ਔਰ ਅਫਰੀਕਾ ਦੇ ਵਿੱਚ ਖਾਸ ਤੌਰ ਤੇ ਜਦੋਂ ਅਜੇ ਉਹਨਾਂ ਦੀਆਂ ਕੁਦਰਤੀ ਦੌਲਤਾਂ ਦੇ ਉੱਤੇ ਇਹਨਾਂ ਦੀ ਅਜੇ ਬਹੁਤੀ ਪਹੁੰਚ ਜਾਂ ਰਿਸਰਚ ਨਹੀਂ ਸੀ ਹੋਈ, ਜਿਵੇਂ ਤੇਲ ਮਿਡਲ ਈਸਟ ਨਿਕਲਿਆ, ਅਫਰੀਕਾ ਚ ਬਾਅਦ ਚ ਆਇਆ, ਪਰ ਹੀਰੇ ਜਵਾਹਰਾਤ ਸਨ। ਪਰ ਜਿਹੜੀ ਸਭ ਤੋਂ ਵੱਡੀ ਇਹਨਾਂ ਦੇ ਲਈ ਕਮਾਈ ਵਾਲੀ ਚੀਜ਼ ਸੀ ਉਹ ਸੀ ਉੱਥੋਂ ਗੁਲਾਮਾਂ ਨੂੰ ਲਿਆ ਕੇ ਤੇ ਵੇਚਣਾ। ਔਰ ਉਹਦੇ ਥੱਲੇ ਫਿਰ ਅਸੀਂ ਅਮਰੀਕਾ ਚ ਵੀ ਦੇਖਦੇ ਹਾਂ ਕਿ ਕਿਵੇਂ ਸਮੁੰਦਰੀ ਜਹਾਜ਼ਾਂ ਦੇ ਜਿਹੜੇ ਨੇ ਭਰ ਕੇ ਆਉਂਦੇ ਸੀ, ਔਰ ਬਹੁਤ ਸਾਰੀਆਂ ਹੁਣ ਤਾਂ ਇਹਨਾਂ ਦੇ ਫਿਲਮਾਂ ਵੀ ਬਣੀਆਂ ਨੇ ਕਿ ਰਾਹ ਚ ਆਉਂਦੇ ਆ ਜੇ ਜਦੋਂ ਜਹਾਜ਼ ਤੁਰ ਰਹੇ ਹੁੰਦੇ ਸੀ ਤੇ ਉਹਦੇ ਪਿੱਛੇ ਵੱਡੀਆਂ ਜਿਹੜੀਆਂ ਨੇ ਮੱਛੀਆਂ ਵੀ ਤੁਰ ਰਹੀਆਂ ਹੁੰਦੀਆਂ ਸੀ, ਕਿਉਂਕਿ ਜਿਹੜਾ ਵੀ ਕੋਈ ਬਿਮਾਰ ਹੋਇਆ ਉਹਨਾਂ ਚੋਂ ਉਹਨੂੰ ਸਮੁੰਦਰ ਦੇ ਵਿੱਚ ਸੁੱਟ ਦਿੰਦੇ ਸੀ, ਉੱਥੋਂ ਹੀ ਜਹਾਜ਼ ਚੋਂ ਤੇ ਮੱਛੀਆਂ ਦੇ ਲਈ ਇਹ ਰੈਡੀ ਫੂਡ ਹੁੰਦਾ ਸੀ ਕਿ ਭਾਈ ਆ ਰਿਹਾ। ਸੋ ਇੱਥੇ ਉਹਨਾਂ ਦੇ ਨਾਲ ਕੀ ਹੋਇਆ, ਯੂਰਪ ਗੁਲਾਮਾਂ ਨਾਲ ਕੀ ਹੁੰਦਾ ਸੀ, ਉਹਨਾਂ ਨੂੰ ਬੌਲਦ ਦੀ ਥਾਂ ਤੇ ਅੱਗੇ ਜਿਹੜਾ ਹੈ ਉਹ ਗੁਲਾਮ ਜੋਤਿਆ ਜਾਂਦਾ ਸੀ। ਸੋ ਇਸ ਮਾਮਲੇ 'ਚ ਕੱਲਾ ਯੂਰਪ ਹੀ ਨਹੀਂ, ਜੇ ਈਵਨ ਅਸੀਂ ਅਰਬ ਸੁਸਾਇਟੀ ਦੇ ਵਿੱਚ ਵੀ ਦੇਖੀਏ, ਜਿੱਥੇ ਕਿ ਬੇਸ਼ੱਕ ਇਸਲਾਮ ਦੇ ਆਉਣ ਨਾਲ ਗੁਲਾਮਾਂ ਨੂੰ ਚੰਗਾ ਰੁਤਬਾ ਦੇਣ ਦੀ ਗੱਲ ਹੋਈ, ਉਸ ਦੀਆਂ ਹਦਾਇਤਾਂ ਸਨ ਉਹ ਜਿਹੜੀਆਂ ਸ਼ਰਅ ਦੀਆਂ ਕਿ ਭਾਈ ਉਹਨਾਂ ਨੂੰ ਆਪਣੇ ਪੁੱਤਰਾਂ ਵਾਂਗ ਸਮਝੋ, ਫਿਰ ਉਹਨਾਂ ਦੇ ਫ੍ਰੀ ਹੋਣ ਦੀ ਪ੍ਰੋਸੈਸ ਵੀ ਸੀ। ਇਸਲਾਮਿਕ ਜਿਹੜੇ ਐਮਪਾਇਰਸ ਨੇ ਉਹਨਾਂ ਦੇ ਵਿੱਚ ਗੁਲਾਮਾਂ ਦਾ ਬਾਦਸ਼ਾਹ ਬਣਨਾ ਵੀ, ਜਿਵੇਂ ਈਵਨ ਭਾਰਤ ਦੇ ਵਿੱਚ ਜਿਹਨੂੰ ਗੁਲਾਮ ਵੰਸ਼ ਜਾਂ ਸਲੇਵ ਡਾਇਨੈਸਟੀ ਜਾਂ ਦਾਸ ਵੰਸ਼ ਕਹਿੰਦੇ ਨੇ, ਉਹਨਾਂ ਦੇ ਰਾਜ ਦੀ ਗੱਲ ਵੀ ਹੈ। ਪਰ ਕੁੱਲ ਮਿਲਾ ਕੇ ਕੋਈ ਸਲੇਵਰੀ ਖਤਮ ਨਹੀਂ ਸੀ ਹੋਈ ਕਿ ਇਹ ਜਿਹੜੀ ਐਕਸੈਪਟੇਬਲ ਨਹੀਂ ਹੈ। ਸੋ ਜ਼ਾਹਰ ਹੈ ਕਿ ਜਿਹੜੀ ਲੰਬੀ ਸਟਰਗਲ ਹਜ਼ਾਰਾਂ ਸਾਲਾਂ ਤੋਂ ਜਿਹੜੀ ਚੀਜ਼ ਚੱਲ ਰਹੀ ਹੈ, ਹੁਣ ਗੱਲ ਇਹ ਨਹੀਂ ਹੈ ਕਿ ਦੁਨੀਆ ਭਰ ਦੇ ਵਿੱਚ ਲੋਕ ਆ ਕੇ ਖਲੋਤੇ ਨੇ, ਔਰ ਗੱਲ ਸਿਰਫ ਕਾਲਿਆਂ ਦੇ ਨਾਲ, ਬਹੁਤ ਵਾਰੀ ਸਾਨੂੰ ਲੱਗਦਾ ਹੈ ਵੀ ਇਹਦਾ ਸੰਬੰਧ ਸਿਰਫ ਕਾਲਿਆਂ ਨਾਲ ਹੈ। ਹੁਣ ਅਸੀਂ ਜਿਹੜੀ ਘਟਨਾ ਕੈਨੇਡਾ 'ਚ 2 ਦਿਨ ਪਹਿਲਾਂ ਅਸੀਂ ਦੇਖਦੇ ਹਾਂ ਕਿ ਉੱਥੋਂ ਦੀ ਕੈਨੇਡਾ ਦੀ ਪੋਪੂਲੇਸ਼ਨ ਜਿਹੜੀ ਹੈ ਉਹਦੇ 'ਚ 5% ਨੇਟਿਵ ਕੈਨੇਡੀਅਨਸ ਨੇ। ਜਿਵੇਂ ਅਮਰੀਕਾ 'ਚ ਜਿਹੜੇ ਜਿਹਨਾਂ ਨੂੰ ਰੈਡ ਇੰਡੀਅਨ ਕੋਲੰਬਸ ਨੇ ਕਿਹਾ, ਜਾਂ ਜਿਹੜੇ ਨੇਟਿਵ ਇੰਡੀਅਨ ਸਨ, ਉਹ ਕਾਲੇ ਤਾਂ ਨਹੀਂ ਸੀ, ਉਹ ਤਾਂ ਇੱਥੋਂ ਦੇ ਓਰੀਜਨਲ ਨੇਟਿਵ ਬਹੁਤ ਸਾਰੇ ਮੰਗਲੋਇਡ ਫੀਚਰਸ ਵਾਲੇ। ਉਹਨਾਂ ਦੇ ਨਾਲ ਇੱਥੇ ਕੀ ਹੋਇਆ, ਕੈਨੇਡਾ 'ਚ ਕੀ ਹੋਇਆ, ਉਹਦਾ ਸਾਹਮਣੇ ਹੈ ਕਿ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿਵੇਂ ਉਹਨਾਂ ਦਾ ਇੱਕ ਕਬੀਲਾ ਨੇਟਿਵ ਅਮਰੀਕਨਸ ਦਾ, ਨੇਟਿਵ ਕੈਨੇਡੀਅਨਸ ਦਾ, ਜਿਹੜਾ ਕਿ ਫਸਟ ਨੇਸ਼ਨ ਕਬੀਲੇ ਦੇ ਨਾਂ ਥੱਲੇ ਉਹਨੂੰ ਜਾਣਿਆ ਜਾਂਦਾ, ਉਹਨਾਂ ਦੇ ਚੀਫ ਜਿਹੜੇ ਨੇ ਫਸਟ ਨੇਸ਼ਨ ਦੇ ਮਿਸਟਰ ਐਲਨ ਐਡਮ,
ਉਹ ਆਪਣੀ ਵਾਈਫ ਔਰ ਭਤੀਜੀ ਦੇ ਨਾਲ ਜਾ ਰਹੇ ਨੇ। ਉਹਨਾਂ ਦੀ ਸ਼ਾਇਦ ਜਿਹੜੀ ਕਾਰ ਦੇ ਉੱਤੇ ਪਲੇਟ ਹੈ ਉਹ ਐਕਸਪਾਇਰ ਹੋ ਚੁੱਕੀ ਹੈ। ਕਿਵੇਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਪੁਲਿਸ ਵੱਲੋਂ, ਔਰ ਜਦੋਂ ਉਹਨਾਂ ਦੀ ਵਾਈਫ ਨੂੰ ਹੈਂਡਕਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣੇ ਅਣਖੀ ਲੋਕ ਸੀ, ਲੜੇ ਨੇ ਇਹਨਾਂ ਦੇ, ਉਹ ਬਾਹਰ ਨਿਕਲਦਾ ਹੈ ਔਰ ਕਿਵੇਂ ਫਿਰ ਉਸ ਦੀ ਉਹਦੇ ਨਾਲ ਸਲੂਕ ਹੁੰਦਾ ਹੈ, ਉਸ ਦਾ ਸੁੱਜਿਆ ਹੋਇਆ ਚਿਹਰਾ। ਔਰ ਉਹ ਸਾਰੀ ਵੀਡੀਓ ਨੇ, ਈਵਨ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਕਮੈਂਟ ਕੀਤਾ ਹੈ ਕਿ ਇਹ ਜਿਹੜਾ ਹੈ ਇਸ ਦੇ ਉੱਤੇ ਅੱਗੋਂ ਤਹਿਕੀਕਾਤ ਹੋਏਗੀ RCMP, ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ। ਔਰ ਉਹ ਕਹਿ ਰਹੇ ਨੇ ਨਹੀਂ ਨਹੀਂ ਬਿਲਕੁਲ ਵੀ ਫੋਲੋਡ ਦਾ ਇੰਸਟਰਕਸ਼ਨ। ਲੇਕਿਨ ਹੁਣ ਇਹ ਜਿਹੜੇ ਫਸਟ ਨੇਸ਼ਨ ਦੇ ਉਹਨਾਂ ਦੇ ਚੀਫ ਨੇ ਉਹ ਕਹਿ ਰਹੇ ਨੇ ਇਹ ਕੋਈ ਮੇਰੇ ਨਾਲ ਨਹੀਂ ਹੋ, ਮੈਂ ਤਾਂ ਚਲੋ ਮੇਰੀ ਗੱਲ ਸਾਹਮਣੇ ਆ ਗਈ। ਉਹਨੇ ਕਿਹਾ ਕੈਨੇਡਾ ਦੀਆਂ ਜੇਲ੍ਹਾਂ 'ਚ ਦੇਖੋ ਸਾਡੀ ਆਬਾਦੀ 5% ਹੈ, ਪਰ 30% ਜਿਹੜੇ ਕੈਨੇਡਾ ਦੀਆਂ ਜੇਲ੍ਹਾਂ ਦੇ ਵਿੱਚ ਪ੍ਰਿਜ਼ਨਰ ਨੇ ਉਹ ਸਾਡੇ ਨੇ, ਨੇਟਿਵਸ ਨੇ। ਸੋ ਜ਼ਾਹਰ ਹੈ ਕਿ ਅਸੀਂ ਇਸ ਸਾਰੇ ਦੀ ਗੱਲ ਜਦੋਂ ਕਰ ਰਹੇ ਹਾਂ, ਇਹਦੇ 'ਚ ਇੱਕ ਟ੍ਰੈਂਡ ਜਿਹੜਾ ਹੋਰ ਪੋਜ਼ਿਟਿਵ ਆਇਆ ਹੈ ਕਿ ਯੂਰਪ ਦੇ ਵਿੱਚ, ਕਿਉਂਕਿ ਇਹ ਜਿਹੜੇ ਵੱਡੇ ਵੱਡੇ ਮਰਚੈਂਟ ਸੀ ਜਿਹੜੇ ਗੁਲਾਮ ਲਿਆ ਕੇ ਵੇਚਦੇ ਸੀ ਸਲੇਵ ਕਰਕੇ, ਪੈਸਾ ਬਣਦਾ ਸੀ, ਬਹੁਤ ਅਮੀਰ। ਬਾਅਦ 'ਚ ਉਹਨਾਂ ਨੇ ਕਈ ਜਿਹਨੂੰ ਇਹ ਫਿਲੈਂਥਰੋਪੀ ਕਹਿੰਦੇ ਸੀ ਉਦਾਂ ਦੇ ਕੰਮ ਵੀ ਕੀਤੇ। ਲੇਕਿਨ ਇੰਨਾ ਗੁੱਸਾ ਹੈ, ਔਰ ਜਿਵੇਂ ਮੈਂ ਐਲ ਸ਼ਾਰਪਟਨ ਨੂੰ ਕੋਟ ਕੀਤਾ ਸੀ, ਕਾਲਿਆਂ ਦੇ ਲੀਡਰ ਨੂੰ, ਜਿਹਨੇ ਹਿਊਸਟਨ ਦੇ ਵਿੱਚ ਫਿਊਨਰਲ ਸਰਵਿਸ ਦੇ ਵੇਲੇ ਕਿਹਾ ਫਲੋਇਡ ਨੇ ਕਿ ਭਾਈ ਇਹ ਇੱਕ ਖੂਬਸੂਰਤੀ ਹੈ ਕਿ ਜਿਨ੍ਹਾਂ ਨੇ ਸਲੇਵ ਟ੍ਰੇਡ ਕੀਤੀ, ਪੈਸੇ ਬਣਾਏ, ਅੱਜ ਉਹਨਾਂ ਦੇ ਜਿਹੜੇ ਨੇ ਪੋਤਰੇ ਔਰ ਪੜ ਪੋਤਰੇ ਜਾਂ ਉਹਨਾਂ ਦੀਆਂ ਅਗਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਉਹਨਾਂ ਦੇ ਬੁੱਤ ਤੋੜ ਰਹੀਆਂ ਨੇ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਬੁੱਤ ਬਹੁਤ ਥਾਵਾਂ ਤੇ ਲੱਗੇ ਨੇ। ਔਰ ਇਸ ਵੇਲੇ ਇਕੱਲਾ ਅਸੀਂ ਜਦੋਂ ਯੂਰਪ ਦੇ ਹਵਾਲੇ ਨਾਲ ਦੇਖਦੇ ਹਾਂ ਤੇ 78 ਬੁੱਤਾਂ ਦਾ ਜ਼ਿਕਰ ਹੈ ਜਿਹੜੇ ਸਲੇਵ ਟ੍ਰੇਡਸ ਦੇ ਨਾਲ ਸੰਬੰਧਿਤ ਰਹੇ, ਜਾਂ ਜਿਨ੍ਹਾਂ ਨੇ ਰੇਸਿਜ਼ਮ ਨੂੰ ਐਂਡੋਰਸ ਕੀਤਾ ਕਿ ਭਾਈ ਨਹੀਂ ਇਹ ਅੱਡ ਗੋਰੀ ਰੇਸ ਸਾਡੀ ਸੁਪੀਰੀਅਰ ਹੈ, ਔਰ ਦੂਜਾ ਬੇਸ਼ੱਕ ਉਹਨੂੰ ਅਸੀਂ ਸਾਰਾ ਹਿਟਲਰ ਦੇ ਖਾਤੇ 'ਚ ਪਾ ਦਿੰਦੇ ਆ, ਨਾਜ਼ੀਜ਼ਮ ਔਰ ਐਰੀਅਨ ਰੇਸ, ਪਰ ਫਲਾਣਾ। ਪਰ ਇਹ ਕੋਈ ਘੱਟ ਨਹੀਂ ਸੀ। ਇਹਨਾਂ ਨੇ ਉਸੇ ਤਰ੍ਹਾਂ ਹੀ ਅੱਜ ਭਾਵੇਂ ਇੱਥੇ ਉਹ ਨਿਊਟ ਗਿੰਗਰਿਚ ਆਇਆ ਤੇ ਉਹਨੇ ਸਲੋਗਨ ਦਿੱਤਾ ਜੀ ਜੂਡੀਓ ਕ੍ਰਿਸਚੀਅਨ ਵੈਲਿਊਜ਼। ਜੂਡੀਓ ਕ੍ਰਿਸਚੀਅਨ ਕਿੱਥੋਂ ਹੋ ਗਈਆਂ ਵੈਲਿਊਜ਼ ਭਾਈ? ਤੁਸੀਂ ਕੀ ਸਲੂਕ ਕੀਤਾ ਹੋਇਆ ਯਹੂਦੀਆਂ ਦੇ ਨਾਲ? ਬੇਸ਼ੱਕ ਇਸਲਾਮ ਨੂੰ ਜਾਂ ਮੁਸਲਮਾਨਾਂ ਨੂੰ ਬਲੇਮ ਕੀਤਾ ਜਾਂਦਾ ਹੈ ਜ਼ਿਆਦਾ ਲੋੜ ਤੋਂ, ਜਿਊਜ਼ ਦੀ ਜ਼ਿਆਦਾ ਪਰਸੀਕਿਊਸ਼ਨ ਜਿਹੜੀ ਹੈ ਉਹ ਕ੍ਰਿਸਚੀਅਨਸ ਨੇ ਕੀਤੀ ਹੈ। ਔਰ ਜਦੋਂ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਘਟੀਆ ਰੇਸ ਸਮਝ ਕੇ ਦੂਜਾ ਇਹਨਾਂ ਦੀ ਪਰਸੀਕਿਊਸ਼ਨ ਹੁੰਦੀ ਸੀ, ਇਹਨਾਂ ਨੂੰ ਜੇ ਕਿਤੇ ਕੋਈ ਪਨਾਹ ਮਿਲੀ ਸੀ, ਜਿਹੜਾ ਅੱਜ ਦਾ ਬੋਸਨੀਆ ਔਰ ਦੂਸਰਾ ਥਾਂ ਹੈ ਅੱਜ ਤੋਂ 5-5.5 ਸਦੀਆਂ ਪਹਿਲਾਂ, ਤੇ ਉਹ ਮੁਸਲਮਾਨ ਇੰਪਾਇਰ ਦੇ ਵਿੱਚ ਮਿਲੀ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਇਸ ਸਾਰੇ ਨੂੰ ਦੇਖੋਗੇ, ਨਸਲਵਾਦ ਹੋਏ ਦੂਜਾ ਹੋਏ, ਇਹ ਅਸੀਂ ਇੰਡੀਆ ਦੀ ਗੱਲ ਅਕਸਰ ਕਰਦੇ ਹਾਂ ਕਿ ਭਾਈ ਉਹਨਾਂ ਨੇ ਤਾਂ ਵਰਸਟ ਕਾਈਂਡ ਆਫ ਅਪਾਰਥਾਈਡ ਦਾ ਰੇਸਿਜ਼ਮ ਦਿੱਤਾ 4000 ਸਾਲ ਤੋਂ ਜ਼ਾਤ ਪਾਤੀ ਸਿਸਟਮ। ਉਹਦੀ ਗੱਲ ਅਸੀਂ ਕਰਦੇ ਰਹਿੰਦੇ ਹਾਂ, ਇਸ ਲਈ ਮੈਂ ਜ਼ਿਆਦਾ ਫੋਕਸ ਇਸ ਪਾਸੇ ਕਰ ਰਿਹਾ ਹਾਂ ਕਿ ਭਾਈ ਇਹ ਜਿਹੜੇ 78 ਦੇ ਕਰੀਬ ਇਸ ਕਿਸਮ ਦੇ ਵੱਡੇ ਜਿਨ੍ਹਾਂ ਦੇ ਬੁੱਤ ਲੱਗੇ ਹੋਏ ਨੇ, ਜਿਹੜਾ ਜੀਵਨ ਵੈਸਟਰਨ ਚਰਚਲ ਵੀ ਸ਼ਾਮਲ ਹੈ। ਬੇਸ਼ੱਕ ਚਰਚਲ ਦੀ ਲੀਡਰਸ਼ਿਪ ਦੀ ਤਾਰੀਫ ਹੁੰਦੀ ਆ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨੇ ਜੇ ਚਰਚਲ ਨਾ ਹੁੰਦਾ ਤੇ ਸੈਕੰਡ ਵਰਲਡ ਵਾਰ ਦੇ ਨਤੀਜੇ ਕੋਈ ਹੋਰ ਹੁੰਦੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਚਰਚਲ ਇੱਕ ਬਹੁਤ ਵੱਡੀ ਲਿਟਰਰੀ ਫਿਗਰ ਵੀ ਸੀ, ਜਿਹੜੀ ਉਹਨੇ ਹਿਸਟਰੀ ਆਫ ਦਾ ਵਰਲਡ ਲਿਖੀ। ਉਹਨੂੰ ਜਿਹੜਾ ਚਰਚਲ ਨੂੰ ਲਿਟਰੇਚਰ ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਚਰਚਲ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਪੰਜਾਬ ਦੇ ਬਹੁਤ ਐਡਮਾਇਰ ਕਰਦਾ ਸੀ, ਕਿਉਂਕਿ ਖੁਦ ਵੀ ਪਹਿਲਾਂ ਫੌਜੀ ਸੀ ਔਰ ਉਹ ਗਾਂਧੀ ਬਾਰੇ ਔਰ ਦੂਸਰੇ ਬਾਰੇ ਬੜਾ ਕੰਟੈਂਪਟ ਵਾਲਾ ਰਵਈਆ ਰੱਖਦਾ ਸੀ। ਉਹਨੇ ਮਿਲਣ ਤੋਂ ਨਾ ਕਰਤੀ ਸੀ ਉਹਨੂੰ ਕਿ ਆਈ ਡੋਂਟ ਵਾਂਟ ਟੂ ਮੀਟ ਦਿਸ ਹਾਫ ਨੇਕਡ ਫਕੀਰ। ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚਰਚਲ ਇੱਕ ਪੱਕਾ ਰੇਸਿਸਟ ਸੀ। ਔਰ ਉਹਦਾ ਜਿਹੜਾ ਹੁਣ ਜਿਹੜੇ 78-72 ਜਾਂ ਦੇ ਕਰੀਬ ਬੁੱਤਾਂ ਦੀ 78 ਬੁੱਕ ਜਿਹੜੇ ਬੁੱਤ ਚੁੱਕਣ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਵਿੱਚ ਚਰਚਲ ਦਾ ਬੁੱਤ ਵੀ ਹੈ ਜਿਹੜਾ ਪਾਰਲੀਮੈਂਟ ਸਕੁਅਰ 'ਚ ਲੱਗਾ ਹੋਇਆ ਹੈ। ਹੁਣ ਪ੍ਰੋਟੈਸਟ ਅਜੇ ਚੱਲ ਰਹੇ ਨੇ ਔਰ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਉਹਦੇ ਸਟੈਪਸ ਤੇ ਆਲੇ ਦੁਆਲੇ ਉਹ ਵਾਰਡ ਲਾਈ ਜਾ ਰਹੀ ਹੈ ਬੜੀ ਸੋਲਿਡ ਸਟੀਲ ਦੀ, ਤਾਂ ਕਿ ਉਹਨੂੰ ਡੈਮੇਜ ਨਾ ਹੋਏ। ਪਰ ਸਾਡੀ ਇਸ ਗੱਲ 'ਚੋਂ ਇੱਕ ਤਸੱਲੀ ਹੈ ਕਿ ਜਿਸ ਬੰਦੇ ਨੂੰ ਮਿਲੀਅਨਸ ਆਫ ਡਾਲਰ ਦੀ ਫਿਲਮ ਦੇ ਨਾਲ ਉਹ ਮਿਸਟਰ ਐਟਨਬਰੀ ਨੇ ਗਾਂਧੀ ਫਿਲਮ ਬਣਾ ਕੇ ਦੁਨੀਆ 'ਚ ਇੰਨਾ ਪ੍ਰਚਾਰ ਦਿੱਤਾ ਹੈ ਕਿ ਜੀ ਅਪੋਸਟਲ ਆਫ ਪੀਸ, ਉਹਨਾਂ ਹਿੰਦੂਤਵੀਆਂ ਨੇ ਤਾਂ ਉਹਨੂੰ ਜਿਹੜਾ ਕਾਂਗਰਸ ਨੇ
ਫਾਦਰ ਆਫ ਦਾ ਨੇਸ਼ਨ ਬਣਾਇਆ ਹੀ ਬਣਾਇਆ। ਪਰ ਇਸ ਸਾਰੇ ਚ ਸਾਡੇ ਪਰਸਪੈਕਟਿਵ ਤੋਂ ਇੱਕ ਪੋਜ਼ਿਟਿਵ ਗੱਲ ਹੋ ਰਹੀ ਹੈ ਕਿ ਗਾਂਧੀ ਦੇ ਬੁੱਤ ਵੀ ਜਿਹੜੇ ਨੇ ਚੁਕਾਉਣ ਦੀ ਲਾਈਨ ਆ ਰਹੀ ਹੈ, ਔਰ ਗਾਂਧੀ ਨੂੰ ਰੇਸਿਸਟ ਦੇ ਤੌਰ ਦੇ ਉੱਤੇ ਜਿਹੜਾ ਹੁਣ ਜਿੱਥੇ ਇੰਗਲੈਂਡ ਦੇ ਵਿੱਚ ਚਰਚਿਲ ਦੇ ਬੁੱਤ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈ, ਉੱਥੇ ਗਾਂਧੀ ਦੇ ਬੁੱਤ ਦੇ ਦੁਆਲੇ ਵੀ ਵਾੜ ਲਾਈ ਹੈ, ਕਿਉਂਕਿ ਪਿਛਲੇ ਹਫ਼ਤੇ ਉਸ ਦੇ ਉੱਤੇ ਰੇਸਿਸਟ ਲਿਖ ਕੇ ਔਰ ਉਹਨਾਂ ਨੂੰ ਇਹ ਹੈ ਕਿ ਵੀ ਅਗਲੀ ਵਾਰੀ ਉਹਨਾਂ ਨੇ ਤੋੜ ਦੇਣੇ ਨੇ ਇਹਦਾ ਗਾਂਧੀ ਦਾ ਬੁੱਤ ਵੀ ਔਰ ਦੂਸਰੇ ਸਲੇਵ ਟ੍ਰੇਡਰਸ ਦੇ ਵੀ। ਔਰ ਗੱਲ ਇੱਥੇ ਹੀ ਨਹੀਂ ਹੈ ਜਿੱਥੇ ਇਹ ਗਾਂਧੀ ਦਾ ਬੁੱਤ ਲੱਗਾ ਹੋਇਆ ਹੈ, ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਨੇ 5000 ਦੇ ਕਰੀਬ ਦਸਤਖਤ ਹੋ ਚੁੱਕੇ ਨੇ ਲੈਸਟਰ ਚ, ਜਿੱਥੇ ਇਹ ਰਿਟ ਪੈਟੀਸ਼ਨ ਸ਼ੁਰੂ ਕੀਤੀ ਹੈ ਆਮ ਲੋਕਾਂ ਨੇ ਕਿ ਭਾਈ ਦਾ ਗਾਂਧੀ ਦਾ ਬੁੱਤ ਹਟਾਓ, ਇਹ ਬਹੁਤ ਵੱਡਾ ਰੇਸਿਸਟ ਸੀ। ਹਾਲਾਂਕਿ ਇਹਨੇ ਇੰਡੀਆ ਚ ਕੀ ਕੀਤਾ ਬਾਅਦ ਚ ਉਸ ਰੈਕੋਰਡ ਤੇ ਬੇਸ ਨਹੀਂ ਹੈ ਕਿ ਵੀ ਉਹ ਕਿਵੇਂ ਕਾਸਟ ਸਿਸਟਮ ਦਾ ਜਿਹੜਾ ਡਾਈ ਹਾਰਡ ਸਪੋਰਟਰ ਸੀ, ਪਰ ਕਿਵੇਂ 18-19 ਸਾਲ ਦੇ ਸਾਊਥ ਅਫਰੀਕਾ ਸਟੇ ਦੇ ਦੌਰਾਨ ਗਾਂਧੀ ਨੇ ਜਸਟੀਫਾਈ ਕੀਤਾ ਕਾਲਿਆਂ ਦੇ ਲਈ ਘਟੀਆ ਸ਼ਬਦ ਕਾਫਿਰ ਇਸਤੇਮਾਲ ਕੀਤੇ। ਆਪਣੇ ਆਪ ਨੂੰ ਨੇ ਕਿਹਾ ਜੀ ਸਾਡੀ ਰੇਸ ਵੱਖਰੀ ਹੈ, ਸਾਨੂੰ ਕਾਲਿਆਂ ਵਾਲਿਆਂ ਕਾਨੂੰਨਾਂ ਦੇ ਵਿੱਚ ਤੁਸੀਂ ਨਾ ਜਕੜੋ। ਸੋ ਇਹ ਜਿਹੜਾ ਸਾਰਾ ਪਾਰਟ ਹੈ ਇਹਨੂੰ ਮੈਂ ਐਜ਼ ਏ ਪੋਜ਼ਿਟਿਵ ਦੇਖਦਾ ਹੈ। ਔਰ ਜ਼ਾਹਰ ਹੈ ਕਿ ਇੱਕ ਪਾਰਟ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਪੁਲਿਸ ਰਿਫਾਰਮ, ਯੂਐਸ ਕਾਂਗਰਸ ਦੇ ਵਿੱਚ ਲੈਜਿਸਲੇਸ਼ਨ ਹੈ ਕਿ ਭਾਈ ਕਿਵੇਂ ਰਿਫਾਰਮ ਕੀਤੇ ਜਾਣ। ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਸਪੋਰਟ ਕੀਤੀ ਹੈ ਕਿ ਰਿਫਾਰਮਸ ਦੀ ਲੋੜ ਹੈ। ਯੂਰਪ ਦੇ ਮੁਲਕਾਂ ਦੇ ਵਿੱਚ ਕਮਿਸ਼ਨ ਬਣ ਰਹੇ ਨੇ ਕਿ ਕੀ ਕੀਤਾ ਜਾਏ। ਹੁਣ ਇਸ ਸਾਰੇ ਕੰਟੈਕਸਟ 'ਚ ਅਸੀਂ ਤਾਂ ਇਹ 2-4 ਵੀਡੀਓਜ਼ ਦੇਖ ਕੇ ਜਾਂ ਜਿਹੜੀ ਮਾਰਕੁਟਾਈ ਇਹ ਸਾਹਮਣੇ ਆਈ ਤੇ ਲੋਕਾਂ ਨੂੰ ਲੱਗਦਾ ਹੈ ਕਿ ਭਾਈ ਪੁਲਿਸ ਇੱਥੇ ਕਿੰਨੀ ਜਿਹੜੀ ਹੈ ਉਹ ਵਿਤਕਰਾ ਕਰਦੀ ਹੈ ਜਾਂ ਕਿੰਨੀ ਰੇਸਿਸਟ ਹੈ। ਪਰ ਕੀ ਇਹ ਜਿਹੜੇ ਇੱਥੇ ਬਲੈਕ ਲਾਈਵਸ ਮੈਟਰ ਜਾਂ ਆਲ ਲਾਈਵਸ ਮੈਟਰ ਦੇ ਥੱਲੇ ਬੜੇ ਬੜੇ ਹਿੰਦੂ ਤੋਂ ਵੀ ਆ ਕੇ ਪ੍ਰੋਟੈਸਟਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਅਸੀਂ ਗੱਲ ਕੀਤੀ ਸੀ 2 ਦਿਨ ਪਹਿਲਾਂ ਕਿ ਭਾਰਤ ਦੇ ਵਿੱਚ ਕੀ ਸਲੂਕ ਹੋ ਰਿਹਾ ਜ਼ਾਤ ਪਾਤ ਦੇ ਨਾਂ ਥੱਲੇ ਜਾਂ ਅਕਲੀਅਤਾਂ ਦੇ ਨਾਲ, ਜਾਂ ਅੱਜ ਮੋਦੀ ਦੇ ਰਜੀਮ ਦੇ ਥੱਲੇ ਸਿੱਖਾਂ ਨਾਲ, ਮੁਸਲਮਾਨਾਂ ਨਾਲ, ਦਲਿਤਾਂ ਨਾਲ, ਆਦੀਵਾਸੀਆਂ ਨਾਲ। ਪਰ ਇੱਕ ਜਿਹੜਾ ਜਿਹਦੇ ਤੇ ਅਸੀਂ ਫੋਕਸ ਨਹੀਂ ਕੀਤਾ ਹੈ, ਔਰ ਸਾਡੇ ਮਿੱਤਰ ਭਾਈ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਪ੍ਰੋਗਰਾਮ ਰਨ ਕਰਦੇ ਨੇ ਟੋਰਾਂਟੋ ਤੋਂ, ਉਹਨਾਂ ਦੀ ਕੱਲ ਗੱਲ ਸੀ। ਉਹਨਾਂ ਨੇ ਕਿਹਾ ਜੀ ਥੋੜਾ ਜਿਹਾ ਫਲੈਸ਼ ਜ਼ਰੂਰ ਮਾਰ ਦਿਓ ਕਿ ਹੁਣ ਜੋ ਇੱਥੇ ਕੀਤਾ ਹੈ ਉਹਦੇ ਤੇ ਤਾਂ ਕਿੰਨੀ ਭੜਕਾਟ ਹੈ ਔਰ ਕਿਸ ਕਿਸਮ ਦੇ ਜੋ ਲੋਕ ਬਾਹਰ ਨਿਕਲੇ ਨੇ। ਉਹਨਾਂ ਨੇ ਕਿਹਾ ਕਦੇ ਦੇਖਿਆ ਵੀ ਇੰਡੀਅਨ ਪੁਲਿਸ ਕੀ ਕਰਦੀ ਹੈ ਔਰ ਪੰਜਾਬ ਪੁਲਿਸ ਨੇ ਕੀ ਨਹੀਂ ਕੀਤਾ ਇਸ ਸਾਰੇ ਪੀਰੀਅਡ, ਜਾਂ ਜਿਸ ਕਿਸਮ ਦੀ ਉਹਨਾਂ ਦੀ ਟ੍ਰੇਨਿੰਗ ਹੈ, ਜਿਸ ਕਿਸਮ ਦਾ ਟਾਰਚਰ, ਕਿਲਿੰਗਸ, ਟਾਰਚਰ ਦੇ ਦੌਰਾਨ ਹੀ ਮੌਤਾਂ, ਝੂਠੇ ਪੁਲਿਸ ਮੁਕਾਬਲੇ ਔਰ ਉਸ ਕਿਸਮ ਦਾ ਜਿਹਨੂੰ ਕਿ ਲਾ ਐਂਡ ਆਰਡਰ ਦੇ ਥੱਲੇ। ਔਰ ਇੱਕ ਪਾਸੇ ਦੁਨੀਆ ਦੇ ਵਿੱਚ ਇਹ ਪਾਰਟ ਚੱਲ ਰਿਹਾ ਹੈ ਕਿ ਪੁਲਿਸ ਦੇ ਨੂੰ ਐਕਸਪੋਜ਼ ਕੀਤਾ ਜਾ ਰਿਹਾ ਤਾਂ ਕਿ ਸਿਸਟਮ ਰਿਫਾਰਮ ਹੋਏ। ਦੂਸਰੇ ਪਾਸੇ ਉੱਥੇ ਹੈਸ਼ਟੈਗ ਬਣਾ ਕੇ ਉਹ ਦਿਨਕਰ ਗੁਪਤਾ ਹੋਏ, ਉਹ ਅਮਰਿੰਦਰ ਹੋਏ, ਉਹਦੀ ਸਾਰੀ ਜਮਾਤ ਔਰ ਉਹਨਾਂ ਦੇ ਟਾਊਟ ਪੰਜਾਬ ਪੁਲਿਸ ਨੂੰ ਬੱਲੇ 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 ਬਹੁਤ ਕੰਮ ਕੀਤਾ। ਹਾਲਾਂਕਿ ਇਸ ਸਾਰੇ ਪੀਰੀਅਡ ਤੁਸੀਂ ਇਹਨਾਂ ਮੁਲਕਾਂ 'ਚ ਇਹ ਤਾਂ ਨਹੀਂ ਦੇਖਦੇ ਕਿ ਭਾਈ ਅਮਰੀਕਾ ਦੀ ਪੁਲਿਸ ਲਾਹਣ ਵੇਚ ਰਹੀ ਹੈ ਜਾਂ ਡਰੱਗ ਵੇਚ ਰਹੀ ਹੈ ਜਾ ਕੇ, ਜਾਂ ਕ੍ਰਿਮੀਨਲਸ ਨੂੰ ਪ੍ਰੋਟੈਕਟ ਕਰ ਰਹੀ ਹੈ। ਪਰ ਉੱਥੇ ਤੁਸੀਂ ਦੇਖੋ ਕਿਵੇਂ ਇਸ ਲਾਕਡਾਊਨ ਦੇ ਦੌਰਾਨ ਵੀ ਪੁਲਿਸ ਦਾ ਆਮ ਸ਼ਹਿਰੀਆਂ ਨਾਲ ਕੀ ਵਰਤਾਰਾ ਹੈ, ਘਰਾਂ 'ਚ ਵੜ ਕੇ ਇਹ ਕਿਵੇਂ ਮਾਰ ਕੁਟਾਈ ਕਰਦੇ ਨੇ, ਕਿਵੇਂ ਜਿਹਦੇ ਬਾਰੇ ਇਸ ਬਾਰੇ ਈਵਨ ਹਰ ਬੰਦੇ ਨੂੰ ਪਤਾ ਹੈ ਕਿ ਜਿੱਥੇ ਵੀ ਕਿਤੇ ਕੋਈ ਮਰਡਰ ਹੋਏਗਾ, ਕੋਈ ਕ੍ਰਾਈਮ ਹੋਏਗਾ, ਕੋਈ ਲੁੱਟ ਹੋਏਗੀ, ਉਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਹੋ ਨਹੀਂ ਸਕਦਾ, ਕਿਉਂਕਿ ਉਹਨਾਂ ਨੂੰ ਹੀ ਪਹਿਲਾਂ ਉਹਨਾਂ ਨੇ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਵੀ ਰਜਾ ਕੇ ਫਿਰ ਉਹ ਕਾਰਵਾਈ ਕਰਨੀ ਹੁੰਦੀ ਹੈ। ਸੋ ਘੱਟੋ ਘੱਟ ਤੁਸੀਂ ਦੇਖੋ ਕਿ ਭਾਈ ਇੱਕ ਪਾਸੇ ਲੋਕ ਤਾਂ ਸੁਸਾਇਟੀਜ਼ ਨੂੰ ਰਿਫਾਰਮ ਕਰਨ ਤੇ ਲੱਗੇ ਨੇ, ਕੋਵਿਡ ਦੀ ਲਾਈਨ ਵੀ ਜਿਹੜੀ ਹੈ ਉਹ ਨਾਲ ਦੀ ਨਾਲ ਚੱਲ ਰਹੀ ਹੈ। ਇਹਦੇ ਬਾਵਜੂਦ ਕਿ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ, ਲੋਕ ਨਿਕਲੇ। ਪਰ ਭਾਰਤ ਦੇ 1 ਬਿਲੀਅਨ 300 ਮਿਲੀਅਨ ਲੋਕ ਕਿੱਥੇ ਨੇ ਜਿਹੜੇ ਉਥੋਂ ਦੀ ਪੁਲਿਸ ਔਰ ਉਹਨਾਂ ਦਾ ਜਿਹੜਾ ਨੈਟਵਰਕ ਹੈ ਜ਼ੁਲਮਾਂ ਦਾ ਉਹਦੇ ਖਿਲਾਫ ਨਿਕਲੇ ਹੋਣ। ਉਹਨਾਂ ਤੋਂ ਤਾਂ ਉਹ ਸ਼ਾਬਾਸ਼ੇ ਲੈ ਰਹੇ ਨੇ ਕਿ ਭਾਈ ਹੁਣ ਉਹ ਇੱਕ ਮੈਂ ਦੇਖੀ ਤਾਂ ਨਹੀਂ ਹੈ, ਸਿੰਘ ਦੀ ਵੀਡੀਓ ਹੈ ਜੀ, ਉਹਨੂੰ ਫੜਿਆ, ਉਹਦੀ ਕਿਰਪਾਨ ਜਿਹੜੀ ਆ ਉਹ ਰੱਖ ਲਈ ਪੁਲਿਸ ਨੇ, ਫਿਰ ਪਤਾ ਨਹੀਂ ਕਿੰਨੀ ਦੇਰ ਬਾਅਦ ਮੋੜੀ ਤੇ ਉਹ ਇੰਨਾ ਥੈਂਕ ਯੂ ਕਰ ਰਿਹਾ ਹੈ ਉਹਦਾ ਐਸਐਚਓ ਦਾ, ਉਹਨੂੰ ਮੋਟਰਸਾਈਕਲ ਲੈ ਕੇ ਦਿੱਤਾ ਹੈ ਕਿ ਕੀ ਹੈ
ਥੈਂਕ ਯੂ ਮੇਰੀ ਕਿਰਪਾ ਨੂੰ। ਤੁਸੀਂ ਤੁਹਾਨੂੰ ਅੰਦਾਜ਼ਾ ਲਾਓ ਕਿ ਵੀ ਇਸ ਲੈਵਲ ਦੇ ਉੱਤੇ, ਔਰ ਜ਼ਾਹਰ ਹੈ ਕਿ ਇੱਥੇ ਤਾਂ ਇੰਡੀਪੈਂਡੈਂਟ ਮੁਲਕਾਂ ਦੇ ਵਿੱਚ, ਅਮਰੀਕਾ ਜਾਂ ਯੂਰਪ ਦੇ ਵਿੱਚ ਇੱਕ ਸਟਰਕਚਰ ਹੈ, ਇਹਦੇ ਬਾਵਜੂਦ ਕਿ ਨੈਗੇਟਿਵਿਟੀਜ਼ ਨੇ, ਉੱਥੇ ਤਾਂ ਪੁਲਿਸ ਇੰਡੀਆ ਹੋਏ, ਇਵਨ ਪਾਕਿਸਤਾਨ ਹੋਏ, ਬੰਗਲਾਦੇਸ਼ ਹੋਏ, ਕੋਈ ਪੁਲਿਸ ਦਾ ਵਰਤਾਰੇ 'ਚ ਕੋਈ ਫਰਕ ਨਹੀਂ ਹੈ, ਕਿਉਂਕਿ ਇਹ ਕਲੋਨੀਅਲ ਬ੍ਰਿਟਿਸ਼ ਮਾਸਟਰਸ ਨੇ ਜਿਹੜੇ ਕਿ ਬਹੁਤ ਘੱਟ ਗਿਣਤੀ ਜਿੱਥੇ ਸੀ, ਕਿਸੇ ਵੀ ਗਿਵਨ ਟਾਈਮ ਚੋਂ 25-30 ਹਜ਼ਾਰ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਰਹੀ, ਔਰ ਉਹਨਾਂ ਨੇ ਪੁਲਿਸ ਦੇ ਜ਼ੁਲਮ ਦੇ ਰਾਹੀਂ ਜਿਹੜੇ ਦੇਸੀ ਸੀ, ਇੱਕ ਤਾਂ ਉਹਨਾਂ ਦਾ ਆਨਰ ਬਣਾਇਆ, ਔਰ ਜ਼ਾਹਰ ਹੈ ਕਿ ਈਵਨ ਜਿਹੜੇ ਥਾਣੇਦਾਰ ਸੀ ਬ੍ਰਿਟਿਸ਼ ਪੀਰੀਅਡ ਦੇ, ਉਹਨਾਂ ਨੂੰ ਵੀ ਇਹ ਟਾਈਟਲ, ਜੇ ਮੁਸਲਮਾਨ ਹੈ ਤੇ ਖਾਨ ਬਹਾਦਰ, ਜੇ ਸਿੱਖ ਹੈ ਤੇ ਜਿਹੜਾ ਸਰਦਾਰ ਬਹਾਦਰ, ਔਰ ਜੇ ਹਿੰਦੂ ਹੈ ਤਾਂ ਰਾਏ ਬਹਾਦਰ, ਇਹ ਇਕੱਲੇ ਉੱਪਰਲੀ ਨਸਲ ਦੇ ਜ਼ੈਲਦਾਰਾਂ ਨੂੰ ਜਾਂ ਦੂਜਿਆਂ ਨੂੰ ਹੀ ਨਹੀਂ ਸੀ। ਔਰ ਇਸ ਲਈ ਤਾਂ ਕਿ ਅੱਜ ਵੀ ਜੇ ਤੁਸੀਂ ਉੱਥੋਂ ਦੇ ਲੋਕਾਂ 'ਚ ਦੇਖੋ, ਉਸ ਸਬ ਕੰਟੀਨੈਂਟ ਦੇ, ਜਿੰਨਾ ਖੌਫ ਔਰ ਜਿੰਨਾ ਖਾਮਖਾਹ ਦਾ ਰਿਸਪੈਕਟ ਪੁਲਿਸ ਦੇ ਲਈ ਉਹ ਦਿੰਦੇ ਨੇ, ਜਿਹੜਾ ਕਿ ਭਾਈ ਥਾਣੇਦਾਰ ਜਿਹੜਾ ਉਹ ਕਿੰਨਾ ਅੱਜ ਵੀ ਪਾਵਰਫੁਲ ਹੈ। ਇਹ ਅੰਗਰੇਜ਼ਾਂ ਨੇ ਉਹ ਖੌਫ ਪੈਦਾ ਕੀਤਾ ਹੈ, ਉਹਨਾਂ ਨੇ ਉੱਥੇ ਰਹਿੰਦੇ ਆ ਟਾਰਚਰ, ਉਹ ਤਾਂ ਹੁਕਮ ਦੇਣ ਵਾਲੇ ਸੀ, ਪਰ ਟਾਰਚਰ ਕਰਨ ਵਾਲੇ ਸਾਰੇ ਅੱਗੇ ਉਹੀ ਪੁਲਿਸ ਹੁੰਦੇ। ਔਰ ਇਹੀ ਕਾਰਨ ਹੈ ਜਦੋਂ ਸਾਡੇ ਕੁਝ ਵੀਰ ਪੁੱਛਣਗੇ ਕਿ ਜੀ ਪੰਜਾਬ ਪੁਲਿਸ ਦੇ ਵਿੱਚ ਤਾਂ 80-85% ਸਿੱਖ ਨੇ, ਔਰ ਉਹਨਾਂ ਨੇ ਕਿਵੇਂ ਮਾਰਿਆ ਆਪਣੇ ਮੁੰਡਿਆਂ ਨੂੰ, ਉਹਨਾਂ ਨੇ ਕਿਵੇਂ ਟਾਰਚਰ ਕੀਤਾ, ਜਾਂ ਅੱਜ ਵੀ ਉਹਨਾਂ ਦਾ ਬਿਹੇਵੀਅਰ ਕਿਵੇਂ ਹੈ। ਜੇ ਗੈਰ ਸੱਤ ਸਮੁੰਦਰ ਪਾਰ ਦੇ ਦੁਸ਼ਮਣ ਦੇ ਕਹਿਣ ਤੇ ਉਹ ਆਪਣੇ ਜਿਹੜੇ ਆਪਣੇ ਲੋਕਾਂ ਦੇ ਉੱਤੇ ਟਾਰਚਰ ਕਰਦੇ ਸੀ, ਉਹਨਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਉਂਦੇ ਸੀ, ਹੁਣ ਤਾਂ ਉਹਨਾਂ ਦੇ ਲਈ ਉਹ ਦੇਸ਼ ਭਗਤੀ ਦਾ ਜਿਹੜਾ ਇੱਕ ਕਵਰ ਹੈ ਕਿ ਜੇ ਅਸੀਂ ਜਿਹੜਾ ਫॉर द ਸੇਕ ਆਫ द ਨੇਸ਼ਨ ਔਰ ਯੂਨਿਟੀ ਇੰਟੈਗ੍ਰਿਟੀ ਔਰ ਇਹ ਉਹ, ਮੈਂ ਸਮਝਦਾ ਕਾਸ਼ ਉਸ ਖੱਤੇ ਦੇ ਵਿੱਚ ਵੀ ਇਹ ਅਵੇਅਰਨੈਸ ਹੁੰਦੀ, ਲੋਕ ਬਾਹਰ ਨਿਕਲਦੇ, ਇਹਨਾਂ ਹਕੂਮਤਾਂ ਨੂੰ ਜਿਹੜਾ ਚੈਲੰਜ ਕਰਦੇ। ਪਰ ਅੰਗਰੇਜ਼ਾਂ ਦੇ ਲਈ ਵੀ ਜਿਹੜੀ ਪੁਲਿਸ ਇੱਕ ਇਨਸਟਰੂਮੈਂਟ ਸੀ ਆਪਣਾ ਰਾਜ ਕਾਇਮ ਕਰਨ ਦੇ ਲਈ, 47 ਤੋਂ ਬਾਅਦ ਕੋਈ ਕਾਨੂੰਨ ਜਿਹੜਾ ਪੁਲਿਸ ਨਾਲ ਰਿਲੇਟਡ, ਤੁਸੀਂ ਦੇਖੋ ਅੱਜ ਵੀ ਅੰਗਰੇਜ਼ਾਂ ਦਾ ਜਿਹੜੇ 1862 ਦਾ ਕੋਈ ਐਕਟ ਹੈ, ਕੋਈ ਜੇਲ ਮੈਨੂਅਲਸ ਨੇ, ਪੁਲਿਸ ਐਕਟ ਨੇ, ਈਵਨ ਐਪੀਡੈਮਿਕ ਦੇ ਨਾਂ ਥੱਲੇ 1897 ਦੇ ਐਕਟ ਦਾ ਮਿਸਯੂਜ਼ ਕਰਕੇ ਜਿਹਨੂੰ ਮਰਜ਼ੀ ਚੁੱਕ ਲੈਂਦੇ ਨੇ। ਹੁਣ ਯੂਪੀ ਦੇ ਇੱਕ ਸਾਬਕਾ ਆਈਏਐਸ ਆਫੀਸਰ ਨੇ ਸਵਾਲ ਚੁੱਕਿਆ ਕਿ ਵੀ ਇਹ ਯੂਪੀ 'ਚ ਬੜਾ ਕਿਹਾ ਜਾ ਰਿਹਾ ਜੀ, ਹੋਇਆ ਵੀ ਇਹ ਕਰੋਨਾ ਕਿੱਥੇ ਕੰਟਰੋਲ ਹੋਇਆ, ਉਹਨੇ ਆਪੋਜ਼ਿਟ ਫਿਗਰ ਦਿੱਤੀ, ਉਹਨੂੰ ਕੱਲ ਘਰੋਂ ਚੁੱਕ ਲਿਆ ਉਸ ਐਪੀਡੈਮਿਕ ਐਕਟ ਦੇ ਥੱਲੇ ਕਿ ਤੂੰ ਲੋਕਾਂ ਦੇ ਵਿੱਚ ਜਿਹੜੇ ਅਫਵਾਹਾਂ ਫੈਲਾ ਰਹੇ। ਸੋ ਇਹ ਸਾਰੇ ਐਕਟ ਇਹਨਾਂ ਨੂੰ ਕਿਉਂ ਪੋਸਟ 47 ਉਹਨਾਂ ਨੇ ਐਬਰੋਗੇਟ ਨਹੀਂ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਭਾਈ ਜਾਣ ਲੱਗੇ ਅੰਗਰੇਜ਼ ਬਾਣੀਆਂ ਜਿਹੜਾ ਹੈ ਉਹ ਹਿੰਦੂ ਬ੍ਰਾਹਮਣ ਬਾਣੀਆਂ ਦੇ ਹੱਥ 'ਚ ਪਾਵਰ ਦੇ ਗਏ, ਔਰ ਇਸੇ ਹੀ ਇਹਨਾਂ ਚੋਂ ਹੀ ਇਕੱਠੇ ਕੀਤੇ ਹੋਏ ਪੁਲਸੀਏ, ਇਹਨਾਂ ਰਾਹੀਂ ਜਿਹੜਾ ਅਸੀਂ ਜਿਹੜਾ ਲੋਕਾਂ ਦੇ ਉੱਤੇ ਰਾਜ ਕਰਾਂਗੇ। ਔਰ ਜਿੰਨਾ ਖੌਫ ਜਿੰਨਾ ਡਰ ਇਸ ਪੁਲਿਸ ਦਾ, ਘੱਟੋ ਘੱਟ ਇਹਨਾਂ ਮੁਲਕਾਂ 'ਚ ਭਾਵੇਂ ਕਮਜ਼ੋਰੀਆਂ ਨੇ, ਪਰ ਤੁਸੀਂ ਕਿਤੇ ਹਾਈਵੇ ਤੇ ਫਸ ਗਏ ਹੋ, ਤੁਹਾਡੀ ਗੱਡੀ ਖਰਾਬ ਹੋ ਗਈ, ਕੋਈ ਹੋਰ ਪ੍ਰੋਬਲਮ ਹੈ, ਜਦੋਂ ਪੁਲਿਸ ਦੀ ਗੱਡੀ ਆਉਂਦੀ ਹੈ ਤੇ ਤੁਹਾਨੂੰ ਸਕੂਨ ਮਿਲਦਾ ਹੈ ਕਿ ਭਾਈ ਹੁਣ ਤੁਹਾਨੂੰ ਉਹ ਜਿਹੜਾ ਥਾਂ ਤੇ ਪਹੁੰਚਾਣਗੇ ਵੀ, ਉਹ ਤੁਹਾਨੂੰ ਟਿਕਟ ਵੀ ਦਿੰਦੇ ਨੇ, ਸਰ ਕਹਿ ਕੇ ਐਡਰੈਸ ਕਰਦੇ ਨੇ। ਹੁਣ ਇਹਦੇ ਆਪੋਜ਼ਿਟ ਦੇਖੋ ਕਿ ਉੱਥੇ ਜਦੋਂ ਕੋਈ ਪੁਲਿਸ ਵਾਲਾ ਤੁਹਾਡੇ ਨੇੜੇ ਆ ਜਾਏ, ਬੰਦਾ ਸਭ ਤੋਂ ਪਹਿਲਾਂ ਤਾਂ ਆਪਣਾ ਬਟੂਆ ਕੱਢ ਕੇ ਜਰਾਬਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਦੂਰੋਂ ਹੀ ਕਿ ਵੀ ਜੋ ਹੈ ਇਹਨੇ ਮੇਰੀ ਜੇਬ ਫੋੜ ਕੇ ਕੱਢ ਲੈਣਾ, ਔਰ ਉਹਨੂੰ ਹੁੰਦਾ ਹੈ ਕਿ ਭਾਈ, ਔਰ ਆਉਂਦੇ ਉਹ ਗਾਲ ਤੋਂ ਸ਼ੁਰੂ ਕਰੇਗਾ ਔਰ ਕਿਸ ਕਿਸਮ ਦਾ ਉਹਨਾਂ ਦਾ ਵਰਤਾਰ ਹੈ। ਪਰ ਇਹ ਗੁਲਾਮ ਜ਼ਹਿਨੀਅਤ ਲੋਕ ਜਿਹੜੇ ਨੇ, ਉਹਨਾਂ ਨੇ ਇਹਨੂੰ ਵੀ ਰੱਬ ਦਾ ਭਾਣਾ ਹੀ ਮੰਨਿਆ ਹੋਇਆ, ਔਰ ਜਿਹੜਾ ਉਹਨਾਂ ਨੂੰ ਚੈਲੰਜ ਕਰਦਾ, ਮੈਂ ਸਮਝਦਾ ਵੀ ਭਾਵੇਂ ਅਸੀਂ ਨਹੀਂ ਜਾਣਦੇ ਉਹ ਨਿਹੰਗ ਕੌਣ ਸੀ, ਉਹਦਾ ਪਾਸਟ ਕੀ ਹੈ, ਲੇਕਿਨ ਉਹਨੇ ਜਦੋਂ ਪਟਿਆਲੇ ਦੇ ਵਿੱਚ ਪੁਲਿਸ ਦੀ ਉਸ ਧੱਕੇਸ਼ਾਹੀ ਦੇ ਖਿਲਾਫ ਉਹਨੇ ਜਿਹੜਾ ਉਹ ਆਪਣੀ ਆਵਾਜ਼ ਚੁੱਕੀ ਔਰ ਉਹਨੇ ਖਾਲਸਾਈ ਜਲਵਾ ਦਿਖਾਇਆ, ਤੇ ਉਸ ਦਾ ਹਸ਼ਰ ਕੀ ਕੀਤਾ ਗਿਆ ਬਾਅਦ ਦੇ ਵਿੱਚ, ਉਹਦੇ ਨਾਲ ਕਿਸੇ ਨੂੰ ਆਉਂਦਾ, ਉਹਨਾਂ ਨੂੰ ਇਹ ਸੀ ਦੇਖੋ ਜੀ ਲਾ ਐਂਡ ਆਰਡਰ ਦੀ, ਔਰ ਉਹਦੇ ਵੱਡੇ ਵੱਡੇ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਵਕੀਲ ਦੂਜੇ ਤੀਜੇ ਨੇ, ਉਹ ਵੀ ਉਹਦੇ ਨਾਲ ਆ ਕੇ ਖਲੋ ਗਏ ਜੀ, ਪੁਲਿਸ ਔਰ ਆਪਣੀ ਡਿਊਟੀ ਕੀਤੀ, ਫਲਾਣਾ ਕੀਤਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਚੇਂਜ ਉਦੋਂ ਹੁੰਦੀ ਹੈ ਜਦੋਂ ਲੋਕ ਸਮਝਦੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ, ਜੇ ਨਹੀਂ ਹੈ ਤੇ ਫਿਰ ਸਦੀਆਂ ਜੇ ਗੁਲਾਮੀ ਹੈ ਤਾਂ ਠੀਕ ਹੈ, 700-800 ਸਾਲ ਆਟੋਮਨ ਐਮਪਾਇਰ ਮਿਡਲ ਈਸਟ ਦੇ ਵਿੱਚ ਰਿਹਾ, 800-900 ਸਾਲ ਉਸ ਖਿੱਤੇ ਦੇ ਲੋਕਾਂ ਨੇ
ਗੁਲਾਮੀ ਦੇਖੀ, ਜਿੱਥੇ ਵੀ ਹੋਇਆ ਜਦੋਂ ਤੱਕ ਤੁਸੀਂ ਚੈਲੰਜ ਨਹੀਂ ਕਰਦੇ ਕਿ ਭਾਈ ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ, ਕੋਈ ਤਬਦੀਲੀ ਨਹੀਂ ਹੋ ਸਕਦੀ। ਔਰ ਜ਼ਾਹਿਰ ਹੈ ਕਿ ਦੁਨੀਆ ਦੇ ਵਿੱਚ ਹਮੇਸ਼ਾ ਜਦੋਂ ਚੈਲੰਜ ਹੁੰਦਾ ਹੈ ਉਹਦੇ ਚੋਂ ਹੀ ਕੁਝ ਚੰਗਾ ਨਿਕਲਦਾ ਹੈ। ਔਰ ਮੈਂ ਕੁਦਰਤੀ ਇੱਕ ਆਰਟੀਕਲ BBC 'ਚ ਦੇਖ ਰਿਹਾ ਸੀ ਕਿ ਭਾਈ ਇਹ ਜਿਹੜਾ ਪੁਲਿਸ ਦਾ ਇਹ ਸਾਰੇ ਦੇ ਖਿਲਾਫ ਜਿਹੜੀ ਮੂਵਮੈਂਟ ਹੈ ਉਹਨੇ ਕੀ ਜਿਹੜੇ ਨੇ ਪੋਜ਼ਿਟਿਵ ਐਸਪੈਕਟ ਛੱਡੇ ਨੇ। ਸੋ ਉਹਦੇ 'ਚ ਉਹਨਾਂ ਦੇ ਕੁਝ ਨੁਕਤੇ ਨੇ ਕਿ ਗਲੋਬਲ ਟ੍ਰਿਬਿਊਟਸ ਐਂਡ ਪ੍ਰੋਟੈਸਟ, ਕਿ ਦੁਨੀਆ 'ਚ ਪਹਿਲੀ ਵਾਰ ਹੈ ਕਿ ਇਸ ਲੈਵਲ ਦੇ ਉੱਤੇ ਯਕਜ਼ਦੀ ਦਾ ਇਜ਼ਹਾਰ ਹੈ, ਇੱਕ ਕਾਲੇ ਬੰਦੇ ਦੇ ਨਾਲ ਧੱਕਾ, ਸਾਰਾ ਹੀ ਰੇਸਿਜ਼ਮ ਜਿਹੜਾ ਸੁਸਾਇਟੀ 'ਚ ਹੈ ਉਸ ਨੂੰ ਜਿਵੇਂ ਫੋੜੇ ਨੂੰ ਚੀਰਾ ਦਿੱਤਾ ਜਾਂਦਾ ਹੈ, ਇਸ ਵਾਂਗ ਹੋਇਆ ਕਿ ਭਾਈ ਐਡਮਿਟ ਕਰਨਾ ਸ਼ੁਰੂ ਕੀਤਾ ਹੈ, ਐਕਨੋਲੇਜ ਹੋਇਆ। ਔਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਐਡਮਿਟ ਕਰਦੇ ਹੋ, ਐਕਨੋਲੇਜ ਕਰਦੇ ਹੋ, ਤੇ ਫਿਰ ਤਬਦੀਲੀ ਹੁੰਦੀ ਹੈ। ਸਟੈਚੂਜ਼ ਬੀਇੰਗ ਟੇਕਨ ਡਾਊਨ, ਉਹਨਾਂ ਨੇ ਕਿਹਾ ਜੀ ਇਸ ਸਾਰੇ ਨੇ ਜਿਹੜਾ ਸਲੇਵਰੀ ਦਾ ਦੌਰ ਹੈ ਉਹਨੂੰ ਸਾਹਮਣੇ ਲੈ ਆਂਦਾ, ਔਰ ਉਹਨਾਂ ਦੇ ਵੀ ਸਟੈਚੂ ਹਟ ਰਹੇ ਨੇ ਤਾਂ ਕਿ ਜਿਹੜੇ ਪਾਸਟ ਹਿਸਟਰੀ ਦੇ ਇਨਜਸਟਿਸ ਨੇ ਘੱਟੋ ਘੱਟ ਇਹ ਜਨਰੇਸ਼ਨਾਂ ਉਹਨੂੰ ਓਵਰ ਕਰ ਦੇਣ। ਬਈ ਅਮਰੀਕਾ ਦੇ ਵਿੱਚ ਕਨਫੈਡਰੇਟ ਝੰਡੇ ਹਟਾਏ ਜਾ ਰਹੇ ਨੇ, ਬੁੱਤ ਹਟਾਏ ਜਾ ਰਹੇ ਨੇ ਉਹਨਾਂ ਫੌਜੀ ਜਰਨੈਲਾਂ ਦੇ ਜਿਹੜੇ ਸਲੇਵਰੀ ਦੇ ਹੱਕ 'ਚ ਲੜੇ। ਔਰ ਇਹ ਹੈ ਕੰਪਨੀ ਸਟੈਂਡਿੰਗ ਇਨ ਸੋਲੀਟੈਰਿਟੀ ਵਿਦ ਬਲੈਕ ਲਾਈਵਸ ਮੈਟਰ, ਕਿ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਕੰਪਨੀਆਂ ਉਹਨਾਂ ਨੇ ਵੀ ਜਿਹੜਾ ਹੈ ਉਹਨਾਂ ਨੂੰ ਵੀ ਲੱਗਾ ਕਿ ਭਾਈ ਲੋਕਾਂ ਦੇ ਅਸੀਂ ਵੀ ਰੋਹ ਦਾ ਸ਼ਿਕਾਰ ਹੋਵਾਂਗੇ, ਉਹ ਜਿਹੜੇ ਨੇ ਆ ਕੇ ਸਾਹਮਣੇ ਖਲੋਤੇ ਨੇ। ਫਿਰ ਇਸ ਸਭ ਦਾ ਨਤੀਜਾ ਹੈ ਕਿ ਜਿੱਥੇ ਜੋ ਪੁਲਿਸ ਕਰਨ ਵਾਲੇ ਨੇ ਪੁਲਿਸ ਆਫੀਸਰਸ ਚਾਰਜਡ, ਹੁਣ ਈਵਨ ਮਿਨੀਐਪੋਲਿਸ ਦੇ ਵਿੱਚ ਵੀ ਉਹਨਾਂ ਨੂੰ ਚਾਰਜ ਕੀਤਾ ਗਿਆ। ਫਿਰ ਪੁਲਿਸ ਡਿਪਾਰਟਮੈਂਟਸ ਆਰ ਮੇਕਿੰਗ ਚੇਂਜਸ, ਕਿ ਇਹਦੇ ਨਾਲ ਥਾਂ ਥਾਈਂ ਪੁਲਿਸ ਡਿਪਾਰਟਮੈਂਟ 'ਚ ਆਪਣੇ ਲੈਵਲ ਤੇ ਵੀ ਡਿਪਾਰਟਮੈਂਟਲ ਚੇਂਜਸ ਵੀ ਹੋ ਰਹੀਆਂ ਨੇ, ਲਾਅ ਦੇ ਲੈਵਲ ਤੇ ਵੀ ਨਵੇਂ ਲੈਜਿਸਲੇਚਰ ਆ ਰਹੇ ਨੇ। ਡੋਨੇਟਿੰਗ ਟੂ ਚੈਰਿਟੀਜ਼ ਐਂਡ ਬੇਲਿੰਗ ਆਊਟ ਪ੍ਰੋਟੈਸਟਰਸ। ਅੱਛਾ, ਹੁਣ ਜਿਹੜੇ ਪ੍ਰੋਟੈਸਟ ਨੇ ਜ਼ਾਹਰ ਹੈ ਪੁਲਿਸ ਉਹਨਾਂ ਨੂੰ ਫੜ ਵੀ ਰਹੀ ਹੈ, ਚਾਰਜ ਵੀ ਕਰ ਰਹੀ ਹੈ। ਹੁਣ ਆਲ ਆਫ ਏ ਸਡਨ ਜਿਹੜੇ ਲੋਕ ਭਾਵੇਂ ਆਪ ਪ੍ਰੋਟੈਸਟ ਨਹੀਂ ਨੇ, ਉਹ ਡੋਨੇਟ ਕਰ ਰਹੇ ਨੇ ਉਹਨਾਂ ਚੈਰਿਟੀਜ਼ ਨੂੰ, ਜਿਹੜੇ ਅੰਦਰ ਫੜੇ ਨੇ ਉਹਨਾਂ ਨੂੰ ਛਡਾਉਣ ਦੇ ਲਈ ਬੌਂਡ ਜਿਹੜੇ ਨੇ ਪੋਸਟ ਕਰ ਰਹੀਆਂ ਨੇ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਪੋਰਟ ਹੈ ਕਿ ਡੋਨੇਟਿੰਗ ਟੂ ਚੈਰਿਟੀਜ਼, ਬੇਲਿੰਗ ਆਊਟ ਪ੍ਰੋਟੈਸਟਰ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਵੀ ਜਿਹੜੀ ਪਾਰਟ ਆ ਗਿਆ ਕਿ more people are speaking out about the everyday racism and discrimination they have faced। ਉਹ ਸਾਰੇ ਪਿੱਛੇ ਕਿਹਦੇ ਨਾਲ ਕੀ ਹੋਇਆ ਉਹਨਾਂ ਨੂੰ ਇਹ ਜਿਹੜੀ ਲਫ਼ਜ਼ ਵੀ ਮੂੰਹ ਆਇਆ ਕਿ ਯੂ ਆਰ ਏ ਰੇਸਿਸਟ, ਇਹ ਇਸ ਸਾਰੇ ਪੀਰੀਅਡ ਦੇ ਵਿੱਚ ਸਾਹਮਣੇ ਆਇਆ। ਔਰ ਇਸ ਦੇ ਨਾਲ ਕਿ ਈਵਨ ਜਿਹੜਾ ਬਲੈਕ ਆਊਟ ਟਿਊਜ਼ਡੇ ਉਹਨਾਂ ਨੇ ਕਿਹਾ ਵੀ ਸਟੈਂਡ ਵਿਦ ਬਲੈਕ ਕਮਿਊਨਿਟੀ, our employees, our partners, our artists and creators in the fight against racism, injustice and inequality। So kalla gal racism tak nahi hai, now it is not the time for silence। We will continue to use the power of our platform to amplify black voices so they are heard। So ਇਹ ਜਿਹੜਾ ਇਸ ਦੇ ਉੱਤੇ ਵੀ ਜਿਹੜੀ ਆਈ street names changed, ਇਹ ਵੀ ਇੱਕ ਬੜਾ ਜ਼ਬਰਦਸਤ ਗੱਲ ਹੈ। ਹੁਣ ਜਿੱਥੇ ਇੰਗਲੈਂਡ ਦੇ ਵਿੱਚ ਹੈਵਲੌਕ ਸ਼ਾਇਦ ਸਿਟੀ ਹੈ, ਉੱਥੇ ਜਿਹੜੀ ਸਟਰੀਟ ਦਾ ਨਾਂ ਹੈ ਉਹ ਬਹੁਤ ਵੱਡਾ ਸੈਲੀਬ੍ਰਿਟੀ ਬੰਦਾ ਸੀ, ਲੇਕਿਨ ਉਹ ਸਲੇਵ ਟ੍ਰੇਡ ਸੀ ਔਰ ਉੱਥੋਂ ਦੇ ਸਾਬਕਾ ਮੇਅਰ ਮਾਨ ਫੈਮਿਲੀ ਜਾਂ ਸਿੱਖ ਮੇਅਰ ਸੀ। ਇਹ ਮੂਵ ਚੱਲਿਆ ਕਿ ਭਾਈ ਇਹ ਜਿਹੜਾ ਇਸ ਸਟਰੀਟ ਦਾ ਨਾਂ ਹੈਵਲੌਕ ਦੇ ਵਿੱਚ ਗੁਰੂ ਨਾਨਕ ਸਟਰੀਟ ਰੱਖਿਆ ਜਾਏ ਕਿਉਂਕਿ ਉੱਥੇ ਗੁਰਦੁਆਰਾ ਹੈ। ਸੋ ਬੁੱਤ ਵੀ ਢੱਠ ਰਹੇ ਨੇ ਔਰ ਜਿਹੜੇ ਇਹਨਾਂ ਦੇ ਨਾਂ ਦੇ ਉੱਤੇ ਬਣੀਆਂ ਹੋਈਆਂ ਇਮਾਰਤਾਂ ਜਾਂ ਸੜਕਾਂ ਨੇ ਇਹਨਾਂ ਦਾ ਵੀ ਖਾਤਮਾ ਹੋ ਰਿਹਾ। ਔਰ ਫਿਰ ਫਾਈਨਲ ਹੈ ਪ੍ਰੋਗਰਾਮਸ ਟੇਕਨ ਆਫ ਸਟ੍ਰੀਮਿੰਗ ਪਲੇਟਫਾਰਮਸ, ਕਿ ਜਿਹੜੇ ਪ੍ਰੋਗਰਾਮ ਭਾਵੇਂ ਕਾਮੇਡੀ ਸ਼ੋਜ਼ ਦੇ ਨਾਂ ਥੱਲੇ ਅਦਰਵਾਈਜ਼ ਰੇਸਿਜ਼ਮ ਫੈਲਾਉਂਦੇ ਨੇ, ਉਹ ਵੀ ਫੇਸਬੁੱਕ ਤੇ YouTube Instagram ਇਹ ਪੂਰੀ ਮੂਵਮੈਂਟ ਬਣੀ ਕਿ ਇਹ ਆਫ ਕਰੋ। ਇਹ ਵੱਖਰੀ ਗੱਲ ਹੈ ਕਿ ਭਾਰਤ ਦੇ ਵਿੱਚ ਉਹਨਾਂ ਦੀ ਹਕੂਮਤ ਦਾ ਇਹ ਪ੍ਰੈਸ਼ਰ ਇਹਨਾਂ ਤੇ ਬਣਿਆ ਕਿ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਨੇ, ਜਿਹੜੇ ਭਾਰਤੀ ਜ਼ੁਲਮਾਂ ਨੂੰ ਬੇਨਕਾਬ ਕਰ ਰਹੇ ਨੇ, ਉਹਨਾਂ ਨੂੰ ਆਫ ਸਟ੍ਰੀਮ ਕਰੋ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਭਾਈ TV 84 YouTube Facebook ਵਿਦ ਇਨ ਇੰਡੀਆ ਬੈਨ ਕਰ ਦਿੱਤਾ ਗਿਆ। ਔਰ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਵਾਂਗੇ ਕਿ TV 84 ਪੰਜਾਬ ਦੇ ਥੱਲੇ ਸਟ੍ਰੀਮਿੰਗ ਅਸੀਂ ਉਸ ਨੂੰ ਕਰਦੇ ਹਾਂ, ਪ੍ਰੋਗਰਾਮ ਉਸ ਤੇ ਅਪਲੋਡ ਹੁੰਦੇ ਨੇ, ਸੋ ਉਹਦੇ ਤੇ ਉਹ ਵਾਚ ਕਰ ਸਕਦੇ ਨੇ।
ਔਰ ਇਹ ਸਾਰਾ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਕਿਸ ਲੈਵਲ ਦੇ ਉੱਤੇ ਇਹ ਸਾਰੀ ਗੱਲ ਪਹੁੰਚੀ ਹੋਈ ਹੈ ਕਿ ਦੁਨੀਆ ਦੇ ਵਿੱਚ ਜਦੋਂ ਲੋਕ ਖਲੋਂਦੇ ਨੇ, ਜਿਹਨੂੰ ਇੱਕ ਅਕਸਰ ਪਪੂਲਰ ਫਰੇਜ਼ ਕਿਹਾ ਜਾਂਦਾ ਹੈ कि जमाना झुकता है, कोई झुकाने वाला चाहिए, कि जरूर झुकदा है जमाना। और सचमुच किवें एक डेड बॉडी ने जिहड़ा कि रेसिज्म दा शिकार होया मिस्टर फ्लॉयड, जिउंदे जी तां जमाने बदलदे ने पर किवें उस सारे ने बदलिया ਇਹ ਆਪਣੇ ਆਪ ਦੇ ਵਿੱਚ। ਔਰ ਮੈਂ ਇਵਨ ਦੇਖ ਰਿਹਾ ਕਿ ਜਿਵੇਂ ਕਰੋਨਾ ਵਾਇਰਸ ਦੇ ਮੁੱਦੇ ਦੇ ਉੱਤੇ ਕਾਫੀ ਸਖਤ ਲਾਈਨ ਸੀ ਅਮਰੀਕਾ ਦੀ, ਔਰ ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਦੀ। ਲੇਕਿਨ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਰਾਦਰ ਜਿਹੜੀ ਰੈਲੀ ਉਹਨਾਂ ਨੇ ਓਕਲਾਹੋਮਾ ਦੇ ਵਿੱਚ ਕਰਨੀ ਸੀ, ਉਹ ਕਿਉਂਕਿ ਉਹੀ ਦਿਨ ਸੀ ਜਿੱਦਣ ਪ੍ਰੋਕਲੇਮੇਸ਼ਨ ਕੀਤੀ ਗਈ। ਹਾਲਾਂ ਮੈਨੂੰ ਇਹ ਲੱਗਦਾ ਸੀ ਵੀ ਸ਼ਾਇਦ ਇਹ ਗੁੱਡ ਸਟਾਰਟ ਹੈ ਕਿ ਟਰੰਪ ਨੇ ਜਿੱਦਣ ਇੱਥੋਂ ਸਲੇਵਰੀ ਮੁੱਕੀ। ਜ਼ਾਹਰ ਹੈ ਕਿ ਅਬਰਾਹਿਮ ਲਿੰਕਨ ਰਿਪਬਲਿਕਨ ਸੀ ਤੇ ਰਿਪਬਲਿਕਨ ਦਾ ਕ੍ਰੈਡਿਟ ਵੀ ਲੈਂਦੇ ਨੇ, ਭਾਵੇਂ ਵੋਟਾਂ ਲੈਣ ਵੇਲੇ ਜਿਹੜੀਆਂ ਨੇ ਉਹ ਗੋਰਾਵਾਦ ਵੀ ਖੜਾ ਕਰਦੇ ਨੇ। ਪਰ ਇਸ ਦੇ ਉਲਟੇ ਦੇ ਇਹਦਾ ਰਾਦਰ ਕ੍ਰਿਟਿਸਿਜ਼ਮ ਹੋਇਆ ਕਿ ਭਾਈ ਇਹ ਸੈਲੀਬ੍ਰੇਸ਼ਨ ਦਾ ਡੇ ਹੈ ਕਾਲਿਆਂ ਦੇ ਲਈ, ਜਦੋਂ ਕਿ ਇਹ ਮੁੱਕੀ ਸੀ ਇਹ ਡੇਟ। ਔਰ ਉਹਨੇ ਕਿਹਾ ਟਰੰਪ ਨੇ ਕਿ ਜੀ ਮੈਂ ਆਪਣੇ ਸਪੋਰਟਰਸ ਔਰ ਬਹੁਤ ਸਾਰਿਆਂ ਦੇ ਕਹਿਣ ਤੋਂ ਬਾਅਦ ਉਹ ਡੇਟ ਅਗਲੇ ਸ਼ਾਇਦ 19 ਜਾਂ 20 ਜੂਨ ਨੂੰ ਰੈਲੀ ਕਰਾਂਗਾ ਓਕਲਾਹੋਮਾ। ਇਹ ਵੀ ਇੱਕ ਪੋਜ਼ਿਟਿਵ ਗੱਲ ਹੈ। ਔਰ ਈਵਨ ਚੀਨ ਦੇ ਹਵਾਲੇ ਨਾਲ ਵੀ ਮੈਂ ਇਹ ਦੇਖ ਰਿਹਾ ਕਿ ਅਸੀਂ ਜ਼ਿਕਰ ਕੀਤਾ ਸੀ ਕਿ ਕੋਈ ਇੱਥੋਂ ਰੈਟਰਿਕ ਨਹੀਂ ਆਇਆ, ਬਿਆਨਬਾਜ਼ੀ ਨਹੀਂ ਆਈ ਚੀਨ ਦੇ ਖਿਲਾਫ। ਸੋ ਉਹ ਕਈ ਵਾਰੀ ਬਿਹਾਈਂਡ ਦਾ ਕਰਟਨ ਡਿਪਲੋਮੇਸੀ ਚੱਲ ਰਹੀ ਹੁੰਦੀ ਹੈ। ਔਰ ਇਹ ਗੱਲ ਸਾਹਮਣੇ ਆਈ ਹੈ ਕਿ ਭਾਈ ਆਉਣ ਵਾਲੇ ਦਿਨਾਂ 'ਚ ਜਿਵੇਂ ਸੀਨੀਅਰ US ਚਾਈਨਾ ਆਫੀਸ਼ੀਅਲਸ ਟੂ ਮੀਟ ਇਨ ਹਵਾਈ seeking to ease tensions reports ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਔਰ ਚੀਨ ਦੇ ਸੀਨੀਅਰ ਆਫੀਸ਼ੀਅਲ ਦੀ ਮੀਟਿੰਗ ਹੋ ਰਹੀ ਹੈ ਹਵਾਈ ਦੇ ਵਿੱਚ, ਤਾਂ ਕਿ ਜਿਹੜੀ ਅਮਰੀਕਾ ਚੀਨ ਦੇ ਵਿਚਾਲੇ ਵਧੀ ਹੋਈ ਕਸ਼ੀਦਗੀ ਹੈ ਉਹਨੂੰ ਘਟਾਇਆ ਜਾ ਸਕੇ। ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ। ਅਸੀਂ ਸਮਝਦੇ ਹਾਂ ਕਿ ਦੋਨੋਂ ਆਪਣੇ ਮਾਈਟ ਦੇ ਵਿੱਚ ਸੁਪਰ ਪਾਵਰਸ ਨੇ। ਅਮਰੀਕਾ ਐਸਟੈਬਲਿਸ਼ਡ ਹੈ, ਚਾਈਨਾ ਐਸਪਾਇਰਿੰਗ ਹੈ। ਔਰ ਇਹ ਚੰਗੀ ਗੱਲ ਹੋਏਗੀ ਕਿਉਂਕਿ ਇਹ ਜਿਹੜੇ ਕੋਰੋਨਾ ਦਾ ਚੈਲੰਜ ਹੈ, ਹੁਣ ਈਵਨ ਬੀਜਿੰਗ ਦੇ ਵਿੱਚ ਚਾਈਨਾ 'ਚ ਵਾਪਸ ਕੁਝ ਕੇਸ ਆਏ ਨੇ, 20-25 ਕੇਸ ਨਵੇਂ ਡਿਟੈਕਟ ਹੋਏ ਨੇ। ਔਰ ਜਿਵੇਂ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਕਸਪਰਟ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਉਹਦੀ ਸੈਕੰਡ ਵੇਵ ਵੀ ਆਏਗੀ। ਸੋ ਬੇਸ਼ੱਕ ਅਮਰੀਕਾ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਆਪਣਾ ਨਾਤਾ ਤੋੜ ਲਿਆ ਹੈ, ਉਹਨਾਂ ਦੀ ਏਡ ਵੀ ਬੰਦ ਕਰ ਦਿੱਤੀ ਹੈ, ਪਰ ਕੋਈ ਸ਼ੱਕ ਨਹੀਂ ਹੈ ਅਮਰੀਕਾ ਵੱਡੀ ਪਾਵਰ ਹੈ, ਰਿਸਰਚ ਲੈਬਸ ਨੇ। ਔਰ ਜੇ ਇਸ ਵੇਲੇ 100 ਦੇ ਕਰੀਬ ਲੈਬਸ ਦੇ ਵਿੱਚ ਦੁਨੀਆ 'ਚ ਕੰਮ ਹੋ ਰਿਹਾ ਹੈ ਕੋਰੋਨਾ ਵਾਇਰਸ ਵੈਕਸੀਨ ਦੇ ਲਈ, ਤੇ ਅਮਰੀਕਾ ਦਾ ਔਨ ਬੋਰਡ ਹੋਣਾ ਬੜਾ ਜ਼ਰੂਰੀ ਹੈ। ਔਰ ਮੇਰਾ ਖਿਆਲ ਹੈ ਵੀ ਚਾਈਨਾ ਨੇ ਵੀ ਇਹ ਜ਼ਰੂਰ ਰਿਅਲਾਈਜ਼ ਕੀਤਾ ਹੋਏਗਾ ਕਿ ਇਨ ਦਾ ਐਂਡ ਆਫ ਦਾ ਡੇ ਉਸੇ ਹੀ ਸਪੇਸ ਦੇ ਵਿੱਚ ਜਿਹੜੀ ਹੈ ਬੀਬੀ ਸਟੈਚੂ ਆਫ ਲਿਬਰਟੀ ਨੇ ਵੀ ਐਗਜ਼ਿਸਟ ਕਰਨਾ ਹੈ ਔਰ ਉਹਨਾਂ ਦੇ ਡਰੈਗਨ ਨੇ ਵੀ ਹੋਣਾ। ਔਰ ਇਹ ਵੱਖਰੀ ਗੱਲ ਹੈ ਕਿ ਇੰਡੀਅਨ ਹਾਥੀ ਜਿਹੜਾ ਉਹ ਹੁਣ ਜਿਹੜਾ ਉਹ ਪਹਿਲਾਂ ਜਿਹੜਾ ਬੇਮੁਹਾਰਾ ਹੋਇਆ ਸੀ, ਜਿਹਨੂੰ ਕਹਿੰਦੇ ਨੇ ਝੂਠ ਦੀ ਸ਼ਰਾਬ ਪਿਆ ਕੇ, ਉਹ ਤਾਂ ਡਰੈਗਨ ਨੇ ਉਹਦੇ ਚ ਮਾਰਿਆ ਜਾ ਕੇ ਸਿਰ। ਹਾਥੀ ਤਾਂ ਉਹਨਾਂ ਨੇ ਲਦਾਖ ਤੋਂ ਥੱਲੇ ਨੂੰ ਪੁੱਠਾ ਮੋੜ ਦਿੱਤਾ ਹੈ। ਲੇਕਿਨ ਅਮਰੀਕਾ ਨੂੰ ਵੀ ਉਹਨਾਂ ਨੇ ਦੱਸ ਦਿੱਤਾ ਹੈ ਕਿ ਭਾਈ ਇਹ ਜਿਹੜਾ ਤੁਸੀਂ ਇਧਰੋਂ ਸਟੈਚੂ ਆਫ ਲਿਬਰਟੀ ਦੇ ਨਾਂ ਥੱਲੇ ਉਧਰ ਹਾਥੀ ਖੜਾ ਨਾ ਕਰੋ ਸਾਡੇ ਬਰਾਬਰ। ਸੋ ਮੇਰਾ ਖਿਆਲ ਹੈ ਵੀ ਜਿਵੇਂ ਚਾਈਨਾ ਨੇ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਖਾਸ ਤੌਰ ਤੇ ਜਿਹੜੀ ਹੈ ਉਹਨਾਂ ਨੇ ਵੀ ਲਚਕ ਦਿਖਾਈ ਹੈ, ਜਿਹੜੀ ਜ਼ਰੂਰੀ ਵੀ ਹੈ। ਔਰ ਭਾਰਤ ਇਸ ਵੇਲੇ ਬਹੁਤ ਬੁਰੀ ਹਾਲਤ 'ਚ ਹੈ ਕੋਰੋਨਾ ਦੇ ਮਾਮਲੇ 'ਚ। ਅੱਜ ਹੀ ਦਿੱਲੀ ਦੇ ਹਵਾਲੇ ਨਾਲ ਇਹ ਸੀ ਕਿ ਭਾਈ 25-25 30-30 ਸਿਵੇ बढ़ रहे हैं और ਉਹਦੀ ਪਿਕਚਰ ਵੀ ਸਾਹਮਣੇ ਹੈ, ਵੀਡੀਓ ਵੀ। ਔਰ 20-25 ਲਾਸ਼ਾਂ ਪਈਆਂ ਨੇ ਉੱਥੇ, ਵਾਰੀ ਨਹੀਂ ਆ ਰਹੀ। ਹਸਪਤਾਲਾਂ ਨੇ ਬਾਹਰ ਜੰਦੇ ਲਾ ਦਿੱਤੇ ਨੇ, ਨੋ ਐਡਮਿਸ਼ਨ, ਮੁਰਦੇ ਉੱਥੇ ਰੋਡ ਤੱਕ ਗੱਲ ਪਹੁੰਚ ਗਈ ਹੈ। ਔਰ ਹੁਣ ਬਜਾਏ ਕੰਟਰੋਲ ਕਰਨ ਦੇ ਅਮਿਤ ਸ਼ਾਹ ਔਰ ਇਹਨਾਂ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਕਿ ਕੇਜਰੀਵਾਲ ਜਿਹੜਾ ਹੈ ਉਹ ਠੀਕ ਹੈਂਡਲ ਨਹੀਂ ਕਰ ਰਿਹਾ। ਔਰ ਇਸੇ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਅੱਗੋਂ ਭੌਂਕਾ ਰੱਖਿਆ ਹੋਇਆ ਮਨਜਿੰਦਰ ਸੱਚਾ, ਉਹਦੀ ਵੀ ਵੀਡੀਓ ਹੈ ਕਿ ਬਹੁਤ ਬੁਰਾ ਹਾਲ ਹੋਣ ਜਾ ਰਿਹਾ। ਮੈਂ ਖੁਦ ਦੇਖਿਆ ਜਿਹੜਾ ਪੰਜਾਬੀ ਬਾਗ ਚੋਂ ਇੰਨੀਆਂ ਲਾਸ਼ਾਂ ਇੱਕ ਦਿਨ ਚ ਨੇ ਔਰ ਸ਼ਮਸ਼ਾਨ ਘਾਟ ਚ ਵਾਰੀ ਨਹੀਂ ਮਿਲ ਰਹੀ। ਔਰ ਜੋ ਹੋਣ ਜਾ ਰਿਹਾ, ਜਿਸ ਕਿਸਮ ਦਾ ਹਾਲ ਹੈ, ਜ਼ਾਹਰ ਹੈ ਭਾਰਤ ਇਸ ਵੇਲੇ ਦੁਨੀਆ ਚ ਕੋਰੋਨਾ ਕੇਸਿਸ ਦੇ ਮਾਮਲੇ ਚ ਚੌਥੇ ਨੰਬਰ ਤੇ ਹੈ।
और 3,21,131 टोटल केस ने भारत दे विच और 9,205 रिकॉर्डेड डेथ्स ने। हालांकि जो उथों वेरवे आ रहे ने ये 5 तो 6 गुना डेथ्स उत्थे ऑलरेडी हो चुकी हैं और ये जिहड़ी है बहुत वर्स्ट पासे वाल जा रहे। और इस सारे चो असी ग्लोबली देख रहे हैं कि टोटल 7,08,06,710 टोटल केसेस ने और अमरीका च जिहड़ा भी नंबर वध रहा है। अमरीका च 2,01,28,118 टोटल केसेस ने और अमरीका च भी डेथ्स 1,17,088 टोटल डेथ्स ने। सो कुल मिला के असी समझते हैं भी ये एक तो बाद एक क्राइसिस और भारत बारे ये भी है कि हुण उत्थे अजे कोरोना तो खड़ा नहीं सी छुट्टिया ते लंबियां लंबियां पूछां वाला मच्छर भी आ गया ते डेंगू दे केसेस भी शुरू हो गए ने। सो टिड्डी दल भी तुरया होया और टिड्डी दल उहदा डेंजर होर भी आने वाले दिनां च है। कोरोना दा इन्हां तो बिल्कुल जिहड़ियां इन्हां दियां कुछ स्टेट्स दा बिल्कुल हथखड़े वाली गल ही है। और आने वाले दिनां च असी इवन कल सुप्रीम कोर्ट दे इंडियन सुप्रीम कोर्ट ने कहा सी कि भाई जानवरां तो बदतर सलूक हो रहा है। लाशां जिहड़ियां ने वो गारबेज कैनां दे विच सुट्टियां जा रही हैं क्योंकि किते कोई ना प्रबंध है ना कोई डिग्निटी है और सब दौड़ रहे ने छड़ छड़ा के। सो ये महान भारत दा हाल है। साडी हमदर्दी भी है। मैं कोई इहनूं एक इंसानी दर्द दे नाते मैं महसूस करदा है कि आम बंदा ही सफर करदा है, उन्हां दा की कसूर है। लेकिन जदों तुसीं अखां बंद करके किसी दे जुल्म नूं सहारदे हो, किसी रजीम नूं चैलेंज करन तो भी जिहड़ा है वो कंन भनदे हो ते फिर अल्टीमेटली इस किस्म दे रजीम इस किस्म दे जिहड़े हाकम हुंदे ने उन्हां तो तुसीं फिर जस्टिस एक्सपैक्ट करो, ह्यूमन डिग्निटी एक्सपैक्ट करो, उन्हां तो तुसीं लभो कि भाई वो तुहाडीआं जिंदगियां दे विच आसानियां लिआणगे। ये मुमकिन नहीं हुंदा। सो असी तां रब दे चरनां च अरदास ही कर सकदे कि रब हिम्मत दे उत्थों दे वछिंदियां नूं भी और जिवें दुनिया दे विच तब्दीली दे लई हर इस किस्म दी स्टर जिहड़ी है कुछ ना कुछ पॉजिटिव दे विच ही एंड हुंदी है। वर्ल्ड वॉर्स चों भी पॉजिटिव मैसेज निकलदा रहा है पर भारत दे हवाले नाल असी होप तां कर सकदे कि भाई जिहड़ी पोलिटिकल अपहीवल भी हो रही है सब कुछ हो रहा है। लेकिन इस क्राइसिस चों जे फायदा हिंदू तवियां ने चुकना है। जिहड़ा चुक रहे ने लोग लाशां गिन रहे ने, ये वोटां गिन रहे ने ते जे लोकां नूं फिर भी इस गल दी समझ नहीं होएगी कि भाई इन्हां दा असल एजेंडा की है, फिर रब भी उन्हां दी मदद नहीं करदा जिहड़े अपनी मदद आप नहीं कर सकते। जी डॉक्टर साहब तुहाडा बहुत-बहुत शुक्रिया। इत्थे लेने ब्रेक व्यूअर्स तो साडे नाल इसे तरह ही बने रहना। मिलते हैं छोटे जे ब्रेक तो बाद। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼
ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਚੀਨ ਭਾਰਤ ਟਕਰਾਅ ਅੱਗੇ ਨਾਲੋਂ ਹੋਰ ਵੱਧ ਰਿਹਾ ਹੈ। ਭਾਰਤ ਵੱਲੋਂ 3500 ਦੇ ਕਰੀਬ ਮਜ਼ਦੂਰ ਲੱਦਾਖ ਦੇ ਰੋਡ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਭੇਜੇ ਗਏ ਹਨ। ਨੇਪਾਲ ਦੀ ਭਾਰਤ ਪ੍ਰਤੀ ਪਹੁੰਚ ਸਖਤ ਹੈ ਅਤੇ ਉਸ ਨੇ ਭਾਰਤ ਨਾਲ ਲੱਗਦੀਆਂ 15 ਬਾਰਡਰ ਪੋਸਟਾਂ ਤੇ ਫੌਜੀ ਤਾਇਨਾਤ ਕੀਤੇ ਹਨ। ਦੂਸਰੇ ਪਾਸੇ ਭਾਰਤ ਵੱਲੋਂ ਨੇਪਾਲ ਅਤੇ ਗਿਲਗਿਤ ਵਿੱਚ ਗੜਬੜ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੋਨਾਂ ਖਬਰਾਂ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਅਸੀਂ ਆਪਣੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਪਿਛਲੇ ਆਲਮੋਸਟ 2 ਹਫ਼ਤੇ ਤੋਂ ਜਿਹੜੀ ਸਾਡੀ ਕਮੈਂਟਰੀ ਹੈ ਭਾਰਤ ਚਾਈਨਾ ਦੇ ਵਿਚਕਾਰ ਜੋ ਚੱਲ ਰਿਹਾ ਹੈ ਤਨਾਤਨੀ, ਜਿਹੜੀ ਕਿ ਜ਼ਾਹਰ ਹੈ ਕਿ ਭਾਰਤ ਨੂੰ 1962 ਤੋਂ ਬਾਅਦ ਜਿੱਥੇ ਉਹਨਾਂ ਨੇ ਆਪਣੀ 90,000 ਸਕੁਅਰ ਕਿਲੋਮੀਟਰ ਟੈਰੀਟਰੀ, ਜਿਹਦੇ ਵਿੱਚ ਅਕਸਾਈ ਚੀਨੀ ਕੱਲਾ 39,000 ਸਕੁਅਰ ਕਿਲੋਮੀਟਰ ਹੈ, ਉਹ ਚੀਨ ਦੇ ਕੋਲ ਗਵਾਈ। ਉੱਥੇ ਇਹਦੇ ਬਾਵਜੂਦ ਕਿ ਆਪਣੇ ਆਪ ਨੂੰ ਬੜੀ ਸੁਪਰ ਪਾਵਰ, ਏਸ਼ੀਅਨ ਪਾਵਰ, ਏਸ਼ੀਅਨ ਟਾਈਗਰ, ਰਾਈਜ਼ਿੰਗ ਇੰਡੀਆ ਔਰ ਸਵੈ ਨਿਰਭਰ ਇੰਡੀਆ, ਇਸ ਕਿਸਮ ਦੇ ਸਲੋਗਨ ਦੇ ਬਾਵਜੂਦ ਇਸ ਬਾਰੇ ਕਿਸੇ ਨੂੰ ਕੋਈ ਦੋ ਰਾਵਾਂ ਨਹੀਂ, ਜਦ ਕੋਈ ਸ਼ੱਕ ਨਹੀਂ ਹੈ। ਉਹਨਾਂ ਦੇ ਖਿੱਤੇ ਦੇ ਆਪਣੇ ਵੀ ਜਿਹੜੇ ਉਹਨਾਂ ਦੇ ਇਮਾਨਦਾਰ ਜਰਨਲਿਸਟ ਨੇ ਜਾਂ ਤਬਸਰਾ ਨਿਗਾਰ ਨੇ ਜਾਂ ਐਕਸਪਰਟ ਨੇ ਕਿ ਭਾਰਤ ਨੂੰ ਬਹੁਤ ਬੁਰੀ ਤਰ੍ਹਾਂ ਚੀਨ ਨੇ ਹਿਊਮਿਲੇਟ ਹੀ ਨਹੀਂ ਕੀਤਾ। ਉਹਨਾਂ ਦੀ 60 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਸ ਦੇ ਉੱਤੇ ਉਹ ਕਬਜ਼ਾ ਜਮਾ ਕੇ ਬੈਠੇ ਨੇ। ਔਰ ਜਿਸ ਕੌਨਫੀਡੈਂਸ ਨਾਲ ਚੀਨ ਨੇ ਇਹ ਸਾਰਾ ਕੁਝ ਕੀਤਾ, ਉਹਨਾਂ ਨੇ ਨਾ ਸਿਰਫ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਾਂ ਗਿਲਗਿਤ ਦਾ ਉਹ ਖਿੱਤਾ ਜਿੱਥੇ ਉਹਨਾਂ ਨੇ ਪਾਸ਼ਾ ਡੈਮ ਇੰਡਸਟਰੀ ਬਣਾਉਣ ਦੀ ਸ਼ੁਰੂਆਤ ਕੀਤੀ, ਇਨਫਰਾਸਟ੍ਰਕਚਰ ਤਾਂ ਉਹਨਾਂ ਨੇ ਪਹਿਲਾਂ ਹੀ ਬਣਾਇਆ ਹੋਇਆ ਹੈ, ਔਰ ਇਸ ਸਾਰੀ ਆਕੂਪੇਸ਼ਨ ਦੇ ਨਾਲ ਉਸ ਵੈਲੀ 'ਚ ਵੀ ਉਹਨਾਂ ਨੇ ਜਿਹੜੀਆਂ ਖਾਸ ਤੌਰ ਤੇ 9 ਫਿੰਗਰਸ ਕਾਊਂਟ ਕਰਕੇ 4 ਜਾਂ 5 ਭਾਰਤ ਆਪਣੀਆਂ ਸਮਝਦਾ ਸੀ, ਬਾਕੀ ਉਹ ਜਦੋਂ ਉਹਨੂੰ ਫਿੰਗਰਸ ਕਿਹਾ ਜਾਂਦਾ ਹੈ, ਇਹ ਇਵੇਂ ਹੀ ਹੈ ਜਿਵੇਂ ਕਿਸੇ ਵੱਡੇ ਰੌਕ ਦਾ ਜਾਂ ਬਰਫ਼ ਦੇ ਤੋਦੇ ਦਾ, ਗਲੇਸ਼ੀਅਰ ਦੀਆਂ ਕਿਲ ਵਾਂਗ ਜਿਹੜੀਆਂ ਨੇ ਸਪਾਈਕਸ ਕਹਿੰਦੇ ਨੇ ਉਹ ਹੋਣ। ਉਹ ਆਲਮੋਸਟ ਉਹਨਾਂ ਨੇ ਜਿਹੜੀਆਂ 8 ਫਿੰਗਰਸ ਨੇ ਉਹਦੇ ਤੇ ਚੀਨੇ ਆ ਕੇ ਬੈਠ ਗਏ ਨੇ। ਔਰ ਇਸ ਸਾਰੇ ਦੇ ਬਾਵਜੂਦ ਇਹਨਾਂ ਦਾ ਬਿਲਕੁਲ ਸੱਪ ਸੁੰਘ ਜਾਣਾ ਮੋਦੀ ਨੂੰ, ਅਮਿਤ ਸ਼ਾਹ ਨੂੰ, ਜਿਨ੍ਹਾਂ ਨੇ ਪਾਕਿਸਤਾਨ ਦੇ ਮਾਮਲੇ 'ਚ ਕਿਸ ਕਿਸਮ ਦਾ ਇੱਕ ਨਫ਼ਰਤ ਦਾ ਮਾਹੌਲ, ਇੱਕ ਸੁਸਾਇਟੀ ਦੇ ਵਿੱਚ ਡਿਵੀਜ਼ਨ, ਪਾਲਾਬੰਦੀ ਕ੍ਰੀਏਟ ਕਰਕੇ ਪਾਵਰ ਹਥਿਆਈ। ਔਰ ਉਹਦੇ ਤੇ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਦਿਲਚਸਪ ਕਮੈਂਟ ਵੀ ਲਿਖੇ ਨੇ। ਕਿਸੇ ਨੇ ਇਹ ਵੀ ਲਿਖਿਆ ਕਿ ਭਾਈ ਇਹਨੂੰ ਮੋਦੀ ਬੇਹੋਸ਼ ਹੋਇਆ, ਇਹਨੂੰ ਜੁੱਤੀ ਸੰਘਾ ਕੇ ਹੋਸ਼ ਚ ਲਿਆਓ, ਫਿਰ ਇਹਦੇ ਸਿਰ 'ਚ ਜੁੱਤੀਆਂ ਮਾਰੋ। ਕਿਸੇ ਨੇ ਇਹ ਵੀ ਕਿਹਾ ਕਿ ਜੀ 2 ਹਫ਼ਤੇ ਤੋਂ ਮੋਦੀ ਗਾਇਬ ਹੈ ਔਰ ਉਹ ਮੁੰਬਈ ਦੇ ਰੇਲਵੇ ਸਟੇਸ਼ਨ ਤੇ ਚਾਹ ਵੇਚਦਾ ਜਿਹੜਾ ਉਹ ਨਜ਼ਰ ਆਇਆ। ਸੋ ਕੁੱਲ ਮਿਲਾ ਕੇ ਇਹ ਨਹੀਂ ਹੈ ਕਿ ਵੀ ਉਹਨਾਂ ਦੇ ਜਿਹੜੇ ਕ੍ਰਿਟਿਕ ਨੇ ਆਲਰੇਡੀ ਇੰਡੀਆ ਦੇ, ਉਹੀ ਇਸ ਦੇ ਉੱਤੇ ਸਵਾਲ ਚੁੱਕ ਰਹੇ ਨੇ। ਲੇਕਿਨ ਇਹਦੇ ਬਾਵਜੂਦ ਤੁਸੀਂ ਦੇਖੋ ਵੀ ਜਿਹੜਾ ਚੋਰ ਹੁੰਦਾ ਹੈ ਉਹ ਜਿਵੇਂ ਕਹਿੰਦੇ ਨੇ ਵੀ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ, ਉਹਦੀ ਜ਼ਹਿਨੀਅਤ ਹੁੰਦੀ ਹੈ, ਉਹ ਬਦਲਦਾ ਨਹੀਂ। ਔਰ ਝੂਠਾ ਬੰਦਾ ਜਿਹੜਾ ਹੈ ਜਾਂ ਜਿਹਨਾਂ ਦਾ ਸਾਰਾ ਕਾਰੋਬਾਰ ਹੀ ਝੂਠ ਤੇ ਮੁਹੱਈਆ ਹੋਈ, ਇੱਕ ਝੂਠ ਜਦੋਂ ਫੜਿਆ ਵੀ ਜਾਂਦਾ ਹੈ ਉਹ ਉਸ ਤੋਂ ਵੱਡਾ ਝੂਠ ਲੈ ਕੇ ਆਉਂਦੇ ਨੇ ਜਾਂ ਉਸ ਝੂਠ ਨੂੰ ਕੋਈ ਟਵਿਸਟ ਦੇਣ ਦੀ ਕੋਸ਼ਿਸ਼ ਕਰਦੇ ਨੇ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਜ਼ੀ ਟੀਵੀ ਦੇ ਉੱਤੇ ਸਾਬਕਾ ਜਨਰਲ ਬਿਕਰਮ ਸਿੰਘ ਬਿਠਾਇਆ ਹੋਇਆ ਹੈ, ਜਿਹੜਾ ਉਹ ਕਹਿ ਰਿਹਾ ਨਹੀਂ ਇਹ ਲੋਕ ਆਮ ਸਮਝ ਨਹੀਂ ਰਹੇ, ਸਥਿਤੀ ਕੀ ਹੈ, ਫਲਾਣਾ ਹੁੰਦਾ ਹੈ, ਢਿਮਕਾ ਹੁੰਦਾ ਹੈ, ਇਹ ਲਾਈਨ ਆਫ ਐਕਚੁਅਲ ਕੰਟਰੋਲ ਦਾ ਮਤਲਬ ਕੋਈ ਰੀਅਲ ਬਾਰਡਰ ਨਹੀਂ ਹੈ, ਇੱਕ ਪਰਸੈਪਸ਼ਨ ਹੁੰਦੀ ਹੈ, ਇੱਕ ਫਲਾਣਾ ਹੁੰਦਾ ਹੈ, ਇੱਕ ਢਿਮਕਾ ਹੁੰਦਾ ਹੈ। ਸੋ ਮਤਲਬ ਇਹ ਹੈ ਕਿ ਬਜਾਏ ਕਿ ਇਹ ਲੋਕਾਂ ਦੇ ਸਾਹਮਣੇ ਇਮਾਨਦਾਰੀ ਦੇ ਨਾਲ ਖਲੋ ਕੇ ਐਡਮਿਟ ਕਰਦੇ ਕਿ ਭਾਈ ਸਾਡੀਆਂ ਇਹ ਫੇਲਿਅਰਸ ਨੇ, ਅਸੀਂ ਪੁਰਾਣੇ ਰਜੀਮਸ ਨੂੰ ਸਮੇਤ ਨਹਿਰੂ ਦੇ ਦੋਸ਼ ਦਿੰਦੇ ਰਹੇ ਹਾਂ ਕਿ ਡੂਬ ਮਰੋ। ਅੱਜ ਜਿਹੜਾ ਸਾਨੂੰ
ਚੁੱਲੂ ਪਰ ਪਾਣੀ ਵੀ ਕਿਸੇ ਨੇ ਨਹੀਂ ਦੇਣਾ ਕਿ ਜਿਹਦੇ 'ਚ ਅਸੀਂ ਡੁੱਬ ਮਰੀਏ। ਇਸ ਜੀ। ਹੱਦ ਤੱਕ ਅਸੀਂ ਜਿਹੜਾ ਹੈ ਬਿਲਕੁਲ ਲੈਪਸ ਹੈ, ਟੋਟਲ ਇੰਟੈਲੀਜੈਂਸ ਫੇਲਿਅਰ ਹੈ, ਟੋਟਲ ਔਨ ਦਾ ਗਰਾਊਂਡ ਫੇਲਿਅਰ ਹੈ। ਔਰ ਚੀਨ ਨੇ ਜਿਵੇਂ ਜਿਹੜਾ ਇਹਨਾਂ ਨੂੰ ਹਿਊਮਿਲੇਟ ਕੀਤਾ ਹੈ, ਪਰ ਇਹਨਾਂ ਦੀ ਨੀਤੀ ਜਿਸ ਕਿਸਮ ਦੀ ਹੈ, ਉਹਨਾਂ ਦੀ ਡੋਮੈਸਟਿਕ ਇੱਕ ਪਾਸੇ ਤਾਂ ਚੀਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹ ਇਹ ਕਹਿਣ ਨੂੰ ਤਿਆਰ ਨਹੀਂ ਕਿ ਗੈਟ ਬੈਕ। ਉੱਥੇ ਤਾਂ ਕਹਿ ਰਹੇ ਨੇ ਅਸੀਂ ਨੈਗੋਸ਼ੀਏਸ਼ਨ ਕਰ ਰਹੇ ਹਾਂ, ਨਵੀਆਂ ਨੈਗੋਸ਼ੀਏਸ਼ਨ ਹੁੰਦੀਆਂ। ਇੱਕ ਦੌਰ ਮੇਜਰ ਦੇ ਨਾਲ ਮੇਜਰ ਲੈਵਲ ਹੋਇਆ, ਲੈਫਟੀਨੈਂਟ ਅੱਜ ਕੱਲ ਵੀ ਮਿਲੇ ਨੇ ਲੈਫਟੀਨੈਂਟ। ਇਹ ਸਲੋ ਪ੍ਰੋਸੈਸ ਲੱਗੇਗੀ। ਇਹਦਾ ਮਤਲਬ ਇਹ ਹੈ ਕਿ ਆਲਰੇਡੀ ਇਹਨਾਂ ਨੇ ਸਰੈਂਡਰ ਕਰ ਦਿੱਤਾ ਹੈ ਕਿ ਭਾਈ ਇਹ ਤਾਂ ਗਿਆ ਹੀ ਗਿਆ। ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਭਾਈ ਚੀਨ ਨੂੰ ਜਰਾ ਠੰਡਾ ਰੱਖੋ, ਇਸ ਲਈ ਤੁਹਾਨੂੰ ਕੋਈ ਬਾਈਕਾਟ ਲਾਈਨ ਨਹੀਂ ਨਜ਼ਰ ਆ ਰਹੀ। ਨਹੀਂ ਤਾਂ ਜੇ ਚੀਨੀ ਚੀਜ਼ਾਂ ਦਾ ਬਾਈਕਾਟ ਹੁੰਦਾ ਚਲੋ ਤੇ ਫਿਰ ਟਿਕਟੌਕ ਵੀ ਨਹੀਂ ਸੀ ਲੱਭਣਾ, ਕਿਉਂਕਿ ਟਿਕਟੌਕ ਵੀ ਚਾਈਨਾ ਦਾ ਹੀ ਹੈ। ਉਹਨਾਂ ਦੀਆਂ ਹੀ ਜਿਹੜਾ ਉਹ ਸਾਰਾ ਉਹਨਾਂ ਦੇ ਸਰਵਰ ਹੋਸਟ ਕਰਦੇ ਨੇ ਉਹ ਸਾਰੇ। ਔਰ ਕੋਈ ਤੁਹਾਨੂੰ ਚੀਨ ਦੇ ਖਿਲਾਫ ਉਸ ਲੈਵਲ ਦੇ ਉੱਤੇ ਜਿਹੜਾ ਸਾਰਾ ਉਹਨਾਂ ਦਾ ਮੀਡੀਆ ਸੱਪ ਸੁੰਘਿਆ ਹੀ ਨਹੀਂ ਹੋਇਆ। ਇਹ ਸੱਪ ਦੇ ਅੱਗੇ ਦੀਵੇ ਜਗਾ ਰਹੇ ਨੇ। ਔਰ ਠੀਕ ਕਿਸੇ ਨੇ ਕਿਹਾ ਕਿ ਭਾਈ ਤੁਸੀਂ ਸੱਪ ਦੇ ਅੱਗੇ ਦੀਵੇ ਜਗਾ ਰਹੇ ਹੋ, ਜਗਾ ਰਹੇ ਨੇ। ਉਹਨਾਂ ਦੇ ਕੋਲ ਕੋਈ ਹੈ ਨਹੀਂ, ਲੇਕਿਨ ਉਹਨਾਂ ਨੇ ਆਪਣੀ ਉਹ ਕਰਾਊਡ ਵੀ ਹੈ ਜਿਹੜੇ ਇਸ ਵੇਲੇ ਹਿੰਦੂਤਵੀ ਕਰਾਊਡ ਨਾਗਪੁਰ ਚ ਬੈਠੇ ਜਿਹੜੇ ਨੇ ਉਹ ਕਰਮੂ ਮੱਛੀ ਹੋ ਰਹੇ ਨੇ। ਉਹ ਲੋਕ ਪੁੱਛ ਰਹੇ ਨੇ ਕਿ ਭਾਈ ਉਹ ਕਿੱਥੇ ਗਿਆ ਮੋਹਨ ਭਾਗਵਤ, ਜਿਹੜਾ ਕਹਿੰਦਾ ਸੀ ਜੀ ਫੌਜ ਨੂੰ ਤਾਂ ਕਿਤੇ ਹਮਲੇ ਲਈ ਤਿਆਰੀ ਲਈ 5-6 ਮਹੀਨੇ ਲੱਗਦੇ ਨੇ, ਅਸੀਂ ਤਾਂ 5-6 ਦਿਨਾਂ ਚ ਹੀ ਕਰ ਦਿਆਂਗੇ। ਇਹਨਾਂ ਦਾ ਉਹ ਇੱਕ ਮੇਜਰ ਜਨਰਲ ਬਖਸ਼ੀ ਜਾਲੀ ਜਿਹੀਆਂ ਮੁੱਛਾਂ ਰੱਖ ਕੇ ਅਸੀਂ ਉਹ ਵੀ ਅੱਧੀ ਮੁੱਛ ਕੱਟ ਕੇ ਬੈਠਾ ਕਿ ਜੀ ਮੇਰਾ ਅਪਮਾਨਿਤ ਹੋ ਗਿਆ। ਲੇਕਿਨ ਇਹ ਇਵੇਂ ਆਪਣੀ ਕਰਾਊਡ ਨੂੰ ਜਾਂ ਜਿਹੜੇ ਉਹਨਾਂ ਨੇ ਉਸ ਕਿਸਮ ਦਾ ਥਾਪੀ ਦੇ ਕੇ ਖੜੇ ਕੀਤੇ ਹੋਏ ਨੇ ਪੇਪਰ ਟਾਈਗਰ, ਉਹਨਾਂ ਨੇ ਮਰਨ ਨਹੀਂ ਦੇਣਾ ਹੈ ਜਾਂ ਉਹਨਾਂ ਦੀ ਸਪੋਰਟ ਖਤਮ ਨਹੀਂ ਕਰਨੀ। ਸੋ ਉਸ ਐਕਟੀਵਿਟੀ ਦੇ ਵਿੱਚ ਹੁਣ ਮੈਂ 2-3 ਖਬਰਾਂ ਜਿਹੜੀਆਂ ਸ਼ੇਅਰ ਕਰਾਂਗਾ। ਨੇਪਾਲ ਦੇ ਹਵਾਲੇ ਨਾਲ ਤਾਂ ਜ਼ਾਹਰ ਹੈ ਨੇਪਾਲ ਨੇ ਨਾ ਸਿਰਫ ਉਹਨਾਂ ਦੇ ਹਾਊਸ ਨੇ ਪਾਸ ਕਰ ਦਿੱਤੀ ਹੈ ਕੋਰਟ ਆਫ ਆਰਮਸ ਅਮੈਂਡਮੈਂਟ ਕਨਸਟੀਟਿਊਸ਼ਨ ਦੇ ਵਿੱਚ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਉਹਨਾਂ ਨੇ ਬਿਹਾਰ ਨਾਲ ਲੱਗਦੇ ਜ਼ਿਲ੍ਹੇ ਦੇ ਵਿੱਚ ਬਾਰਡਰ ਦੇ ਅੰਦਰੋਂ ਗੋਲੀ ਚਲਾ ਕੇ ਜਿਹੜਾ ਇੱਕ ਇੰਡੀਅਨ ਮਾਰਿਆ, 3 ਜ਼ਖਮੀ ਕੀਤੇ। ਔਰ ਉਹਨਾਂ ਨੇ ਇੱਕ ਦੇ ਉੱਤੇ ਚਾਰਜ ਵੀ ਕਿ ਉਹ ਹਥਿਆਰ ਖੋਹਣ ਲੱਗਾ ਸੀ। ਹੁਣ ਇਹ ਕਹਿੰਦੇ ਨੇ ਜਿਵੇਂ ਪਾਕਿਸਤਾਨ ਨੇ ਇਹਨਾਂ ਦੇ ਇਸ ਸਾਰੇ ਬਾਲਾਕੋਟ ਡਰਾਮੇ ਤੋਂ ਬਾਅਦ ਇੱਕ ਗ੍ਰੇਸ ਦਿਖਾਈ, ਜਿਹੜੀ ਇੱਕ ਵੱਡੀ ਜਾਂ ਤਾਕਤਵਰ ਧਿਰ ਦੀ ਗੱਲ ਹੁੰਦੀ ਹੈ ਕਿ ਉਹਨਾਂ ਨੇ ਅਭਿਨੰਦਨ ਨੂੰ ਚਾਹ ਪਿਆ ਕੇ ਵਾਪਸ ਮੋੜ ਦਿੱਤਾ ਹੈ। ਸੋ ਨੇਪੋਲੀਅਨ ਨੇ ਜਿਹਨੂੰ ਫੜਿਆ ਸੀ ਇੰਡੀਅਨ ਨੂੰ, ਔਰ ਦੂਜੇ ਉਹਨਾਂ ਨੇ ਉਹਨੂੰ ਵੀ ਉਹ ਜਿਹੜਾ ਮਾਰਿਆ ਗਿਆ ਉਹਦੀ ਡੈਡ ਬਾਡੀ ਵੀ ਵਾਪਸ ਕਰ ਦਿੱਤੀ। ਮਤਲਬ ਹੁਣ ਇਹ ਔਰ ਇਹਦੇ ਤੇ ਵੀ ਨੇਪਾਲ ਬਾਰੇ ਵੀ ਤੁਸੀਂ ਦੇਖੋਗੇ ਇਹਨਾਂ ਨੇ ਹੁਣ ਆਪ ਤਾਂ ਅਮਿਤ ਸ਼ਾਹ ਮੋਦੀ ਨਹੀਂ ਲੱਭਦੇ ਔਰ ਉਹਨੂੰ ਨਰਵਾਣੇ ਨੂੰ ਖੜਾ ਕੀਤਾ ਹੋਇਆ ਜਿਹੜਾ ਹੁਣ ਦਾ ਉਹਨਾਂ ਦਾ ਮੌਜੂਦਾ ਫੌਜੀ ਚੀਫ ਹੈ। ਲੇਕਿਨ ਨੇਪਾਲ ਨੇ ਨਾਲ ਦੀ ਨਾਲ ਇਹ ਮੈਸੇਜ ਦਿੱਤਾ ਹੈ ਕਿ ਉਹਨਾਂ ਦੀਆਂ 15 ਤੋਂ ਜ਼ਿਆਦਾ ਜਿਹੜੀਆਂ ਬਾਰਡਰ ਫੋਰਸ ਜਿਹਦੇ ਉੱਤੇ ਪਹਿਲਾਂ ਆਰਡੀਨਰੀ ਪੁਲਿਸ ਜਾਂ ਉਹਨਾਂ ਦੀ ਜਿਹੜੀ ਬਾਰਡਰ ਦੀ ਪੁਲਿਸ ਹੈ ਉਹ ਗਸ਼ਤ ਕਰਦੀ ਸੀ ਜਾਂ ਉਹਨਾਂ ਦੀਆਂ ਪੋਸਟਾਂ ਸੀ, ਹੁਣ ਉਹਨਾਂ ਨੇ ਪੂਰਾ ਆਰਮੀ ਪੈਟਰਨ ਤੇ ਟ੍ਰੇਨ, ਭਾਵੇਂ ਉਹਨਾਂ ਨੂੰ ਡਾਇਰੈਕਟ ਆਰਮੀ ਉਹ ਨਹੀਂ ਕਹਿੰਦੇ, ਉਹਨਾਂ ਦੀ ਉੱਤੇ ਪੋਸਟਿੰਗ ਕਰ। ਇਹਦਾ ਮਤਲਬ ਇਹ ਹੈ ਕਿ ਨੇਪਾਲ ਨਾ ਸਿਰਫ ਉਸ ਗੇਅਰ ਚ ਹੈ ਜਿਹੜਾ ਐਗਰੈਸਿਵ ਗੇਅਰ ਹੈ ਕਾਨੂੰਨੀ ਤੌਰ ਦੇ ਉੱਤੇ, ਬਟ ਔਨ ਦਾ ਗਰਾਊਂਡ ਵੀ ਫੌਜੀ ਤੌਰ ਦੇ ਉੱਤੇ ਨੇਪਾਲ ਨੇ ਕੋਈ ਜਿਹੜਾ ਕੰਸੈਸ਼ਨ ਨਹੀਂ ਦਿੱਤਾ। ਔਰ ਅੱਜ ਭਾਰਤ ਦੀ ਇੰਨੀ ਵੀ ਹਿੰਮਤ ਨਹੀਂ ਪੈ ਰਹੀ ਕਿ ਨੇਪਾਲ ਬਾਰੇ ਵੀ ਐਗਰੈਸਿਵ ਕੋਈ ਸਟੈਂਸ ਲੈਣ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਚਾਈਨਾ ਨੇ ਈਵਨ ਕੱਲਾ ਇਹੀ ਨਹੀਂ ਕਿ ਮਿਲੀਟੈਰਲੀ ਜਾਂ ਡਿਪਲੋਮੈਟਿਕਲੀ ਜਾਂ ਇੰਟੈਲੀਜੈਂਸ ਵਾਈਜ਼ ਸਿਕਿਉਰਿਟੀ ਦਿਖਾਈ ਹੈ, ਨੇਪਾਲ ਨੂੰ ਲਿਆ ਕੇ ਇੰਡੀਆ ਦੇ ਬਰਾਬਰ ਖੜਾ ਕਰ ਦੇਣਾ ਇਹ ਬਹੁਤ ਵੱਡੀ ਸਟ੍ਰੈਟੇਜਿਕ ਹੀ ਨਹੀਂ ਔਨ ਦਾ ਗਰਾਊਂਡ ਚੇਂਜ ਹੈ, ਹਕੀਕਤਨ ਚੇਂਜ ਹੈ ਕਿ ਇਹਨਾਂ ਨੂੰ ਹੁਣੇ ਸਮਝ ਨਹੀਂ ਆ ਰਹੀ ਵੀ ਕੀ ਹੈ। ਔਰ ਇਸ ਸਾਰੇ ਚੋਂ ਇਹਦੇ ਬਾਵਜੂਦ ਕਿ ਇਹ ਕੁਝ ਚੱਲ ਰਿਹਾ ਲੇਕਿਨ ਤੁਸੀਂ ਇਹਨਾਂ ਦਾ ਦੇਖੋ ਵੀ ਉਹ ਤਾਂ ਗਾਇਬ ਨੇ ਮੋਦੀ ਔਰ ਅਮਿਤ ਸ਼ਾਹ ਤੇ ਇੰਡੀਅਨ Chinese armies disengaging in a phased manner army chief on eastern Ladakh route. ਇਹ ਆਰਮੀ ਚੀਫ ਕਹਿ ਰਿਹਾ ਜੀ ਅਸੀਂ step by step phased manner ongoing dialogue will sort out all perceived differences between the two. perceive ਕਿ ਅਸਲੀ ਨਹੀਂ ਹੈ, perceive ਹੋ ਰਿਹਾ, ਵੈਸੇ ਕੋਈ ਮਤਭੇਦ ਨਹੀਂ, ਉਹ ਉਹਨਾਂ ਦੀ ਸੀ ਲੈ ਲਈ ਉਹਨਾਂ ਨੇ, ਅਸੀਂ ਕੀ ਕਰ ਸਕਦੇ ਹਾਂ। ਉਹ ਬਹੁਤ ਜ਼ੋਰਾਵਰ ਨੇ ਔਰ
ਇਹ ਗੱਲ ਜਿਹੜਾ ਮੈਸੇਜ ਚੀਨ ਦਾ ਦੇਣਾ ਸੀ ਇਹ ਬੜਾ ਜ਼ਰੂਰੀ ਸੀ, ਜਿਹੜਾ ਇਹਨਾਂ ਦਾ ਦਿਮਾਗ 7ਵੇਂ ਅਸਮਾਨ ਤੇ ਸੀ ਔਰ ਉਹਦੇ ਚ ਇਹ ਦੇਹਰਾਦੂਨ ਚ ਬੈਠ ਕੇ ਬਿਆਨ ਦੇ ਰਿਹਾ, ਕਿਉਂਕਿ ਜ਼ਾਹਿਰ ਹੈ ਉੱਤਰਾਖੰਡ ਚ ਹੈ। The entire situation along India's border with China is under control. ਤੁਹਾਡੇ ਕੰਟਰੋਲ ਚ ਕਿ ਚੀਨ ਦੇ ਕੰਟਰੋਲ ਚ ਹੈ? ਤਾਂ ਅੰਡਰ ਕੰਟਰੋਲ। ਪਰ ਇਹ ਦੱਸੋ ਕਿ ਕਿਹਦੇ ਕੰਟਰੋਲ ਚ ਹੈ? ਅੰਡਰ ਕੰਟਰੋਲ। And both the armies are disengaging in a phased manner. Disengage ਕਿਹਨੂੰ ਕਹਿੰਦੇ ਨੇ? ਉੱਥੇ ਬੈਠੇ ਨੇ ਟੈਂਟ, ਤਾਂ ਉਸ ਤੋਂ ਬਾਅਦ ਬੰਕਰ ਵੀ ਬਣ ਗਿਆ ਹੈ, ਹੈਵੀ ਹੈ ਜਿਹੜੀ ਆ ਉਹ ਲੈ ਵੀ ਆਏ ਆਪਣੀ ਸਾਰੀ ਮਸ਼ੀਨਰੀ ਆਰਮਾਮੈਂਟ ਦੂਜੇ ਰੈਡੀ ਟੂ ਗੋ ਵਿਦਿਨ ਮਿੰਟਸ, ਉਹ ਜਿਹੜੇ ਨੇ ਫਰਦਰ ਐਕਟ ਕਰ ਸਕਦੇ ਨੇ। ਫਿਰ ਉਹ ਕਹਿੰਦਾ ਬਿਗਨਿੰਗ ਫਰੋਮ ਗਾਲਵਾਨ ਵੈਲੀ, ਆਰਮੀ ਚੀਫ ਜਨਰਲ MM Narawane said on Saturday in the first official confirmation of mutual pulling back of troops after the face-off began in eastern Ladakh over 5 weeks back. ਕਿਨੇ ਜਿਹੜੀ ਆ ਗਾਲਵਾਨ ਵੈਲੀ ਚੋਂ ਜਾਂ ਲਦਾਖ ਚੋਂ ਕਿਨੇ ਆਪਣਾ ਚੀਨ ਨੇ ਫੋਰਸ ਵਾਪਸ ਕੱਢੀ ਹੈ? ਬਿਲਕੁਲ ਨਹੀਂ। ਉਹ ਤਾਂ ਜਿਹੜੇ ਦੂਸਰੇ ਸੀ ਉਹ ਇਹ ਤਾਂ ਇਵੇਂ ਹੀ ਹੁੰਦਾ ਹੈ ਕਿ ਭਾਈ ਤੁਹਾਨੂੰ ਕੁੱਟ ਕਿਸੇ ਪਾਸਿਓਂ ਪੈ ਰਹੀ ਹੈ ਤੇ ਦੂਸਰੇ ਪਾਸੇ ਵੀ ਤੁਸੀਂ ਆਪਣਾ ਹੱਥ ਰੱਖਣ ਲੱਗਦੇ ਹੋ, ਕਹਿੰਦੇ ਨਹੀਂ ਨਹੀਂ ਘੱਟੋ ਘੱਟ ਤੁਸੀਂ ਇੰਨਾ ਕੁ ਦਾ ਕੁੱਟ ਲਿਆ, ਹੁਣ ਇਹਨੂੰ ਮੇਰੇ ਯਾਰ ਨੂੰ ਛੱਡ ਦਿਓ ਸਾਰੇ, ਕੋਈ ਤਾਂ ਸਾਨੂੰ ਘਰ ਡਰਾਈਵ ਕਰਕੇ ਛੱਡਣ ਲਈ ਜਾਣ ਲਈ ਕੋਈ ਠੀਕ ਠਾਕ ਚਾਹੀਦਾ। ਸੋ ਉਹ ਚੀਨ ਨੇ ਉਹਨਾਂ ਕੀ, ਅਦਰਵਾਈਜ਼ ਚਾਈਨਾ ਨੂੰ ਕੌਣ ਰੋਕ ਸਕਦਾ ਸੀ? ਜੇ ਉਹ ਦੂਸਰੇ ਪਾਸਿਓਂ ਵੀ ਜਿੰਨਾ ਕੁ ਉਹਨਾਂ ਨੇ ਵੈਲੀ ਚ ਲੈਣਾ ਸੀ ਉਹਨਾਂ ਨੇ ਲੈ ਲਿਆ, ਇੱਧਰ ਜਿਹੜੀਆਂ ਉਹਨਾਂ ਨੇ 7 ਫਿੰਗਰ ਕੰਟਰੋਲ ਕਰ ਰਹੀਆਂ ਔਰ ਅੱਗੋਂ ਉਹਨੇ ਜਿਵੇਂ ਹੁੰਦਾ ਹੈ ਕਿ ਵੀ both sides are disengaging in a phased manner. We have started from the north, from the area of Galwan River, where a lot of disengagement has taken place. It has been a very fruitful dialogue that we have had. As I said, it will go and the situation will improve as we go on. So मतलब ये है कि चीनिया ने कुछ भी हाथ पल्ले नहीं फड़ाया और इस सारे चों ਹੁਣ ਇਹ ਤਾਂ ਜ਼ਾਹਰ ਹੈ ਕਿ ਆਪਣੇ ਮੂੰਹੋਂ ਦੱਸ ਰਿਹਾ ਹੈ ਕਿ ਸਾਡੇ ਹੱਥ ਪੱਲੇ ਕੁਛ ਨਹੀਂ। ਹੁਣ ਫੇਸ ਮੈਨਰ ਦਾ ਮਤਲਬ ਹੁੰਦਾ ਹੈ ਕਿ ਲੋਕ ਤੁਰ ਪਲ ਜਾਣਗੇ ਅਗਲੇ 6 ਮਹੀਨੇ ਤੱਕ ਲਗਾ, ਲੇਕਿਨ ਇਹ ਗੱਲ ਬਿਲਕੁਲ ਕਲੀਅਰ ਹੈ। ਔਰ ਜਿਵੇਂ ਕੱਲ ਜਦੋਂ ਇੱਕ ਚਾਈਨੀਜ਼ ਡਿਪਲੋਮੈਟ ਜਿਹੜੇ ਇਸਲਾਮਾਬਾਦ ਐਮਬੈਸੀ ਚ ਉਹਨਾਂ ਨੇ ਟਵੀਟ ਕੀਤਾ ਸੀ, ਡਿਸਕਸ ਕੀਤਾ ਸੀ, ਤਥਲੀ ਬਾਅਦ ਉਹਨਾਂ ਨੇ ਕਿਹਾ there is a Kashmir angle to it. ਇਹ ਕਸ਼ਮੀਰ ਚ ਤੁਸੀਂ ਜੋ ਐਬਰੋਗੇਟ ਕਰਕੇ ਆਰਟੀਕਲ 370 ਤੋੜਿਆ ਔਰ ਇਹ ਚੀਨ ਔਰ ਪਾਕਿਸਤਾਨ ਦੋਨਾਂ ਦੀ ਸੋਵਰਨਿਟੀ ਨੂੰ ਚੈਲੰਜ ਸੀ ਔਰ ਵਿਦ ਦਿਸ ਐਕਸ਼ਨ ਜੋ ਲਦਾਖ ਚ ਕੀਤਾ ਹੈ ਅਸੀਂ ਆਪਣੀ ਸੋਵਰਨਿਟੀ ਅਸਰਟ ਕੀਤੀ ਹੈ। ਸੋ ਇਹਨੇ ਜਿੱਥੇ ਪਾਕਿਸਤਾਨ ਦੀਆਂ ਜਿਹੜੀਆਂ ਨੇ ਉਹ ਰਗਾਂ ਦੇ ਵਿੱਚ ਖੂਨ ਨੂੰ ਹੋਰ ਜ਼ੰਬਿਸ਼ ਦਿੱਤੀ, ਜ਼ਾਹਰ ਹੈ ਕਸ਼ਮੀਰੀਆਂ ਚ ਵੀ ਕਾਸ ਦੀ ਕਿਰਨ ਆਈ ਕਿ ਭਾਈ ਘੱਟੋ ਘੱਟ ਇਹ ਜੋ ਕੁਛ ਇੱਥੇ ਕਰ ਰਹੇ ਨੇ ਉਹ ਉਹਦੇ ਖਿਲਾਫ ਜਿਵੇਂ ਅਸੀਂ ਰੈਜ਼ਿਸਟ ਕਰ ਰਹੇ, ਲੱਗੇ ਹੋਏ ਨੇ ਆਪਣੇ ਕੰਮ, ਉੱਥੇ ਮੁਕਾਬਲੇ ਵੀ ਬਣਾ ਰਹੇ ਨੇ, ਲਾਅ ਵੀ ਜਿਹੜੇ ਨੇ ਉਹ ਕਰ ਰਹੇ ਨੇ ਵਾਇਲੇਟ। ਅਸੀਂ 3rd ਸੈਗਮੈਂਟ 'ਚ ਇਹਦੀ ਗੱਲ ਕਰਾਂਗੇ, ਪਰ ਹੁਣ ਇਹਨਾਂ ਨੂੰ ਕੁਛ ਨਾ ਕੁਛ ਤਾਂ ਚਾਹੀਦਾ ਹੈ ਆਪਣੀ ਡੋਮੈਸਟਿਕ ਕਰਾਊਡ ਨੂੰ ਦਿਖਾਉਣ ਲਈ। ਇੱਕ ਤਾਂ ਵਿਦਨ ਇੰਡੀਆ ਜਿਹੜੇ 2 ਤੋਂ 3 ਕਰੋੜ ਪ੍ਰਵਾਸੀ ਮਜ਼ਦੂਰ ਜਿਹੜੇ ਮੋਸਟਲੀ ਯੂਪੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕੁਛ ਰਾਜਸਥਾਨ, ਇਹਨਾਂ ਚੋਂ ਸੀ, ਉਹ ਬੈਠੇ ਨੇ ਘਰਾਂ 'ਚ ਵੀ, ਬਦਨਾਮੀ ਵੀ ਹੋਈ ਕਿ ਉਹਨਾਂ ਦੇ ਨਾਲ ਕੀ ਹੋਇਆ। ਹੁਣ ਇਹੀ ਇਹਨਾਂ ਦੀ ਕਾਊ ਬੈਲਟ ਹੈ ਜਿੱਥੋਂ ਇਹਨਾਂ ਨੇ ਜਿੱਤਣਾ ਹੁੰਦਾ ਹੈ। ਔਰ ਹੁਣ ਇਹ ਖਬਰ ਹੈ ਇਹਨਾਂ ਦੀ ਇਕਨੋਮਿਕ ਟਾਈਮਸ ਨੇ ਦਿੱਤੀ ਹੈ 3,500 ਝਾਰਖੰਡ ਵਰਕਰਸ ਟੂ ਬੀ ਹਾਇਰਡ ਫॉर ਲਦਾਖ ਰੋਡ ਪ੍ਰੋਜੈਕਟਸ। ਹੁਣ ਉਹਨਾਂ ਨੂੰ ਉੱਥੇ ਲਦਾਖ ਦੇ ਵਿੱਚ ਕੋਈ ਮਜ਼ਦੂਰ ਨਹੀਂ ਹੈਗੇ, ਉਹਨਾਂ ਨੂੰ ਨਹੀਂ ਮਿਲੇ ਕਿਤੇ ਵੀ। ਲਦਾਖ ਤੋਂ ਪਹਿਲਾਂ ਜੰਮੂ ਵੀ ਹੈ ਦੂਜਾ, ਹੁਣ ਉਹ ਮਜ਼ਦੂਰ ਝਾਰਖੰਡ ਜੋ ਜਾਣਗੇ। ਔਰ ਇਹ ਨਵੀਂ ਦਿੱਲੀ ਦੀ ਡੇਟ ਲਾਈਨ ਨਾਲ ਖਬਰ ਹੈ around 3,500 laborers from Jharkhand will be transported to eastern Ladakh to work on blacktopping the strategic Darbak-Shiok-Daulat Beg Oldi road, besides constructing 5 others that will provide logistical support to troops and better accessibility at forward deployments along the line of actual control between China and India, such as hot springs, where an ongoing standoff between troops from both sides is taking place. और ये जड़ी आर्मी दी है बॉर्डर रोड्स ऑर्गेनाइजेशन BRO वो जड़ी है झारखंड गवर्नमेंट दे नाल कोऑर्डिनेट कर रही है
ਕਿ 11,000 ਟੋਟਲ ਲੇਬਰਰ ਜਿਹੜੇ ਨੇ ਉਹ ਲਦਾਖ ਨੂੰ ਭੇਜਣੇ ਨੇ, ਔਰ ਇਹ ਜਿਹੜੀ ਹੈ ਉਹਦੇ ਚ ਉੱਤਰਾਖੰਡ ਤੋਂ ਵੀ ਜਾਣਗੇ ਔਰ ਉੱਥੇ ਇਹ ਆਪਣਾ ਰੋਡ ਪ੍ਰੋਜੈਕਟ ਦੇ ਉੱਤੇ ਕੰਮ ਕਰਨਗੇ। ਔਰ ਇਸ ਸਾਰੇ ਚੋਂ ਜਿਹੜਾ ਆਲਰੇਡੀ ਉਹਨਾਂ ਦੇ ਜਿਹੜੇ ਨੇ ਉਹ ਜਾ ਰਹੇ ਨੇ। ਹੁਣ ਇਹ ਦੱਸ ਰਹੇ ਨੇ ਕਿ ਜੀ ਦੇਖੋ, ਜੇ ਚੀਨ ਨੇ ਉੱਥੇ ਆਪਣਾ ਇਨਫਰਾਸਟ੍ਰਕਚਰ ਬਣਾ ਲਿਆ ਜਾਂ ਉਹਨਾਂ ਨੇ ਆਪਣਾ ਇਨਫਰਾਸਟ੍ਰਕਚਰ ਐਸਟੈਬਲਿਸ਼ ਕਰ ਲਿਆ ਤੇ ਅਸੀਂ ਵੀ ਪਿੱਛੇ ਨਹੀਂ ਹੈ, ਅਸੀਂ ਉੱਥੇ ਜਿਹੜਾ ਉਹ ਜਾ ਰਹੇ ਹਾਂ ਔਰ ਦੇਖੋ ਅਸੀਂ ਇਹਨਾਂ ਨੂੰ ਨੌਕਰੀਆਂ ਵੀ ਦੇ ਰਹੇ ਹਾਂ ਤਾਂ ਕਿ ਇਹ ਜਿਹੜੇ ਨੇ ਇਸ ਬੈਲਟ ਵਾਲਿਆਂ ਨੂੰ ਰੁਜ਼ਗਾਰ ਮਿਲੇ। ਸੋ ਇਹਨੂੰ ਕਹਿੰਦੇ ਨੇ ਪਲਿੱਥਣ ਕਿ ਭਾਈ ਹੋ ਕੁਛ ਰਿਹਾ ਹੈ, ਡਰਾਮੇਬਾਜ਼ੀ ਤੁਸੀਂ ਕੁਛ ਕਰ ਰਹੇ ਹੋ, ਪਰ ਇੰਡੀਆ ਨੂੰ ਅੰਡਰ ਐਸਟੀਮੇਟ ਉਹਨਾਂ ਦੀ ਏਜੰਸੀ ਰਾ ਜਿਹਨੇ ਕਿਵੇਂ ਸਿੱਕਮ ਨੂੰ ਐਨੈਕਸ ਕੀਤਾ ਸੀ, ਸਿੱਕਮ ਐਕਸ਼ਨ ਦੇ ਨਾਲ ਜਿਹੜਾ ਸਿੱਕਮ ਦਾ ਹੁਕਮਰਾਨ ਸੀ ਚੋਗਿਆਲ, ਉਸ ਨੂੰ ਕਿਵੇਂ ਹਨੇਰੇ 'ਚ ਰੱਖਿਆ, ਕਿਵੇਂ ਟੇਕ ਓਵਰ ਕੀਤਾ, ਕਿਵੇਂ ਇਹਨਾਂ ਨੇ ਮੁਕਤੀ ਬਾਹਿਨੀ ਦੇ ਨਾਂ ਥੱਲੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਜਿਹੜਾ ਉਹ ਉਸ ਆਪਣੇ ਚੁੰਗਲ 'ਚ ਫਸਾ ਕੇ ਕਿਵੇਂ ਮਸ਼ਰਕੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ, ਕਿਸ ਅੰਦਾਜ਼ ਦੇ ਵਿੱਚ ਇਹਨਾਂ ਦੀ ਨੀਤੀ ਜਿਹੜੀ ਹੈ ਨਾਰਥ ਈਸਟ ਦੀਆਂ ਸਟੇਟਾਂ 'ਚ ਕਿਵੇਂ ਬੀਜੇਪੀ ਨੇ ਔਰ ਇਹ ਰਾ ਇੰਟੈਲੀਜੈਂਸ ਬਿਊਰੋ ਹਿੰਦੂਤਵੀਆਂ ਲਈ ਕੰਮ ਕਰਦੇ ਨੇ। ਸੋ ਹੁਣ ਔਰ ਇਹਨਾਂ ਨੇ ਨੇਪਾਲ 'ਚ ਵੀ ਰਾ ਦੇ ਆਪਰੇਸ਼ਨ ਬਹੁਤ ਜ਼ਿਆਦਾ ਸੀ, ਜਿਹੜੀ ਅੱਜ ਲੋਕ ਫੈਡਅਪ ਨੇ ਇਹਨਾਂ ਤੋਂ ਔਰ ਬਿਲਕੁਲ ਨਫ਼ਰਤ ਕਰਦੇ ਨੇ ਹਰ ਇੰਡੀਅਨ ਨੂੰ ਹੀ ਇੱਕ ਹੱਦ ਤੱਕ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਭਾਈ ਇਹਨਾਂ ਨੇ ਸਾਡੀ ਦੇਸ਼ ਦੀ ਸੋਵਰਨਿਟੀ ਨੂੰ ਹੜੱਪਣ ਦੇ ਲਈ ਬਹੁਤ ਘਟੀਆ ਤੌਰ ਤਰੀਕੇ ਅਪਣਾਏ ਹੋਏ ਨੇ। ਔਰ ਹੁਣ ਜਿਵੇਂ ਜੇ ਤੁਸੀਂ ਦੁਸ਼ਮਣ ਨੂੰ ਦੇਖਣਾ ਹੈ ਕਿ ਵੀ ਉਹ ਕੀ ਕਰੇਗਾ, ਸੋ ਜ਼ਾਹਿਰ ਹੈ ਕਿ ਨੇਪਾਲ ਦੇ ਵਿੱਚ ਅਨਸਟੇਬਿਲਿਟੀ ਪੈਦਾ ਕਰਨਾ, ਜਿਵੇਂ ਜਦੋਂ ਨੇਪਾਲ ਦਾ ਕਨਸਟੀਟਿਊਸ਼ਨ ਡਿਸਕਸ ਹੋ ਰਿਹਾ ਸੀ ਤੇ ਇਹਨਾਂ ਨੇ ਕਿਵੇਂ ਜਿਹੜੇ ਮਦੇਸੀ ਓਰੀਜਨ ਦੇ ਜਿਹੜੇ 5-6 ਜ਼ਿਲ੍ਹੇ ਨੇ ਨੇਪਾਲ ਦੇ, ਬਿਹਾਰ, ਉੱਤਰਾਖੰਡ ਔਰ ਯੂਪੀ ਨਾਲ ਲੱਗਦੇ, ਉਹਨਾਂ ਲੋਕਾਂ ਰਾਹੀਂ ਲੋਕਡਾਊਨ ਕਰਵਾਇਆ, ਬਲੌਕੇਡ ਕਰਵਾਇਆ, ਉੱਥੇ ਵੀ ਜਿਹੜਾ ਕਿ ਭਾਈ ਅਸੀਂ ਨਹੀਂ ਪਾਸ ਹੋਣ ਦੇਣਾ, ਲੇਕਿਨ ਉਹਨਾਂ ਦੀ ਚੱਲੀ ਨਹੀਂ। ਔਰ ਹੁਣ ਜਦੋਂ ਉਹਨਾਂ ਨੇ ਅਮੈਂਡਮੈਂਟ ਕੀਤੀ ਹੈ ਕਨਸਟੀਟਿਊਸ਼ਨ 'ਚ ਆਪਣਾ ਕੋਰਟ ਆਫ ਆਰਮਸ, ਜਿਹਦੇ 3 ਇਲਾਕੇ ਉਹਨਾਂ ਨੇ ਆਪਣੇ ਨਕਸ਼ੇ ਦੇ ਵਿੱਚ ਦਿਖਾਏ ਨੇ, ਉਹਦੇ 'ਚ ਉਹਨਾਂ ਦੀ ਮਜਬੂਰੀ ਬਣੀ ਕਰਨ ਦੀ। ਲੇਕਿਨ ਇਹ ਜਿਹੜਾ ਨੇਪਾਲ ਦੀ ਬਾਰਡਰ ਦੇ ਉੱਤੇ ਬੈਠੇ ਬਿਹਾਰ ਨਾਲ ਲੱਗਦੇ ਨੇ ਜਿਹੜੀ ਫਾਇਰਿੰਗ ਕਰਕੇ ਮਾਰੇ ਨੇ, ਇਹ ਵੀ ਮਦੇਸੀਆਂ ਦੀ ਸ਼ਰਾਰਤ ਦੀ ਲਾਈਨ ਸੀ ਜਿਸ ਨੂੰ ਉਹਨਾਂ ਨੇ ਨਾਲ ਦੀ ਨਾਲ ਹੀ ਨੱਪ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਟੋਲਰੇਟ ਨਹੀਂ ਕਰਾਂਗੇ, ਪਰ ਦੁਸ਼ਮਣ ਦੇ ਕਿੰਨੇ ਟੈਂਟੈਕਲ ਹੁੰਦੇ ਨੇ। ਜਦੋਂ ਮੈਂ ਅੱਜ ਇਹ ਖਬਰ ਦੇਖੀ ਮੈਂ ਕਿਹਾ ਵੀ ਇਹ ਇੰਡੀਅਨ ਏਜੰਸੀਆਂ ਨੇ ਆਪਣਾ ਕੰਮ ਨੇਪਾਲ ਸ਼ੁਰੂ ਕਰ ਦਿੱਤਾ ਹੈ। Hundreds protest against Nepal government's coronavirus response. 7 foreigners among 10 arrested. Protesters are demanding better quarantine facilities, more tests and transparency in purchase of medical supplies. ਇਹਨਾਂ ਨੇ ਕਾਠਮੰਡੂ ਦੇ ਅੰਦਰ ਪ੍ਰੋਟੈਸਟ ਸ਼ੁਰੂ ਕਰਵਾ ਦਿੱਤਾ ਹੈ, ਵੱਡੇ ਲੋਕ ਇਕੱਠੇ ਕਰਵਾ ਦਿੱਤੇ ਕਿ ਜੀ ਨੇਪਾਲ ਸਰਕਾਰ ਕੋਰੋਨਾ ਵਾਇਰਸ ਕੇਸਾਂ ਨੂੰ ਠੀਕ ਹੈਂਡਲ ਨਹੀਂ ਕਰ ਰਹੀ, ਕਿਉਂਕਿ ਮਿਸਟਰ ਓਲੀ ਨੇ ਪ੍ਰਾਈਮ ਮਿਨਿਸਟਰ ਜੀ 2-3 ਦਿਨ ਪਹਿਲਾਂ ਕਿਹਾ ਸੀ ਕਿ ਜਿਹੜੇ ਇੰਡੀਆ ਤੋਂ ਆਏ ਨੇ ਨੇਪਾਲੀ ਉਹ ਸਾਰੇ ਹੀ ਕੋਰੋਨਾ ਆਲਮੋਸਟ ਆਲ ਆਰ ਕੋਰੋਨਾ ਪੋਜ਼ਿਟਿਵ। ਹੁਣ ਇਹਨਾਂ ਨੂੰ ਇਹ ਵੀ ਤਕਲੀਫ ਔਰ ਜੋ ਚੱਲ ਰਿਹਾ ਨੇਪਾਲ ਜਿਵੇਂ ਖੜਾ ਅੱਖਾਂ 'ਚ ਅੱਖਾਂ ਪਾ ਕੇ। ਸੋ ਖਬਰ ਇਹ ਨਹੀਂ ਹੈ ਕਿ ਪ੍ਰੋਟੈਸਟ ਹੋ ਰਹੇ ਨੇ, ਭਾਰਤ ਤੋਂ ਬਦਤਰ ਕੌਣ ਹੈਂਡਲ ਕਰ ਰਿਹਾ ਕੋਰੋਨਾ ਦਾ, ਪਰ ਖਬਰ ਦਾ ਜਸਟ ਇਹ ਹੈ 7 foreigners among 10 arrested ਕਿ ਜੇ ਨੇਪਾਲ ਪੁਲਿਸ ਨੇ 10 ਫੜੇ ਨੇ ਤੇ ਉਹਨਾਂ ਚੋਂ 7 ਫੋਰੇਨਰ ਨੇ। ਉਹਨਾਂ ਅੰਦਾਜ਼ਾ ਲਾਓ ਫੋਰੇਨਰ ਕੌਣ ਨੇ, ਅਮਰੀਕਨ ਨੇ, ਕੈਨੇਡੀਅਨ ਨੇ, ਬ੍ਰਿਟਿਸ਼ ਨੇ, ਨੋ ਇੰਡੀਅਨ। ਸੋ ਮਤਲਬ ਇਹ ਹੈ ਕਿ ਇਹ ਜਿਹੜੇ ਨੇ ਇੰਡੀਅਨ ਹੁਣ ਉੱਥੇ 10 ਚੋਂ 7 ਇੰਡੀਅਨ 3000 ਹੈ ਉਹਨਾਂ ਦੇ ਪੇਡ ਏਜੰਟ ਹੋਣਗੇ ਜਿਨ੍ਹਾਂ ਰਾਹੀਂ ਉਹ ਨੇਪਾਲ ਦੇ ਵਿੱਚ ਇਸ ਕਿਸਮ ਦਾ ਉਹਨਾਂ ਨੇ ਮਾਹੌਲ ਬਣਾਇਆ। ਔਰ ਗੱਲ ਕੱਲੀ ਨੇਪਾਲ ਦੇ ਹਵਾਲੇ ਨਾਲ ਨਹੀਂ, ਸਾਡੇ ਇੱਕ ਬਹੁਤ ਹੀ ਜਿਹੜੇ ਪਿਆਰੇ ਸੱਜਣ ਨੇ ਅਬਦਾਲੀ ਦੇ ਨਾਂ ਥੱਲੇ ਜਾਂ ਅਬਦਾਲ, ਉਹ ਸਾਨੂੰ ਲਿਖਦੇ ਨੇ ਔਰ ਉਹਨਾਂ ਨੇ ਸਾਨੂੰ ਇੱਕ ਖਬਰ ਵੀ ਭੇਜੀ, ਨਾਲ ਪਿਕਚਰ ਵੀ ਭੇਜੀ ਕਿ ਕਿਵੇਂ ਗਿਲਗਤ ਦੇ ਵਿੱਚ ਇੱਕ ਭਾਰਤੀ ਜਸੂਸ ਫੜਿਆ ਗਿਆ, ਜਿਹੜਾ ਕਿ ਮੈਂ ਉਹਨਾਂ ਦੀ ਦੇਖ ਰਿਹਾ ਕਿ ਜੇ ਲਿਖਤ ਮੇਰੇ ਸਾਹਮਣੇ ਆ ਜਾਏ ਤੇ ਫਿਰ ਮੈਂ ਉਸ ਨੂੰ ਵੀ ਡਿਸਕਸ ਕਰ ਸਕਦਾ ਕਿ ਉਹਦੇ ਤੋਂ ਉਹਨਾਂ ਨੇ ਜਿਹੜੀ ਉਹਦੀ ਆਈਡੀ ਔਰ ਉਹਨਾਂ ਨੇ ਪਿਕਚਰ ਵੀ ਭੇਜੀ ਹੈ ਕਿ ਕਿਵੇਂ ਜਿਹੜਾ
ਉਹ ਭਾਰਤੀ ਏਜੰਸੀਆਂ ਦੇ ਲਈ ਕੰਮ ਕਰ ਰਹੇ ਸੀ। ਔਰ ਇਹ ਗਿਲਗਿਤ ਦੇ ਹਵਾਲੇ ਨਾਲ ਇਸ ਗੱਲ ਦੀ ਅਹਿਮੀਅਤ ਹੈ ਕਿਉਂਕਿ ਇਹ ਸਾਰਾ ਜਿਹੜਾ ਇਕਨੋਮਿਕਲ ਕੋਰੀਡੋਰ ਦਾ ਵੀ ਸੈਂਟਰ ਜਿਹੜਾ ਗਿਲਗਿਤ ਦੇ ਨਾਲ ਜਾ ਕੇ ਜੁੜਦਾ ਹੈ। ਔਰ ਇਹ ਜਿਹੜੀ ਖਬਰ ਵੀ ਹੈ ਜਿਹੜੀ ਦੁਨੀਆ ਨਿਊਜ਼ ਨੇ ਛਾਪੀ ਔਰ ਉਹਨਾਂ ਨੇ ਸਾਨੂੰ ਭੇਜਿਆ, ਉਹਦਾ ਹੈਡਲਾਈਨ ਇਹ ਹੈ, ਭਾਰਤੀ ਸਪਾਈ caught in Gilgit by ਪਾਕਿਸਤਾਨ। ਔਰ ਇਹ ਜਿਹੜਾ ਉਹਨਾਂ ਦੇ ਦੁਨੀਆ ਨਿਊਜ਼ ਦੇ ਵਿੱਚ ਛਪੀ, ਉਹਨਾਂ ਨੇ ਸਾਨੂੰ ਉਹਦਾ ਪੰਜਾਬੀ ਟ੍ਰਾਂਸਲੇਸ਼ਨ ਵੀ ਅੰਗਰੇਜ਼ੀ ਚ ਭੇਜਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫੜਿਆ ਗਿਆ ਇਹਦੀ ਪਿਕਚਰ ਸਾਡੀ ਟੀਮ ਨੂੰ ਮੈਂ ਕਹਾਂਗਾ ਕਿ ਬੈਕ ਤੇ ਸ਼ੋਅ ਕਰ ਦੇਣ ਕਿ ਜਿਹੜਾ ਇਸ ਤੋਂ ਜੋ ਵੀ ਫੜਿਆ ਗਿਆ ਉਸ ਤੋਂ ਇਹ ਜ਼ਾਹਰ ਹੈ ਕਿ ਉਹਨੇ ਇਹ ਐਡਮਿਟ ਕੀਤਾ ਹੈ ਕਿ ਵੀ ਇਹ ਕਿਵੇਂ ਭਾਰਤੀ ਏਜੰਸੀਆਂ ਆਪਣੇ ਜਿਹੜੇ ਜਸੂਸਾਂ ਰਾਹੀਂ ਉੱਥੇ ਗੜਬੜ ਕਰਵਾਉਣਾ ਚਾਹੁੰਦੇ ਨੇ, ਮਿਸ ਇਨਫੋਰਮੇਸ਼ਨ। ਔਰ ਜ਼ਾਹਰ ਹੈ ਗਿਲਗਿਤ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਹਾਲਾਂ ਐਜੂਕੇਸ਼ਨ ਵਾਈਜ਼ ਇਸਮਾਈਲੀ ਜਿਹੜੇ ਆਗਾ ਖਾਨ ਆਗਾ ਸ਼ਾਹੀ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਦਾ ਹੈਡ ਆਗਾ ਖਾਨ ਹੈ, ਉੱਥੇ ਕਾਫੀ ਗਿਲਗਿਤ ਬਲਟਿਸਤਾਨ ਦੇ ਵਿੱਚ ਕੁਆਇਟ ਜਿਹੜੇ ਨੇ ਉਹ ਲਿਟਰੇਸੀ ਰੇਟ ਹੈ, ਪਰ ਫਿਰ ਵੀ ਗੁਰਬਤ ਹੈ, ਗਰੀਬੀ ਹੈ, ਹੁਣ ਤੱਕ ਪਛੜਿਆ ਇਲਾਕਾ ਰਿਹਾ ਹੈ। ਔਰ ਇਸ ਸਾਰੇ ਇਕਨੋਮਿਕਲ ਕੋਰੀਡੋਰ ਦੇ ਨਾਲ ਬੇਸ਼ੱਕ ਫਾਇਦਾ ਸਭ ਤੋਂ ਜ਼ਿਆਦਾ ਹੈ ਉਹਨਾਂ ਨੂੰ ਹੀ ਹੋਏਗਾ ਆਉਣ ਵਾਲੇ ਪੀਰੀਅਡ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਏਜੰਸੀਆਂ ਉਹਨਾਂ ਦੇ ਕਰਿੰਦੇ ਉੱਥੇ ਉਹਨਾਂ ਨੂੰ ਚੱਕਦੇ ਚਕਾਉਂਦੇ ਰਹਿੰਦੇ ਨੇ ਕਿ ਜੀ ਇਹ ਸਾਡੀ ਥਾਂ, ਸਾਡੀ ਜ਼ਮੀਨ। ਔਰ ਇੰਟਰਨੈਸ਼ਨਲੀ ਇਹ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਇਹ ਪਾਕਿਸਤਾਨ ਨੇ ਉਹਨੂੰ ਅਲੱਗ ਬਣਾ ਦਿੱਤਾ, ਉਹ ਆਜ਼ਾਦ ਕਸ਼ਮੀਰ ਦਾ ਜਿਹੜਾ ਟੋਟਲ ਜੰਮੂ ਕਸ਼ਮੀਰ ਤੇ ਸਾਡਾ ਹੱਕ ਹੈ, ਇਸ ਲਈ ਗਿਲਗਿਤ ਬਲਟਿਸਤਾਨ ਦੇ ਉੱਤੇ ਵੀ ਸਾਡਾ ਹੱਕ ਹੈ। ਔਰ ਉੱਥੇ ਵੀ ਇਹਨਾਂ ਨੇ ਕਾਫੀ ਗੜਬੜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਇਹਨਾਂ ਦਾ ਹਮੇਸ਼ਾ ਇਹ ਰਿਹਾ ਕਿ ਕਾਰਗਿਲ ਦੇ ਵਿੱਚ ਜਿੱਥੇ ਸ਼ੀਆ ਪੋਪੂਲੇਸ਼ਨ ਹੈ ਮੁਸਲਮਾਨਾਂ ਦੀ, ਉਹਨਾਂ ਨੂੰ ਇਸਤੇਮਾਲ ਕਰਨਾ ਮੇਨ ਸਟ੍ਰੀਮ ਕਸ਼ਮੀਰ ਘਾਟੀ ਦੇ ਵਿੱਚ ਜਿੱਥੇ ਆਜ਼ਾਦੀ ਦੀ ਲਹਿਰ ਚੱਲ ਰਹੀ ਹੈ। ਸੋ ਕੁੱਲ ਮਿਲਾ ਕੇ ਦੁਸ਼ਮਣ ਬਾਤ ਕਰੇ ਅਣਹੋਣੀ, ਇਹ ਆਪਣੀ ਖੇਡ ਤੇ ਲੱਗੇ ਹੋਏ ਨੇ। ਲੇਕਿਨ ਦੁਨੀਆ ਦੇ ਵਿੱਚ ਜਿਹੜੀ ਭਾਰਤ ਦਾ ਇੱਕ ਬਣਿਆ ਹੋਇਆ ਸੀ ਕਿ ਵੀ ਖਾਸ ਤੌਰ ਤੇ ਅਮਰੀਕਾ ਦੇ ਨਾਲ ਅਲਾਈਅੰਸ ਦੇ ਥੱਲੇ ਜਾਂ ਭਾਰਤ ਇੱਕ ਜਿਸ ਨੂੰ ਸੀ ਕਿ ਜੀ ਇਹਨੂੰ ਚੀਨ ਦੇ ਬਰਾਬਰ ਇੱਕ ਧਿਰ ਬਣ ਸਕਦਾ ਹੈ, ਇਹ ਸਾਰਾ ਜਿਹੜਾ ਪਾਰਟ ਹੈ ਇਹ ਜਾਂਦਾ ਲੱਗਾ। ਔਰ ਚੀਨ ਨੇ ਜਿਹੜਾ ਇਸ ਸਾਰੇ ਦੇ ਵਿੱਚ ਇੱਧਰ ਵੀ ਪੂਰਾ ਐਸਰਟ ਕੀਤਾ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ, ਹੁਣ ਅਮਰੀਕਾ ਦੇ ਨਾਲ ਵੀ ਜਿਹੜੀ ਤਨਾਤਨੀ ਘਟੀ ਹੈ ਥੋੜੀ ਬਹੁਤ। ਔਰ ਆਉਣ ਵਾਲੇ ਦਿਨਾਂ 'ਚ ਹਵਾਈ ਦੇ ਵਿੱਚ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ ਮਾਈਕ ਪੋਂਪੀਓ, ਉਹਨਾਂ ਦੇ ਨਾਲ ਹਾਇਰ ਲੈਵਲ ਉਹਨਾਂ ਦਾ ਹੀ ਪੈਰਲਲ ਜਿਹੜਾ ਪ੍ਰੋਟੋਕਾਲ ਦੇ ਮੁਤਾਬਕ ਚਾਈਨੀਜ਼ ਨੁਮਾਇੰਦੇ ਦੀ ਗੱਲ ਵੀ ਹੋਣੀ ਹੈ। ਸੋ ਜ਼ਾਹਰ ਹੈ ਕਿ ਹੁਣ ਅਮਰੀਕਾ ਦੇ ਮਾਈਕ ਪੋਂਪੀਓ ਜਿਹੜੇ ਟਰੰਪ ਤੋਂ ਬਾਅਦ ਸਭ ਤੋਂ ਜ਼ਿਆਦਾ ਵੋਕਲ ਸੀ, ਉਹ ਬੋਲ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਜਿਹੜਾ ਸਾਡਾ ਘੋੜਾ ਹੈ ਜਿਸ ਦੇ ਉੱਤੇ ਅਸੀਂ ਜ਼ਿਆਦਾ ਬੈਟ ਲਾ ਦਿੱਤੀ, ਇਹ ਤਾਂ ਬਹੁਤ ਮਰੀਅਲ ਘੋੜਾ ਹੈ, ਇਹ ਤਾਂ ਲਿੱਦ ਕਰਨ ਜੋਗਾ ਹੀ ਹੈ, ਇਹਨੇ ਭੱਜਣਾ ਭੁੱਜਣਾ ਨਹੀਂ ਹੈ ਗਰਾਊਂਡ ਦੇ ਵਿੱਚ। ਸੋ ਅਸੀਂ ਕੁੱਲ ਮਿਲਾ ਕੇ ਇਸ ਨੂੰ ਇੱਕ ਪੋਜ਼ਿਟਿਵ ਦੇਖਦੇ ਹਾਂ ਸਿੱਖ ਨੁਕਤਾ ਨਿਗਾਹ ਤੋਂ। ਜ਼ਾਹਰ ਹੈ ਜਿਹੜੀਆਂ ਆਜ਼ਾਦੀ ਲਹਿਰਾਂ ਉਸ ਖਿੱਤੇ ਦੇ ਵਿੱਚ ਕਸ਼ਮੀਰ ਦੀ ਹੋਏ, ਖਾਲਿਸਤਾਨ ਦੀ ਹੋਏ, ਔਰ ਚੀਨ ਦੇ ਨਾਲ ਜੇ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਵੀ ਹੌਸਟਿਲਿਟੀ ਦਾ ਵਰਤਾਰਾ ਰੱਖਿਆ ਤੇ ਫਿਰ ਇੱਕ ਤਾਂ ਉਹਨਾਂ ਦਾ ਉਹ ਚਿਕਨ ਨੈਕ ਜਿਹੜਾ ਉਹ ਮਰੋੜਨਗੇ। ਔਰ ਨਾਰਥ ਈਸਟ ਦੀਆਂ ਜਿਹੜੀਆਂ ਤਨਜ਼ੀਮਾਂ ਜਿਨ੍ਹਾਂ ਦੇ ਵਿੱਚ ਨਾਗਾ ਖਾਸ ਤੌਰ ਤੇ ਔਰ ਇੱਕ ਸਟੇਜ ਦੇ ਉੱਤੇ ਮੀਜ਼ੋ ਵੀ, ਬੇਸ਼ੱਕ ਲਾਲ ਡੈਂਗਾ ਨੇ ਫਾਈਨਲੀ ਕੰਪਰੋਮਾਈਜ਼ ਕਰ ਲਿਆ ਸੀ ਮਿਜ਼ੋਰਮ ਦੇ ਮੁੱਦੇ ਤੇ, ਪਰ ਜੋ ਕੁਛ ਵੀ ਉਹਨਾਂ ਦੇ ਨਾਲ ਇਕਰਾਰ ਸੀ ਉਹ ਤਾਂ ਇਹਨਾਂ ਦਾ ਤਾਂ ਹੈ ਹੀ ਨਹੀਂ। ਉਹ ਵਾਅਦੇ ਕਾਹਦੇ ਨੇ ਇਹਨਾਂ ਬ੍ਰਾਹਮਣਵਾਦੀਆਂ ਦੇ ਜਿਹੜੇ ਵਾਅਦੇ ਵਫਾ ਹੋਣ। ਸੋ ਜ਼ਾਹਰ ਹੈ ਕਿ ਇਹਨਾਂ ਦੇ ਲਈ ਆਉਣ ਵਾਲੇ ਪੀਰੀਅਡ 'ਚ ਹੁਣ ਭਾਰਤ ਦੇ ਵਰਤਾਰੇ ਦੇ ਉੱਤੇ ਨਿਰਭਰ ਕਰੇਗਾ। ਔਰ ਇਹਦੇ 'ਚ ਇੱਕ ਗੱਲ ਜਿਹੜੀ ਕੁਛ ਪਾਕਿਸਤਾਨ ਦੇ ਜਿਹੜੇ ਸੀਰੀਅਸ ਚਿੰਤਕ ਨੇ ਉਹ ਕਹਿ ਰਹੇ ਨੇ, ਔਰ ਮੈਂ ਉਹਨੂੰ ਵੀ ਇਵੇਂ ਹੀ ਦੇਖਦਾ ਕਿ ਪਾਕਿਸਤਾਨ ਨੂੰ ਬਿਲਕੁਲ ਆਫ ਗਾਰਡ ਨਹੀਂ ਹੋਣਾ ਚਾਹੀਦਾ, ਸ਼ਾਇਦ ਉਹ ਹੋਣਗੇ ਵੀ ਨਹੀਂ, ਕਿਉਂਕਿ ਇਸ ਸਾਰੇ 'ਚ ਜਿੰਨੀ ਹਿਊਮਿਲੇਸ਼ਨ ਇਸ ਵੇਲੇ ਮੋਦੀ ਰਜੀਮ ਦੀ ਹੋ ਰਹੀ ਹੈ, ਕੋਰੋਨਾ ਨੂੰ ਲੈ ਕੇ ਹੋਰ ਵੀ ਬਦਤਰ ਹਾਲਤ ਹੋਣੀ ਹੈ, ਚਾਈਨਾ ਤੋਂ ਕੁਝ ਨਿਕਲਣਾ ਨਹੀਂ ਹੈ। ਸੋ ਆਪਣੀ ਉਸ ਡੋਮੈਸਟਿਕ ਕਰਾਊਡ ਨੂੰ ਫੀਡ ਕਰਨ ਦੇ ਲਈ ਕੁਛ ਨਾ ਕੁਛ ਦਿਲਵਦੀ ਕਰਨ ਦਾ ਇਹਨਾਂ ਦਾ ਜਿਹੜਾ ਉਹ ਕੁਛ ਨਾ ਕੁਛ ਸਾਹਮਣੇ ਆ ਸਕਦਾ ਹੈ।
ਸੋ ਉਹਦੇ ਲਈ ਇਸ ਵਾਰ ਕਿਉਂਕਿ ਚੀਨ ਬਰਾਬਰ ਦੇ ਉੱਤੇ ਖੜਾ ਹੈ, ਮੈਂ ਸਮਝਦਾ ਵੀ ਹੁਣ ਡਿਫੈਂਸਿਵ ਮੋਡ 'ਚ ਪਾਕਿਸਤਾਨ ਨੂੰ ਨਹੀਂ ਹੋਣਾ ਚਾਹੀਦਾ। ਜੇ ਉਸ ਦਾ ਕੋਈ ਜਵਾਬ ਵੀ ਦਿੱਤਾ ਹੈ ਫਿਰ ਕੁਛ ਨਾ ਕੁਛ ਕਾਰਗਰ, ਬੇਸ਼ੱਕ ਉਹ ਕਿਸ ਲੈਵਲ ਤੇ ਹੁੰਦਾ ਉਹ ਡਿਸਕਸ ਇਸ ਕਿਸਮ ਦੀਆਂ ਫੋਰਮਸ ਤੇ ਨਹੀਂ ਹੋ ਸਕਦਾ। ਸੋ ਉਹ ਸਿੱਖਾਂ ਦਾ ਮਾਮਲਾ ਹੋਏ, ਕਸ਼ਮੀਰੀਆਂ ਦਾ ਹੋਏ, ਭਾਰਤ ਦੇ ਮੁਸਲਮਾਨਾਂ ਦਾ ਹੋਏ, ਮੈਂ ਸਮਝਦਾ ਵੀ ਪਾਕਿਸਤਾਨ ਨੂੰ ਵੀ ਉਸ ਨੈਪੋਲੀਅਨ ਬੋਨਾਪਾਰਟ ਦੀ ਕਿਤਾਬ ਚੋਂ ਇਹ ਕੋਟ ਸਿਰਫ ਯਾਦ ਹੀ ਨਹੀਂ ਕਰਨੀ ਚਾਹੀਦੀ, ਇਸ ਦੇ ਉੱਤੇ ਅਮਲ ਦਰਾਮਦ ਵੀ ਕਰਨਾ ਚਾਹੀਦਾ ਹੈ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ offense। ਔਰ ਜਿਵੇਂ ਨੈਪੋਲੀਅਨ ਬਾਰੇ ਆ ਕਿ ਘਿਰਿਆ ਹੋਇਆ ਥੋੜੀ ਫੌਜ ਹੈ, ਉਹਦਾ ਸੈਕੰਡ ਇਨ ਕਮਾਂਡ ਜਾ ਕੇ ਪੁੱਛ ਰਿਹਾ ਜੀ ਕੀ ਕਰੀਏ, ਉਹ ਕਹਿੰਦਾ ਅਟੈਕ ਐਂਡ ਅਟੈਕ ਐਂਡ ਅਟੈਕ। ਅਸੀਂ ਸਮਝਦੇ ਆ ਕਿ ਭਾਈ ਇਹ ਜਿਹੜੀ ਇਹਨਾਂ ਦੀ ਹਿੰਦੂ ਤਵੀਆਂ ਦੀ ਜੇ ਐਚਲੀਜ਼ ਹੀਲ ਜਾਂ ਐਕਲੀਜ਼ ਹੀਲ ਅਗਰ ਪ੍ਰੋਨਾਉਂਸ ਹੁੰਦਾ ਹੈ ਕੋਈ ਹੈ ਜਿਹੜੀ ਉਹਨਾਂ ਦੀ ਜਿਸ ਦੇ ਉੱਤੇ ਤੀਰ ਮਾਰਿਆ ਇਹਨਾਂ ਨੇ ਮਰਨਾ, ਜਾਂ ਇਹਨਾਂ ਦੇ ਕੰਟੈਕਸਟ ਕਹਿਣਾ ਹੋਏ ਕਿ ਜੇ ਜਿਵੇਂ ਰਾਵਣ ਹੈ, ਇਹਨਾਂ ਦਾ ਆਪਣੀ ਰਮਾਇਣ ਕਹਿੰਦੀ ਹੈ ਕਿ ਜੀ ਰਾਵਣ ਤਾਂ ਮਰਿਆ ਕਿਉਂਕਿ ਉਹਨੇ ਉਹਦੀ ਧੁੰਨੀ 'ਚ ਤੀਰ ਵੱਜਾ ਤੇ ਉਹਨੇ ਮੌਤ ਧੁੰਨੀ 'ਚ ਬੰਨੀ ਹੋਈ ਸੀ। ਤੇ ਉਹਨੂੰ ਹੀ ਗ੍ਰੀਕ ਮਾਈਥੋਲੋਜੀ 'ਚ ਐਕਲੀਜ਼ ਜਾਂ ਐਚਲੀਜ਼ ਹੀਲ ਦੇ ਥੱਲੇ ਕਿਹਾ ਜਾਂਦਾ ਹੈ ਕਿ ਵੀ ਅੱਡੀ ਦੇ ਵਿੱਚ ਵੱਜੇਗਾ ਤੀਰ ਤੇ ਫੇਰ ਮਰੇਗਾ। ਤੇ ਜੇ ਇਸ ਹਿੰਦੂਤਵਾ ਸਾਮਰਾਜ ਦੀ ਕੋਈ ਐਟਲੀਸਟ ਹੀਲ ਹੈ ਜਾਂ ਇਹਨਾਂ ਦੀ ਰਾਵਣ ਦੀ ਧੁੰਨੀ 'ਚ ਜੇ ਰਾਵਣ ਨੂੰ ਮਾਰਨਾ ਤੇ ਉਹ ਤੀਰ ਖਾਲਿਸਤਾਨ ਦਾ ਤੀਰ ਹੈ, ਸਿੱਖ ਫੈਕਟਰ ਹੈ। ਮੈਂ ਸਮਝਦਾ ਕਿ ਹੁਣ ਅੱਗੇ ਤਾਂ ਇੱਥੇ ਮੈਨੂੰ ਯਾਦ ਹੈ ਕਿ ਇਹਨਾਂ ਦੇ ਜਦ ਅਫਸਰ ਹੈਦਰ ਉਹਨਾਂ ਦਾ ਨਾਂ ਸੀ, ਲਾਅ ਮਿਨਿਸਟਰ ਸਨ ਉਹਨਾਂ ਦੀ ਕੈਬਨਿਟ ਮੁਸ਼ਰਫ ਦੇ ਜ਼ਮਾਨੇ, ਇੱਥੇ ਆਏ ਅਮਰੀਕਾ 'ਚ ਮੈਨੂੰ ਵੀ ਮਿਲਣ ਦਾ ਸਬਬ ਹੋਇਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਜਿਹੜਾ ਸਿੱਖ ਫੈਕਟਰ ਹੈ ਇਹ ਸਭ ਤੋਂ ਵੱਡੀ ਸੰਜੋ ਹੈ, ਬੁਲਟ ਪ੍ਰੂਫ ਜੈਕਟ ਹੈ ਪਾਕਿਸਤਾਨ ਦੀ, ਔਰ ਸਭ ਤੋਂ ਵੱਡਾ ਦੁਸ਼ਮਣ ਦੀ ਹਿੱਕ 'ਚ ਵੱਜਣ ਵਾਲਾ ਤੀਰ ਹੈ। ਕੋਈ ਨਾ ਕੋਈ ਐਗਰੈਸਿਵ ਸਟੈਂਸ ਦੇ ਵਿੱਚ ਮੈਸੇਜ ਇੰਡੀਆ ਨੂੰ ਜਾਏ ਕਿ ਪਾਕਿਸਤਾਨ ਸਿੱਖਾਂ ਦੇ ਨਾਲ ਆ ਕੇ ਖਲੋ ਗਿਆ ਤੇ ਉਹ ਕਹਿਣ ਲੱਗੇ ਕਿ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ। ਪਰ ਫਿਰ ਇਹ ਕਾਫੀ ਸਾਲ ਪੁਰਾਣੀ ਗੱਲ ਹੈ ਜਦੋਂ ਮੁਸ਼ਰਫ ਦਾ ਰਾਜ ਸੀ ਕਿ ਵੀ ਫਿਰ ਉਹ ਬਲੋਚਿਸਤਾਨ ਦੇ ਵਿੱਚ ਖੜਾ ਕਰ ਦੇਣਗੇ ਉਹਨੂੰ। ਮੈਂ ਕਿਹਾ ਜੀ ਉਹ ਤਾਂ ਐਨੀਵੇ ਉਹਨਾਂ ਨੇ ਕਰਨਾ ਹੀ ਹੈ। ਔਰ ਉਸ ਤੋਂ ਬਾਅਦ ਸਾਹਮਣੇ ਆਇਆ ਕੁਲਭੂਸ਼ਣ ਯਾਦਵ ਆਇਆ, ਮੋਦੀ ਦੇ ਲੈਕਚਰ ਆਏ ਔਰ ਸਾਹਮਣੇ ਆ ਰਿਹਾ ਕਿ ਭਾਈ ਹੁਣ ਵੀ ਅੱਜ 2-3 ਦਿਨ ਪਹਿਲਾਂ ਵੀ ਗਵਾਦਰ ਪੋਰਟ ਨੂੰ ਰੋਕਣ ਲਈ ਕੀ ਕਰਨਾ, ਕਿੱਥੋਂ ਤੱਕ ਜਾ ਸਕਦੇ ਨੇ, ਬਲੋਚਿਸਤਾਨ ਦੇ ਵਿੱਚ ਕੀ ਕਰ ਰਹੀਆਂ ਨੇ ਇਹਨਾਂ ਦੀਆਂ ਏਜੰਸੀਆਂ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਉਹ ਵਕਤ ਹੈ ਕਿ ਭਾਈ ਘੁੰਡ ਚੁੱਕ ਦਿਓ, ਕਿੰਨੀ ਦੇਰ ਘੁੰਡ ਕੱਢ ਕੇ ਨੱਚੋਗੇ, ਜੇ ਨੱਚਣਾ ਤੇ ਫਿਰ ਚੱਜ ਨਾਲ ਨੱਚੋ ਤੇ ਉਹ ਘੁੰਡ ਚੁੱਕ ਕੇ ਔਰ ਸਿੱਖ ਫੈਕਟਰ ਹੈ ਜਿਹਦੇ ਥੱਲੇ ਜੇ ਪਾਕਿਸਤਾਨ ਜਾਂ ਈਵਨ ਡਿਪਲੋਮੈਟਿਕਲੀ ਵੀ ਬਾਹਰ ਤੁਸੀਂ ਸਿੱਖਾਂ ਦੇ ਨਾਲ ਜੋ ਧੱਕੇ ਨੇ, ਕਸ਼ਮੀਰੀਆਂ ਦੀ ਗੱਲ ਹੁੰਦੀ ਹੈ ਉਹ ਤਾਂ ਪਾਕਿਸਤਾਨ ਉਹਦੇ 'ਚ ਤੇਰ ਹੈ। ਜੇ ਤੁਸੀਂ ਖੜਾ ਕਰੋਗੇ ਇਹਨਾਂ ਦੇ ਵੈਸੇ ਹੀ ਪੈਰਾਂ ਥੱਲੋਂ ਜਿਹੜੀ ਉਹ ਜ਼ਮੀਨ ਨਿਕਲੇਗੀ। ਬਾਕੀ ਤਾਂ ਅਸੀਂ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਤੇ ਆਪਣੇ ਆਪ ਨੂੰ ਤਾਂ ਅਸੀਂ ਇਹੀ ਸਮਝਦੇ ਹਾਂ ਕਿ ਭਾਈ ਅਸੀਂ ਇੱਕ ਚੌਕੀਦਾਰ ਦੇ ਨਾਤੇ, ਵੈਸੇ ਤਾਂ ਮੋਦੀ ਵੀ ਆਪਣੇ ਆਪ ਨੂੰ ਚੌਕੀਦਾਰ ਕਹਿੰਦਾ, ਹੁਣ ਵੈਸੇ ਚੌਕੀਦਾਰ ਲੱਭਾ ਨਹੀਂ ਹੈ, ਠੀਕ ਕਿਹਾ ਇੱਕ ਨੇ ਕਿ ਭਾਈ ਇਹਨੂੰ ਜੇ ਲੱਭ ਜਾਏ ਤਾਂ ਉਹਨੂੰ ਜੁੱਤੀ ਸੰਘਾ ਕੇ ਹੋਸ਼ 'ਚ ਲਿਆਓ ਤੇ ਜੁੱਤੀਆਂ ਮਾਰੋ। ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਬਾਬਲਾ ਦਾ ਹੋਸ਼ਿਆਰ ਕੋਈ ਨਾ ਕੋਈ ਦਿਲਵਦੀ ਭਾਰਤ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਉੱਤੇ ਕਰ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ।
ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਕਸ਼ਮੀਰ ਵਿੱਚ ਉਹੀ ਨੀਤੀ ਅਪਣਾਈ ਜਾ ਰਹੀ ਹੈ ਜੋ ਇਜ਼ਰਾਈਲ ਵੱਲੋਂ ਫਲਸਤੀਨੀਆਂ ਪ੍ਰਤੀ ਅਪਣਾਈ ਗਈ ਹੈ। ਭਾਰਤੀ ਫੌਜ ਦਾ ਜੋ ਜ਼ੁਲਮ ਹੈ ਉਹ ਕਸ਼ਮੀਰ ਵਿੱਚ ਬਰਾਬਰ ਜਾਰੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਫਿਰ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਸੀਟ ਦਾ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ। ਚੀਨ ਤੇ ਪਾਕਿਸਤਾਨ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੱਲਬਾਤ ਕਰਾਂਗੇ ਇਸੇ ਸੈਗਮੈਂਟ ਦੇ ਵਿੱਚ ਗੁਰਬਾਣੀ ਵਿਚਾਰਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਕੱਲ ਜਦੋਂ ਇਸਲਾਮਾਬਾਦ 'ਚ ਬੇਸਡ ਚਾਈਨੀਜ਼ ਡਿਪਲੋਮੈਟ ਨੇ ਜਿਹੜਾ ਥਿੰਕ ਟੈਂਕ ਨਾਲ ਵੀ ਸੰਬੰਧਿਤ ਹੈ, ਜਿਹੜਾ ਉਹਨਾਂ ਦਾ ਆਫੀਸ਼ੀਅਲ ਇੱਕ ਗਰੁੱਪ ਹੈ, ਉਹਦੇ ਰਾਹੀਂ ਉਹਨਾਂ ਨੇ ਕਿਹਾ ਕਿ ਵੀ ਜੋ ਚੀਨ ਦਾ ਰਿਐਕਸ਼ਨ ਹੈ ਇਹ ਚਾਈਨਾ ਪਾਕਿਸਤਾਨ ਦੀ ਸੋਵਰਨਿਟੀ ਲਈ ਔਰ ਕਸ਼ਮੀਰ 'ਚ ਐਬਰੋਗੇਟ ਕਰਨ ਤੋਂ ਬਾਅਦ ਆਰਟੀਕਲ 370 ਜੋ ਭਾਰਤ ਨੇ ਕੀਤਾ ਹੈ ਉਸ ਦਾ ਰਿਐਕਸ਼ਨ ਹੈ ਔਰ ਅਸੀਂ ਆਪਣੀ ਸੋਵਰਨਿਟੀ ਨੂੰ ਅਸਰਟ ਕੀਤਾ ਹੈ। ਇਸ ਦੇ ਉੱਤੇ ਬਹੁਤ ਚੀਕਾਂ ਵੱਜੀਆਂ ਭਾਰਤ ਦੇ ਵਿੱਚ ਵੀ ਔਰ ਦੂਸਰਾ ਬਾਅਦ ਵਿੱਚ ਭਾਵੇਂ ਕਿਹਾ ਜਾਂਦਾ ਹੈ ਕਿ ਵੀ ਪੋਸਟ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਨਾਲ ਇੱਕ ਵਾਰ ਫੇਰ ਜਿਹੜੇ ਭਾਰਤੀ ਹਾਕਮ ਸਮਝਦੇ ਸੀ ਕਿ ਉਹਨਾਂ ਨੇ ਇਜ਼ਰਾਈਲ ਦਾ ਮਾਡਲ ਜਿਹੜਾ ਕਿ ਇਜ਼ਰਾਈਲੀਆਂ ਨੇ ਜਿਵੇਂ ਵੈਸਟ ਬੈਂਕ ਔਰ ਗਾਜ਼ਾ ਦੇ ਵਿੱਚ ਫਲਸਤੀਨੀਆਂ ਨੂੰ ਹੋਲ ਅਪ ਕੀਤਾ ਹੋਇਆ ਹੈ, ਉਹਨਾਂ ਦੇ ਸਾਰੇ ਹਕੂਕ ਮਨਸੂਖ ਨੇ, ਜਦੋਂ ਚਾਹੇ ਉੱਥੇ ਵੜ ਕੇ ਉਹਨਾਂ ਤੇ ਅਟੈਕ ਕਰ ਦਿੰਦੇ ਨੇ, ਕਿਵੇਂ ਉਹਨਾਂ ਨੇ ਉੱਥੇ ਸੈਟਲਮੈਂਟਸ ਬਣਾ ਕੇ ਜਿਹੜੀ ਹੈ ਉਹ ਉਹਨਾਂ ਦੀ ਡੈਮੋਗ੍ਰਾਫੀ ਬਦਲੀ ਹੈ ਔਰ ਅੱਗੋਂ ਲਈ ਜਿੱਥੇ ਜਿੱਥੇ ਸੈਟਲਮੈਂਟਸ ਬਣਾਉਂਦੇ ਜਾਂਦੇ ਨੇ ਯਹੂਦੀਆਂ ਨੂੰ ਵਸਾ ਕੇ ਉਹਨੂੰ ਫਿਰ ਆਪਣਾ ਮੇਨ ਸਟ੍ਰੀਮ ਦੇ ਨਕਸ਼ੇ ਦਾ ਹਿੱਸਾ ਬਣਾ ਰਹੇ ਨੇ। ਸੋ ਇਹ ਜੋ ਕੁਛ ਇਹਨਾਂ ਨੇ ਮੋਦੀ ਐਂਡ ਕੰਪਨੀ ਨੇ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ 'ਚ ਕੀਤਾ ਇਹ ਮੋਸਾਦ ਦਾ ਉਹੀ ਮਾਡਲ ਹੈ ਜੋ ਉਹਨਾਂ ਨੇ ਫਲਸਤੀਨੀਆਂ ਦੇ ਅਗੇਂਸਟ ਵਰਤਿਆ। ਉਹਨਾਂ ਨੇ ਕਿਹਾ ਜੀ ਕਿ ਵੀ ਭੁੱਲ ਜਾਓ, ਇੰਟਰਨੈਸ਼ਨਲ ਕਮਿਊਨਿਟੀ ਤੁਹਾਡਾ ਕੀ ਵਿਗਾੜ ਲਏਗੀ, ਅਸੀਂ ਕਿਹੜਾ ਆਨਰ ਕੀਤਾ ਇੰਟਰਨੈਸ਼ਨਲ ਰੈਜ਼ੋਲੂਸ਼ਨਸ ਨੂੰ ਫਲਸਤੀਨੀਆਂ ਦੇ ਉੱਤੇ। ਹਾਲਾਂ ਫਲਸਤੀਨੀਆਂ ਨੂੰ ਆਬਜ਼ਰਵਰ ਸਟੇਟਸ ਵੀ ਹਾਸਲ ਹੈ, ਉਹ ਹਥਿਆਰਬੰਦ ਸੰਘਰਸ਼ ਵੀ ਲੜ ਰਹੇ ਨੇ, ਮੁਸਲਿਮ ਵਰਲਡ ਵੀ ਉਹਨਾਂ ਦੇ ਨਾਲ ਖੜਾ ਹੈ। ਇਹਦੇ ਬਾਵਜੂਦ ਜੇ ਸਾਨੂੰ ਪਰਵਾਹ ਨਹੀਂ, ਤੁਸੀਂ ਨਿਊਕਲੀਅਰ ਪਾਵਰ ਹੋ, ਤੁਹਾਡਾ ਇੰਨਾ ਵੱਡਾ ਮੁਲਕ ਹੈ, ਇਹਨੂੰ ਵੀ ਕਰਕੇ ਬਦਲ ਕੇ ਇਹਨੂੰ ਹਿੰਦੂ ਸਟੇਟ ਬਣਾ ਦਿਓ। ਔਰ ਜ਼ਾਹਰਾ ਤੌਰ ਦੇ ਉੱਤੇ ਪਿਛਲੇ 1 ਸਾਲ ਤੋਂ ਐਗਰੈਸਿਵਲੀ ਇਸ ਦੇ ਉੱਤੇ ਉਹਨਾਂ ਨੇ ਐਕਟ ਕੀਤਾ। ਕੱਲਾ ਇਹੀ ਨਹੀਂ ਕਿ ਭਾਈ ਉਹਦਾ ਸਟੇਟਸ ਖਤਮ ਕਰਤਾ ਹੈ ਜਾਂ ਲੋਕਡਾਊਨ ਕਰ ਦਿੱਤਾ, ਜਿਵੇਂ ਉਹਨਾਂ ਨੇ ਕਾਨੂੰਨ ਬਦਲੇ, ਜਿਵੇਂ ਮੀਡੀਆ ਦੇ ਰਾਹੀਂ ਉਹਨਾਂ ਨੇ ਬਿਲਕੁਲ, ਮੈਂ ਇੰਡੀਅਨ ਐਕਸਪ੍ਰੈਸ ਦਾ ਇੱਕ ਐਡੀਟੋਰੀਅਲ ਇਹਦੇ ਤੇ ਦੇਖਿਆ, ਮੈਂ ਡਿਸਕਸ ਕਰਾਂਗਾ ਕਿ ਕਿਵੇਂ ਉਹਨਾਂ ਨੇ ਜੋ ਪੋਸਟ 84 ਪੀਰੀਅਡ 'ਚ ਪੰਜਾਬ ਦੇ ਵਿੱਚ ਜਿਵੇਂ ਮੀਡੀਆ ਨੂੰ ਬਿਲਕੁਲ ਥ੍ਰੋਟਲ ਕਰ ਦਿੱਤਾ ਸੀ। ਮੀਡੀਆ ਹੁਣ ਬਿਊਰੋਕ੍ਰੇਸੀ ਨੂੰ ਆਨਸਰੇਬਲ ਹੈ, ਕੋਈ ਸਿਸਟਮ ਨਹੀਂ ਹੈ। ਔਰ ਈਵਨ ਜਿਹੜੀ ਉਹ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੀ ਇਲੈਕਸ਼ਨ ਵੀ ਕਰਵਾਉਣਾ ਚਾਹੁੰਦੇ ਨੇ, ਉਹਦੇ ਥੱਲੇ ਵੀ ਰੀਡਿਸਟ੍ਰਿਕਟਿੰਗ ਹੋ ਰਹੀ ਹੈ ਤਾਂ ਕਿ ਮੁਸਲਮਾਨ ਮੈਜੋਰਟੀ ਵਾਲੇ ਇਲਾਕੇ ਹਿੰਦੂਆਂ ਦੇ ਨਾਲ ਜੋੜ ਕੇ ਉਹਨਾਂ ਦੀ ਜਿਹੜੀ ਹੈ ਹਿੰਦੂ ਮੈਜੋਰਟੀ ਨੂੰ ਅੱਗੋਂ ਵਧਾਇਆ ਜਾਏ ਉੱਥੇ। ਇਹਦੇ ਨਾਲ ਨਾਲ ਉਹਨਾਂ ਨੇ ਅਬਦੁੱਲਾ ਫੈਮਿਲੀ ਹੋਏ ਫਾਦਰ ਸਨ ਜਾਂ ਜਿਹੜੇ ਫੈਜ਼ਲ IAS ਔਰ ਦੂਸਰੇ ਛੱਡੇ ਨੇ, ਉਹਨਾਂ ਨਾਲ ਵੀ ਕੁਝ ਡੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਔਰ ਹੁਣ ਇਹਦੇ ਤੇ ਕੋਈ ਪੋਲੀਟੀਕਲ ਸਟੇਟਮੈਂਟ ਜਾਂ ਦੂਜੀ ਦੇਣ ਦੀ ਥਾਂ ਇਹਦੇ ਤੇ ਵੀ ਜਿਵੇਂ ਜੋ ਚੀਨ ਦੇ ਨਾਲ ਹਿਊਮਿਲੇਸ਼ਨ ਹੈ ਉਹਦੇ ਥੱਲੇ ਨਰਵਾਣੇ ਬਰੀਫ ਕਰ ਰਿਹਾ ਹੈ। ਨੇਪਾਲ ਬਾਰੇ ਵੀ ਨਰਵਾਣੇ ਨੇ ਬਿਆਨ ਦੇ ਕੇ ਫਰਦਰ ਸ਼ਾਇਦ ਕੋਰਟ ਆਫ ਆਰਮਸ ਦੇ ਵਿੱਚ ਉਹਨਾਂ 3 ਇਲਾਕਿਆਂ ਨੂੰ, ਵਿਪੁਲੇਖ ਨੂੰ ਔਰ ਕਾਲਾ ਪਾਣੀ ਨੂੰ ਲਿਆਉਣ 'ਚ ਉਹਨਾਂ ਨੂੰ ਵਕਤ ਲੱਗਦਾ ਹੈ। ਪਰ ਜਦੋਂ ਇਹਨੇ ਫੌਜੀ ਮੁਖੀ ਨੇ ਕਿਹਾ ਕਿ ਜੀ ਨੇਪਾਲ ਕਿਸੇ ਦੇ ਕਹਿਣ ਤੇ ਕਰ ਰਿਹਾ, ਤੀਜੀ ਧਿਰ ਤੇ, ਔਰ ਉਹਨਾਂ ਹਾਲਾਂ
ਜਿਹੜਾ ਇੰਡੀਅਨ ਫੌਜੀ ਚੀਫ ਹੈ ਇਹ ਨੇਪਾਲ ਦੀ ਫੌਜ ਦਾ ਆਨਰਰੀ ਜਨਰਲ ਵੀ ਹੈ। ਇੱਕ ਆਨਰ ਸੀ ਦੱਸਣ ਦੇ ਲਈ ਕਿ ਭਾਈ ਅਸੀਂ ਕਿਵੇਂ ਸਿਸਟਰਲੀ ਕੰਟਰੀਜ਼ ਆ, ਦੋਨੋਂ ਭੈਣਾਂ ਅਸੀਂ, ਕਿ ਜਿਹੜਾ ਫੌਜੀ ਚੀਫ ਹੈ ਉਹ ਨੇਪਾਲ ਦਾ ਵੀ, ਔਰ ਤੁਸੀਂ ਇਸ ਕਿਸਮ ਦੀ ਬਿਆਨਬਾਜ਼ੀ ਕਰਦੇ ਹੋ। ਹੁਣ ਜਦੋਂ ਕਿ ਚੀਨ ਨੇ ਅਸਰਟ ਕੀਤਾ, ਉਹਨਾਂ ਦੇ ਡਿਪਲੋਮੈਟ ਰਾਹੀਂ ਇਹ ਵੀ ਆ ਗਿਆ ਕਿ ਭਾਈ ਕਸ਼ਮੀਰ ਕੀ ਹੈ, ਜਿਹਦੇ ਚ ਜਦੋਂ ਇਹਨਾਂ ਨੇ ਸਾਰਾ ਕਰਕੇ ਬਦਲਿਆ ਔਰ ਅਸੀਂ ਆਪਣੀ ਸੋਵਰਨਿਟੀ ਅਸਰਟ ਕੀਤੀ ਹੈ। ਔਰ ਅੱਜ ਜਿਹੜਾ ਭਾਰਤੀ ਫੌਜੀ ਮੁਖੀ ਦਾ ਬਿਆਨ ਹੈ ਕਸ਼ਮੀਰ ਦੇ ਹਵਾਲੇ ਨਾਲ, ਕਸ਼ਮੀਰੀਜ਼ ਆਰ ਫੈਡ ਅਪ ਵਿਦ ਮਿਲੀਟੈਂਸੀ ਟੈਰਰਿਜ਼ਮ, ਆਰਮੀ ਚੀਫ ਮਨੋਜ ਮੁਕੰਦ ਨਰਵਾਣੇ। ਇਹ ਹੁਣ ਗੁਲੂਕੰਦ ਹੈ ਕਿ ਮੁਕੰਦ ਹੈ, ਪਰ ਇਹ ਨਰਵਾਣੇ ਜ਼ਰੂਰ ਹੈ। ਔਰ ਇਹ ਕਹਿ ਰਿਹਾ ਕਿ ਭਾਈ resident ਜਿਹੜੇ ਨੇ ਜੰਮੂ ਕਸ਼ਮੀਰ ਦੇ, they are absolutely fed up with militancy and terrorism and they want the situation to return to normal। ਕਿ ਭਾਈ ਤੂੰ ਕੋਈ UN ਦੇ ਆਸਪੀਸਿਸ ਥੱਲੇ ਕੋਈ ਲੋਕਾਂ ਦਾ ਸਰਵੇ ਕਰਾਇਆ, ਲੋਕਾਂ ਨੂੰ ਪੁੱਛਿਆ। ਜਦੋਂ UN ਕਹਿੰਦਾ ਵੀ ਲੋਕਾਂ ਨੂੰ ਪੁੱਛੋ ਕੀ ਚਾਹੁੰਦੇ ਨੇ, ਉਹ ਪਾਕਿਸਤਾਨ ਚਾਹੁੰਦੇ ਨੇ, ਭਾਰਤ ਚਾਹੁੰਦੇ ਨੇ, ਆਪਣੇ ਆਪ ਨੂੰ ਅਸਰਟ ਕਰਨਾ ਚਾਹੁੰਦੇ ਨੇ ਆਪਣੀ ਆਈਡੈਂਟੀਟੀ ਦੇ ਤੌਰ ਤੇ, ਲੇਕਿਨ ਇਹਨੂੰ ਕਹਿੰਦੇ ਨੇ ਪੂਰਾ ਕਵਰ ਅਪ। ਔਰ ਉਹਨੇ ਇਸ ਸਾਰੇ ਦੇ ਉੱਤੇ ਕਿਹਾ ਜੀ ਮੋਸਟ ਆਫ ਦਾ ਆਪਰੇਸ਼ਨਸ ਵਰ ਬੇਸਡ ਔਨ ਇਨਫੋਰਮੇਸ਼ਨ ਪ੍ਰੋਵਾਈਡਡ ਬਾਈ। ਹੁਣ ਹਕੀਕਤ ਇਹ ਹੈ ਕਿ ਇਸ 1 ਸਾਲ ਚ ਲਗਾਤਾਰ ਤਾਂ ਰਾਜ ਇੱਥੇ ਉਹ ਕਾਨੂੰਨਾਂ ਰਾਹੀਂ ਔਰ ਦੂਜਾ ਡੈਮੋਗ੍ਰਾਫੀਜ਼ ਬਦਲ ਰਹੇ ਨੇ, ਉਹਨਾਂ ਦੇ ਯੂਥ ਦਾ ਸਫਾਇਆ ਕੀਤਾ ਜਾ ਰਿਹਾ ਜੋ ਪੰਜਾਬ ਦੇ ਵਿੱਚ ਹੋ ਰਿਹਾ। ਹੁਣ ਜੇ ਪਾਕਿਸਤਾਨ ਦੇ ਨਾਲ ਬਾਰਡਰ ਸੀਲ ਹੈ, LOC ਦੇ ਉੱਤੇ ਰੋਜ਼ਾਨਾ ਉੱਥੇ ਜਿਹੜੀ ਹੈ ਉਹ ਫਾਇਰਿੰਗ ਦੋਨੋਂ ਪਾਸਿਓਂ ਹੁੰਦੀ ਹੈ ਔਰ ਨੁਕਸਾਨ ਵੀ ਹੁੰਦਾ ਹੈ, ਤੇ ਇਹ ਕਿਹੜੇ ਨੇ ਜਿਹੜੇ ਇਹਨਾਂ ਦੇ ਖਿਲਾਫ ਮਿਲੀਟੈਂਸੀ ਕਰ ਰਹੇ ਨੇ? ਸੋ ਜ਼ਾਹਿਰ ਹੈ ਵੀ ਇਹ ਨੌਜਵਾਨਾਂ ਨੂੰ ਮਾਰਨ ਦੇ ਉਹ ਕਹਿ ਰਿਹਾ ਜੀ ਅਸੀਂ ਆਪਰੇਸ਼ਨ ਬਹੁਤ ਲਗਾਤਾਰਤਾ ਨਾਲ ਕਰ ਰਹੇ ਹਾਂ ਔਰ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਲੋਕਲ ਤੋਂ ਹੀ ਮਿਲਦੀ ਹੈ। ਉਸ ਤੋਂ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਦੇ ਵਾਂਟ ਸਿਚੁਏਸ਼ਨ ਟੂ ਰਿਟਰਨ ਟੂ ਨਾਰਮਲ। ਔਰ ਐਜ਼ ਫਾਰ ਐਜ਼ ਜੰਮੂ ਕਸ਼ਮੀਰ ਇਜ਼ ਕੰਸਰਨਡ, we have had a lot of success in last 1 week or 10 days. In the last 1 week alone, more than 15 terrorists have been killed। ਉਹਨੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ 15 ਨੌਜਵਾਨ ਕਸ਼ਮੀਰੀ ਇਹਨਾਂ ਨੇ ਮਾਰ ਮੁਕਾਏ ਨੇ ਝੂਠੇ ਪੁਲਿਸ ਮੁਕਾਬਲੇ, ਔਰ ਉਹਨੂੰ ਜਿਹੜਾ ਇਹ ਆਪਣੀ ਸਕਸੈਸ ਦੱਸ ਰਹੇ ਨੇ। ਪਰ ਕਸ਼ਮੀਰ ਦੇ ਵਿੱਚ ਹਕੀਕਤਨ ਕੀ ਇਹ ਗੱਲ ਕੱਲੀ ਕਸ਼ਮੀਰ ਤੱਕ ਨਹੀਂ ਹੈ। ਪਰਸੋਂ ਖਬਰ ਸੀ ਕਿ ਜੀ ਪਠਾਨਕੋਟ ਪੰਜਾਬ ਪੁਲਿਸ ਨੇ 2 ਖਤਰਨਾਕ ਕਸ਼ਮੀਰੀ ਜਿਹੜੇ ਨੇ ਅੱਤਵਾਦੀ ਫੜੇ, ਜਿਹੜੇ ਹਿਮਾਚਲ ਚ ਜਾ ਰਹੇ ਸੀ, ਉੱਥੇ ਉਹਨਾਂ ਨੇ ਦਹਿਸ਼ਤਗਰਦੀ ਕਰਨੀ ਸੀ। ਔਰ ਅੱਜ ਖਬਰ ਹੈ ਕਿ ਜੀ ਪੰਜਾਬ ਪੁਲਿਸ ਨੇ ਉਹਦਾ 2 ਦਿਨ ਪਹਿਲਾਂ ਦਾ ਨਾਂ ਨਹੀਂ ਸੀ, ਹੁਣ ਉਹਨੂੰ ਜਿਹੜਾ ਲਸ਼ਕਰੇ ਤਾਇਬਾ ਬਣਾ ਦਿੱਤਾ ਹੈ ਕਿ ਜੀ ਉਹਦਾ ਜਿਹੜਾ ਪੰਜਾਬ ਪੁਲਿਸ ਨੈਬ third accomplice of Lashkar-e-Taiba terrorists arrested in Pathankot with weapons haul, Javed was trying to flee to Kashmir after learning of his accomplice arrest। ਇਹ ਹੁਣ ਪੂਰੀ ਕਹਾਣੀ ਤਾਂ ਕਿ ਪੰਜਾਬ ਔਰ ਹਿਮਾਚਲ ਦੇ ਵਿੱਚ ਵੀ ਜਿਹੜੇ ਕੋਈ ਕਸ਼ਮੀਰੀ ਨੇ ਵਿਚਾਰੇ ਕਾਰੋਬਾਰ ਕਰਦੇ, ਉਹਨਾਂ ਨੂੰ ਵੀ ਦਹਿਸ਼ਤਗਰਦੀ ਨਾਲ ਜੋੜਿਆ ਜਾਏ ਔਰ ਇਸ ਸਾਰੇ ਨੂੰ ਦੱਸਿਆ ਜਾਏ ਕਿ ਇਹ ਜਿਹੜਾ ਪਾਰਟ ਹੈ ਇਹ ਦਹਿਸ਼ਤਗਰਦੀ ਕਰ ਰਹੇ ਨੇ। ਔਰ ਇਹਦਾ ਜਿਹੜਾ ਜਿਵੇਂ ਮੀਡੀਆ ਦੇ ਹਵਾਲੇ ਨਾਲ ਗੱਲ ਕੀਤੀ ਹੈ, ਇੰਡੀਅਨ ਐਕਸਪ੍ਰੈਸ ਦਾ ਇਸ ਦੇ ਉੱਤੇ ਪੂਰਾ ਇੱਕ ਆਰਟੀਕਲ ਹੈ ਕਿ ਕਿਵੇਂ ਜਿਹੜਾ with the opposition lockdown, new media policy for J&K is an affront, will have chilling effect on the Kashmiri voice। ਕਿ ਵੀ ਉਹਨਾਂ ਨੇ ਕਿਵੇਂ ਇਸ ਸਾਰੇ ਨੂੰ ਜਿਹੜਾ ਉਹ ਕਸ਼ਮੀਰ ਸੈਂਟਰਿਕ ਬਣਾ ਕੇ ਮੀਡੀਆ ਪਾਲਿਸੀ ਬਣਾਈ ਹੈ। The new Indian Express ਦਾ ਐਡੀਟੋਰੀਅਲ ਹੈ, ਕੋਈ ਪਾਕਿਸਤਾਨੀ ਨਹੀਂ ਲਿਖ ਰਿਹਾ ਜਾਂ ਕੋਈ ਖਾਲਿਸਤਾਨੀ ਨਹੀਂ ਕਹਿ ਰਿਹਾ। The new media policy of Jammu and Kashmir administration resembles 1984 in its 53 pages of rules and regulations on what is news, the setting up of a mechanism for monitoring of fake news, conditions newspapers need to meet in order to be empaneled and under what circumstances will they be de-empaneled. The Jammu and Kashmir Directorate of Information and Public Relations may not have George Orwell's vocabulary, but the framers of this policy have managed to provide a remarkably clear picture of the media they want. Journalists and news organizations answerable
not to their readers, not even to their editors, but to government bureaucrats and security officials who will have the power to decide which news item is fake or anti-national, and with these determinations to further decide the economic viability of a newspaper through the carrots and stick of the government advertisements. ਕਿ ਸਾਰਾ ਸਿਸਟਮ ਹੁਣ ਐਡੀਟਰ ਨੇ ਡਿਸਾਈਡ ਨਹੀਂ ਕਰਨਾ ਕਿਹੜੀ ਖਬਰ ਲਾਣੀ ਹੈ, ਰੀਡਰਸ ਤੱਕ ਕੀ ਪਹੁੰਚਣਾ ਚਾਹੀਦਾ ਇਹਨੇ ਵੀ ਡਿਸਾਈਡ ਨਹੀਂ ਕਰਨਾ। ਜਿਹੜੇ ਬਿਊਰੋਕਰੈਟ ਬੈਠੇ ਨੇ ਉਹ ਡਿਸਾਈਡ ਕਰਨਗੇ ਕਿਹੜੀ ਖਬਰ ਲੱਗਣੀ ਹੈ, ਕੈਰਟ ਐਂਡ ਸਟਿਕ, ਕਿ ਭਾਈ ਜਿਹੜੇ ਉਹਨਾਂ ਦੀ ਮਰਜ਼ੀ ਮੁਤਾਬਕ ਹੋਏਗਾ ਉਹਨਾਂ ਨੂੰ ਐਡਵਰਟਾਈਜ਼ਮੈਂਟਸ ਦਿੱਤੀਆਂ ਜਾਣਗੀਆਂ, ਬਾਕੀਆਂ ਨੂੰ ਛਪਣ ਨਹੀਂ ਦਿੱਤਾ ਜਾਏਗਾ। ਔਰ ਇਹ ਜਿਹੜਾ ਜਾਰਜ ਔਰਵਿਲੀਅਨ ਜਿਵੇਂ ਟਰਮ ਅਸੀਂ ਵੀ ਇਸਤੇਮਾਲ ਕਰਦੇ ਹਾਂ सूडो स्पीक, कि तुसी कहो कि जी दे बिल्कुल दरबार साहब मुकद्दस था है, भारतीय फौज कभी भी दरबार साहब के अंदर नहीं जाएगी, पर फैक्ट ये है कि तुसी फाइनल प्लान कर ली है ते जदों तुसी ये बयान दे रहे हो उस तो अगले दिन फौज दाखिल होएगी। ये है सूडो स्पीक। कश्मीर के लोग बहुत खुश ने क्योंकि वो अतवाद नहीं चाहते, पर नाल दी नाल तुसी नौजवान मारदे चले जाओगे जी ये पाकिस्तान दे भेजे अतवादी ने ਜਿਹੜੇ ਇੱਥੇ ਗੜਬੜ ਕਰਨਾ ਚਾਹੁੰਦੇ ਨੇ। ਸੋ ਇਹ ਜਿਹੜੀਆਂ ਟਰਮਸ ਨੇ ਇਹ ਜਾਰਜ ਔਰਵਿਲ ਜਿਹਨੇ 1984 ਆਪਣਾ ਜਿਹੜੀ ਹੈ ਉਹ 40 ਸਾਲ ਪਹਿਲਾਂ ਲਗਭਗ 84 ਤੋਂ ਇਹ ਨੋਵਲ ਲਿਖਿਆ ਜਿਹਦੇ ਸੀ ਕਿ ਆਉਣ ਵਾਲਾ ਪੀਰੀਅਡ ਕੀ ਹੋਏਗਾ। ਸੋ ਇਹਨੇ ਵੀ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਨੇ ਉਹਨੂੰ ਕੋਟ ਕੀਤਾ ਕਿ ਬਈ ਉਸ ਦਾ ਜਿਹੜੀ ਹੈ ਉਹਨੇ ਜਿਹੜੀਆਂ ਫੇਕ ਨਿਊਜ਼ ਔਰ ਦੂਜਾ ਜੋ ਉੱਤੇ ਲਾ ਰਹੇ ਨੇ ਔਰ ਜਿਵੇਂ ਪੂਰੇ ਦਾ ਪੂਰਾ ਮੀਡੀਆ ਉਸੇ ਪੈਟਰਨ ਔਰ ਇਹੀ ਪੈਟਰਨ ਮਿਡਲ ਈਸਟ ਇਜ਼ਰਾਈਲ ਨੇ ਔਰ ਅੱਜ ਦੇ ਜ਼ਮਾਨੇ 'ਚ ਅਸੀਂ ਦੇਖਦੇ ਹਾਂ ਕਿ ਮੀਡੀਆ ਹੀ ਅਲਟੀਮੇਟਲੀ ਤਾਕਤ ਹੈ। ਔਰ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਈਵਨ ਸਿੱਖ ਪਰਸਪੈਕਟਿਵ ਤੋਂ ਜਾਂ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਜਿਹੜਾ ਪਰਸਪੈਕਟਿਵ ਹੈ ਉਹ ਨਾ ਪਹੁੰਚ ਸਕੇ ਭਾਰਤ ਦੇ ਲੋਕਾਂ ਤੱਕ, ਸਿੱਖਾਂ ਦਾ ਖਾਸ ਕਰ ਪੰਜਾਬ ਦੇ ਵਿੱਚ। ਹੁਣ ਅਦਰਵਾਈਜ਼ ਅਸੀਂ ਕਿਹੜੀਆਂ ਤੋਪਾਂ ਬੀੜੀਆਂ ਹੋਈਆਂ ਨੇ ਟੀਵੀ 84 ਔਰ ਇਸ ਹਵਾਲੇ ਨਾਲ ਕਿ ਭਾਈ YouTube ਜਾਂ Facebook ਨੂੰ ਬਲੌਕ ਕਰਨ ਦੀ ਲੋੜ ਪੈ ਗਈ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਪ੍ਰਵੇਲ ਕੀਤਾ। ਤਾਂ ਚਲੋ ਇੱਕ ਸਾਨੂੰ ਖੁਸ਼ੀ ਵੀ ਹੈ ਕਿ ਭਾਈ ਉਹ ਸਾਨੂੰ ਇੰਪੋਰਟੈਂਟ ਸਮਝਦੇ ਨੇ, ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਜੇ 13-14 ਹਜ਼ਾਰ ਮੀਲ ਦੂਰ ਬੈਠਿਆਂ ਦੀ ਜਿਹੜੀ ਗੱਲ ਹੈ ਉਹਨੂੰ ਉੱਥੇ ਬਲੌਕ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਕੀ ਪਰੋਸਿਆ ਜਾ ਰਿਹਾ। ਔਰ ਉਹ ਕਦੇ ਵੀ ਨਹੀਂ ਚਾਹਣਗੇ ਕਿ ਜੰਮੂ ਕਸ਼ਮੀਰ ਦੇ ਵਿੱਚ ਈਵਨ ਬਾਹਰ ਤਾਂ ਕਸ਼ਮੀਰ ਬਾਰੇ ਜੋ ਝੂਠੇ ਪਰੋਸ ਹੀ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਭਾਈ ਉਹਨਾਂ ਦੇ ਗਵਾਂਢ ਦੇ ਪਿੰਡ 'ਚ ਕੀ ਹੋਇਆ ਹੈ, ਜੰਮੂ 'ਚ ਰਹਿੰਦਿਆਂ ਨੂੰ ਪਤਾ ਲੱਗੇ ਕਿ ਸ੍ਰੀਨਗਰ 'ਚ ਕੀ ਹੋਇਆ ਹੈ, ਬਾਰਾਮੂਲੇ 'ਚ ਕੀ ਹੋ ਰਿਹਾ ਹੈ, ਅਨੰਤਨਾਗ 'ਚ ਕੀ ਹੋ ਰਿਹਾ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਖਬਰ ਅਸੀਂ ਇੱਕ ਹੋਰ ਵੀ ਡਿਸਕਸ਼ਨ ਲਈ ਕੱਢੀ ਹੈ, ਹਾਲਾਂਕਿ ਮੈਨੂੰ ਨਹੀਂ ਪਤਾ ਕਿ ਬਈ ਇਹ ਕਿੰਨਾ ਕੁ ਸਾਡੀ ਗੱਲ ਨੂੰ ਸੀਰੀਅਸਲੀ ਲਿਆ ਜਾਏਗਾ, ਲੇਕਿਨ ਇੱਕ ਗੱਲ ਅਸੀਂ ਦੱਸ ਦਈਏ ਕਿ ਭਾਈ ਬਹੁਤ ਵਾਰ ਭਾਰਤ ਦੀਆਂ ਜੇ ਤੁਸੀਂ ਸਾਰੀਆਂ ਨੀਤੀਆਂ ਦੇਖੋ ਕਿ ਉਹਨਾਂ ਨੇ ਕਿਵੇਂ ਇਹ ਪ੍ਰੀ ਪਲਾਨ ਕੀਤਾ ਜੋ ਕਸ਼ਮੀਰ 'ਚ ਕਰਨਾ ਹੈ। ਹੁਣ ਉਸ ਤੋਂ ਪਹਿਲਾਂ ਜਿਵੇਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਹੈ ਉਹਦੇ ਕੁੱਲ 15 ਮੈਂਬਰ ਨੇ, 5 ਮੈਂਬਰ ਉਹਨਾਂ ਦੇ ਪਰਮਾਨੈਂਟ ਮੈਂਬਰ ਨੇ ਜਿਨ੍ਹਾਂ ਨੂੰ ਅਸੀਂ ਵੀਟੋ ਵਿਲਡਿੰਗ ਮੈਂਬਰਸ ਕਹਿੰਦੇ, ਜਿਹਨਾਂ ਕੋਲ ਵੀਟੋ ਪਾਵਰ ਹੈ, ਜਿਹਨੂੰ ਮਰਜ਼ੀ ਉਹ ਰਿਜੈਕਟ ਕਰ ਦੇਣ। ਉਹਨਾਂ ਵੀਟੋ ਵਿਲਡਿੰਗ ਜਿਹੜੇ ਮੈਂਬਰ ਨੇ ਉਹਨਾਂ 'ਚ ਅਮਰੀਕਾ ਹੈ, ਰੂਸ ਹੈ, ਚੀਨ ਹੈ, ਫਰਾਂਸ ਹੈ, ਇੰਗਲੈਂਡ, ਉਹ ਪੱਕੇ ਨੇ, ਉਹਨਾਂ ਨੇ ਰਹਿਣਾ ਹੀ ਹੈ। ਔਰ ਉਹਨਾਂ ਦੀ ਕੱਲੀ ਵੋਟ ਜਿਹੜੀ ਹੈ ਸਾਰੇ ਨੂੰ ਡੀਰੇਲ ਕਰ ਸਕਦੀ ਹੈ, ਨੋ ਮੈਟਰ ਤੁਸੀਂ ਕਿਹੜਾ ਮਤਾ ਸਿਕਿਉਰਿਟੀ ਕੌਂਸਲ 'ਚ ਕੀਤਾ। 10 ਹੋਰ ਮੈਂਬਰ ਨੇ ਜਿਨ੍ਹਾਂ ਨੂੰ ਰੋਟੇਟਿੰਗ ਮੈਂਬਰ ਕਹਿੰਦੇ ਨੇ, ਉਹ ਡਿਫਰੈਂਟਲੀ ਅਫਰੀਕਨ ਰੀਜਨ, ਸਾਊਥ ਜਿਹੜਾ ਹੈ ਏਸ਼ੀਆ ਪੈਸੀਫਿਕ ਜਾਂ ਸਾਊਥ ਅਮਰੀਕਾ ਜਾਂ ਦੂਜਾ, ਉਹ ਪ੍ਰਪੋਰਸ਼ਨ ਦੇ ਲਿਹਾਜ਼ ਨਾਲ 2 ਸਾਲ ਦੀ ਸ਼ਾਇਦ ਟਰਮ ਹੁੰਦੀ ਹੈ ਉਹਨਾਂ ਦੀ, ਉਹ ਰੋਟੇਟ ਕਰਦੇ ਰਹਿੰਦੇ। ਲੇਕਿਨ ਜਿਸ ਖਿੱਤੇ 'ਚੋਂ ਮੈਂਬਰ ਲੈਣੇ ਉਹ ਮੈਂਬਰ ਦੇਸ਼ ਡਿਸਾਈਡ ਕਰਦੇ ਨੇ ਕਿ ਕਿਉਂ ਬਣਾਉਣਾ। ਸੋ ਜ਼ਾਹਿਰ ਹੈ ਪਾਕਿਸਤਾਨ ਵੀ ਮੈਂਬਰ ਰਿਹਾ, ਇੰਡੀਆ ਵੀ ਪਹਿਲਾਂ UN ਸਿਕਿਉਰਿਟੀ ਕੌਂਸਲ ਦਾ ਰੋਟੇਟਿੰਗ, ਉਹਨਾਂ ਕੋਲ ਕੋਈ ਵੀਟੋ ਰਾਈਟ ਨਹੀਂ ਹੈ, ਪਰ ਇੱਕ ਹੋਣਾ ਵੀ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਕਿਸੇ ਮੁੱਦੇ ਨੂੰ ਲੈ ਕੇ ਆਣਾ। ਸਿਕਿਉਰਿਟੀ ਕੌਂਸਲ 'ਚ ਆਮ UN ਜਨਰਲ ਅਸੈਂਬਲੀ ਦਾ ਮੈਂਬਰ ਲਿਆਣਾ ਚਾਹੇਗਾ ਉਹਨੂੰ ਵੇਟ ਨਹੀਂ ਮਿਲਦਾ, ਲੇਕਿਨ ਜੇ ਸਿਕਿਉਰਿਟੀ ਕੌਂਸਲ ਮੈਂਬਰ ਲਿਆਣਾ ਚਾਹੁੰਦਾ ਭਾਵੇਂ
ਨॉन ਵੀਟੋ ਵੀਲਡਿੰਗ ਰੋਟੇਟਿੰਗ ਮੈਂਬਰ ਹੈ, ਉਹਦਾ ਵੇਟ ਹੈ। ਅੱਛਾ ਹੁਣ ਇੰਡੀਆ ਜਿਹੜਾ ਹੈ ਉਹ UN ਸਿਕਿਉਰਿਟੀ ਕਾਉਂਸਲ ਦਾ ਰੋਟੇਟਿੰਗ ਮੈਂਬਰ ਬਣਨਾ ਚਾਹੁੰਦਾ ਹੈ, ਜ਼ਾਹਰ ਹੈ ਉਸ ਖਿੱਤੇ ਚੋਂ। ਔਰ ਮੈਂ ਜਦੋਂ ਇਹਦੀ ਡੇਟਲਾਈਨ ਦੇਖੀ ਕਿ ਜੀ ਚੱਲਦਾ ਰਿਹਾ ਸੀ ਆਸਟ੍ਰੇਲੀਆ ਦੇ ਨਾਲ ਵੀ UN ਦੇ ਵਿੱਚ, ਤਾਂ ਮੈਨੂੰ ਲੱਗਿਆ ਕਿ ਵੀ ਹੋ ਸਕਦਾ ਇਹਨਾਂ ਦੀ ਪੁਰਾਣੀ ਜਿਹੜੀ ਉਹ ਡਿਜ਼ਾਇਰ ਹੈ, ਜਿਹਨੂੰ ਕਦੇ ਇੰਗਲੈਂਡ ਤੋਂ ਸਪੋਰਟ ਕਰਾਉਂਦੇ ਨੇ, ਕਦੇ ਰਸ਼ੀਆ ਤੋਂ, ਕਦੇ ਇੰਗਲੈਂਡ ਤੋਂ, ਕਿ ਜੀ ਰਿਫਾਰਮਡ UN ਦੇ ਵਿੱਚ ਇੰਡੀਆ ਨੂੰ ਪਰਮਾਨੈਂਟ ਮੈਂਬਰ ਦਾ ਸਟੇਟਸ ਮਿਲੇ। ਮੈਨੂੰ ਲੱਗਾ ਕੋਈ ਉਸ ਕਿਸਮ ਦਾ ਸ਼ੋਸ਼ਾ ਇਹਨਾਂ ਨੇ ਆਪਣੇ ਲੋਕਾਂ ਨੂੰ ਵੇਚਣਾ। ਪਰ ਕੱਲ ਜਦੋਂ ਮੈਂ ਇਹ ਦੇਖਿਆ ਕਿ ਉਹਨਾਂ ਦਾ ਜਿਹੜਾ ਐਨਵॉय ਹੈ UN ਦੇ ਵਿੱਚ ਇੰਡੀਆ ਦਾ, ਕਹਿ ਰਿਹਾ ਕਿ India's presence in UN Security Council will help bring its ethos of Vasudeva Kutumbham to world. India's focus will be on the new orientation for a reformed multilateral system. ਇਸ ਕਿਸਮ ਦੇ ਜਿਹੜੇ ਨੇ ਵੱਡੇ ਵੱਡੇ ਛੱਜਾਂ ਵਾਲੇ ਨਾਂ ਇਸਤੇਮਾਲ ਕਰਦੇ ਨੇ ਕਿ ਵੀ ਤੁਸੀਂ ਕਹੋ ਜੀ ਸਾਰਾ ਸੰਸਾਰ ਇੱਕ ਕੁਟੁੰਬ ਹੈ, ਪਰ ਤੁਸੀਂ ਆਪਣੀਆਂ ਅਕਲੀਤਾਂ ਦਾ, ਆਪਣੇ ਜਿਹਨਾਂ ਨੂੰ ਸ਼ੂਦਰ ਤੁਸੀਂ ਬਣਾਇਆ, ਉਹਨਾਂ ਦਾ ਸਫਾਇਆ ਕਰੋ, ਹਨਾ। ਇਹ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਕਿ ਵੀ ਇਹ ਕੋਈ ਉਹ ਨਹੀਂ ਹੈ ਕਿ ਪਰਮਾਨੈਂਟ ਮੈਂਬਰ ਬਣਨ ਵਾਲੀ ਗੱਲ। ਇਹਦੇ 'ਚ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਹੈ ਇੰਡੀਆ UN ਸਿਕਿਉਰਿਟੀ ਕਾਉਂਸਲ ਦਾ ਨॉन ਮੈਂਬਰ ਪਰਮਾਨੈਂਟ ਮੈਂਬਰ ਦੇ ਤੌਰ ਤੇ ਜੁਆਇਨ ਕਰੇਗਾ, ਜਿਹਦੀ ਇਲੈਕਸ਼ਨ 17 ਜੂਨ ਨੂੰ ਹੋਣੀ। ਅੱਜ ਅਸੀਂ 13 ਜੂਨ ਨੂੰ ਗੱਲ ਕਰ ਰਹੇ ਹਾਂ, 4 ਦਿਨ ਬਾਅਦ ਬੇਸ਼ੱਕ ਮੈਂ ਵੀ। ਔਰ ਉਹਦੇ 'ਚ ਇਹ ਹੈ ਕਿ ਵੀ ਇੰਡੀਆ ਕੈਂਡੀਡੇਟ ਹੈ ਏਸ਼ੀਆ ਪੈਸੀਫਿਕ ਕੈਟਾਗਰੀ ਚੋਂ, ਜਿਹੜਾ 2021-2022 ਲਈ। ਔਰ ਇਹਦੀ ਕਿਉਂਕਿ ਭਾਰਤ ਨੇ ਬਣਨਾ ਹੀ ਹੈ, ਕਿਉਂਕਿ ਇਹ ਰੈਜ਼ੋਲੂਸ਼ਨ ਭਾਰਤ ਨੂੰ ਇਸ ਏਸ਼ੀਆ ਪੈਸੀਫਿਕ ਚੋਂ ਬਣਾਉਣ ਦਾ ਯੂਨੈਨਿਮਸਲੀ ਆਇਆ। ਔਰ ਇਹ ਜਿਹੜਾ ਕੈਂਡੀਡੇਚਰ ਹੈ that was endorsed by 55 member Asia Pacific grouping including China and Pakistan in June last year। ਹੁਣ ਤੁਸੀਂ ਦੇਖੋ ਜੂਨ 2019 ਦੇ ਵਿੱਚ ਇਸ ਏਸ਼ੀਆ ਪੈਸੀਫਿਕ ਗਰੁੱਪ ਦੇ ਜਿਹਦੇ 55 ਮੈਂਬਰ ਨੇ, ਜਿਹਦੇ ਚੀਨ ਔਰ ਪਾਕਿਸਤਾਨ ਵੀ ਮੈਂਬਰ ਹੈ, ਇਹ ਐਂਡੋਰਸ ਕੀਤਾ ਕਿ ਜੀ ਸਾਡਾ ਕੈਂਡੀਡੇਟ ਇੰਡੀਆ ਹੋਏ। ਉਦੋਂ ਤੱਕ ਇਮਰਾਨ ਖਾਨ ਨੂੰ ਵੀ ਲੱਗਦਾ ਸੀ ਕਿ ਭਾਈ ਜਿਹੜਾ ਅਸੀਂ ਭਾਰਤ ਦੇ ਨਾਲ ਦੋਸਤੀ ਚਾਹੁੰਦੇ ਹਾਂ। ਚਾਈਨਾ ਵੀ ਆਲਰੇਡੀ ਉਸ ਜਿਹੜੀ ਉਹਨਾਂ ਦਾ ਬਿਲਡਿੰਗ ਐਂਡ ਜਿਹੜਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ, ਇਕਨੋਮਿਕਲ ਕੋਰੀਡੋਰ, ਉਹਨਾਂ ਨੂੰ ਲੱਗਾ ਹੋਣਾ ਵੀ ਸ਼ਾਇਦ ਇੰਡੀਆ ਨੂੰ ਨਾਨ ਪਰਮਾਨੈਂਟ ਦਾ ਕੋਈ ਬਹੁਤਾ ਹੈ ਤਾਂ ਹੈ ਨਹੀਂ, ਜੇ ਕਰ ਵੀ ਦਈਏ ਉਹਨਾਂ ਨੂੰ ਇੱਕ ਗੁੱਡਵਿਲ ਜੈਸਚਰ ਹੈ ਤਾਂ ਕਿ ਉਹਨਾਂ ਨਾਲ ਕੋਈ ਨੈਗੋਸ਼ੀਏਸ਼ਨ ਕਰ ਸਕਦੇ ਹੈ। ਹੁਣ ਜੂਨ ਦੇ ਵਿੱਚ ਇਸ ਗਰੁੱਪ ਤੋਂ, ਏਸ਼ੀਆ ਪੈਸੀਫਿਕ ਕੈਟਾਗਰੀ ਦੇ ਇਸ ਗਰੁੱਪ ਤੋਂ 55 ਦੇਸ਼ਾਂ ਦੇ ਇਹ ਐਂਡੋਰਸਮੈਂਟ ਇੰਡੀਆ ਲੈ ਲੈਂਦਾ ਹੈ, ਤੇ ਜੁਲਾਈ ਅਗਸਤ 1.5 ਮਹੀਨਾ ਵੀ ਨਹੀਂ ਵਿੱਚ ਪੈਂਦਾ ਤੇ 5 ਅਗਸਤ ਨੂੰ ਕਸ਼ਮੀਰ, ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕਰ ਦਿੱਤਾ ਹੈ, ਲੋਕਡਾਊਨ ਕਰਤਾ ਹੈ। ਉਸ ਤੋਂ ਬਾਅਦ ਕੀ ਲਾਈਨ ਰਹੀ ਉਹਨਾਂ ਨੂੰ ਸੀ ਕਿ ਹੁਣ ਤਾਂ ਆਲਰੇਡੀ ਨੋਮੀਨੇਸ਼ਨ ਹੋ ਹੀ ਗਈ ਹੈ। तो ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਬੇਸ਼ੱਕ ਇਟ ਮੇ ਬੀ ਟੂ ਲੇਟ, ਆਲਰੇਡੀ ਉਹਨਾਂ ਦੀ ਰਿਕਮੈਂਡੇਸ਼ਨ ਹੋ ਚੁੱਕੀ ਹੈ, ਪਰ ਮੈਂ ਅੰਦਾਜ਼ਾ ਲਾ ਰਿਹਾ ਹਾਂ ਕਿ ਵੀ ਇਸ ਮੁੱਦੇ ਦੇ ਉੱਤੇ ਜਿੱਥੇ ਕਿ ਅਜੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਜੋ ਹੋ ਰਿਹਾ ਹੈ, ਸਿੱਖਾਂ ਨਾਲ ਹੋ ਰਿਹਾ ਹੈ, ਨਾਰਥ ਈਸਟ ਨਾਲ ਇਹ ਹੋ ਰਿਹਾ, ਮੈਨੂੰ ਨਹੀਂ ਪਤਾ ਕੋਈ, ਮੈਂ UN ਦੇ ਕਨਸਟੀਟਿਊਸ਼ਨ ਬਾਰੇ ਨਹੀਂ ਜਾਣਦਾ ਬਹੁਤਾ, ਪਰ ਅਜੇ ਵੀ ਜੇ ਭਾਵੇਂ 4 ਦਿਨ ਰਹਿ ਗਏ ਨੇ, ਇਹ ਗੁੱਡ ਫੇਥ ਚਾਈਨਾ ਔਰ ਪਾਕਿਸਤਾਨ ਨੇ ਇੰਡੀਆ ਨੂੰ ਬੈਕ ਕੀਤਾ ਜੂਨ 2019 ਉਸ ਤੋਂ ਬਾਅਦ ਦਾ ਜੋ ਇਹਨਾਂ ਦਾ ਵਰਤਾਰਾ ਹੈ, ਜੇ ਅਜੇ ਵੀ ਪਾਕਿਸਤਾਨ ਜਾਂ ਚਾਈਨਾ ਜਿਹੜਾ ਪਰਮਾਨੈਂਟ ਮੈਂਬਰ ਹੈ ਉਹ ਇਹਨੂੰ ਸਟਾਲ ਕਰ ਸਕਦਾ ਹੈ, ਆਬਜੈਕਟ ਕਰ ਸਕਦਾ ਹੈ, ਰੋਕ ਸਕਦਾ ਹੈ, ਤੇ ਇਹਨੂੰ ਰੋਕੋ। ਅਦਰਵਾਈਜ਼ ਇਹ ਉੱਥੇ ਬੈਠ ਕੇ ਜਿਹੜਾ ਉਹ ਅੱਗੋਂ ਕਿਵੇਂ ਆਪਣੇ ਉਸ ਐਕਸਪੈਂਸ਼ਨਿਸਟ ਡਿਜ਼ਾਈਨ ਨੂੰ, ਜੰਮੂ ਕਸ਼ਮੀਰ ਦੀ ਆਜ਼ਾਦੀ ਦੇ ਮੁੱਦੇ ਨੂੰ ਔਰ ਘੱਟ ਗਿਣਤੀਆਂ ਨਾਲ ਜੋ ਇਹ ਸਲੂਕ ਕਰ ਰਹੇ ਨੇ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨਾਲ, ਇਹ ਇੱਕ ਵੱਡਾ ਖਤਰਾ ਹੋਏਗਾ। ਮੈਨੂੰ ਨਹੀਂ ਪਤਾ ਕਿ ਭਾਈ ਇਹ ਆਵਾਜ਼ ਸਾਡੀ ਜੇ ਪਹੁੰਚਦੀ ਵੀ ਹੈ ਤਾਂ ਕਿੰਨੀ ਫਿਜ਼ੀਬਿਲਿਟੀ ਹੈ, ਪਰ ਮੈਂ ਸਮਝਦਾ ਕਿ ਚੀਨ ਔਰ ਪਾਕਿਸਤਾਨ ਇਹ ਕਹਿ ਸਕਦੇ ਨੇ ਕਿ ਭਾਈ ਅਸੀਂ ਨਹੀਂ। ਔਰ ਇੱਕ ਸਟੇਜ ਦੇ ਉੱਤੇ ਮੈਨੂੰ ਹੁਣ ਯਾਦ ਨਹੀਂ ਐਗਜ਼ੈਕਟ ਘਟਨਾ, ਜ਼ੁਲਫਿਕਾਰ ਅਲੀ ਭੁੱਟੋ ਦੇ ਜ਼ਮਾਨੇ 'ਚ ਇੱਕ ਵਾਰ ਇੰਡੀਆ ਦੀ ਇਸ ਕਿਸਮ ਦੀ ਖੇਡ ਨੂੰ ਉਹਨੇ ਪਛਾੜਿਆ ਸੀ ਭੁੱਟੋ ਨੇ, ਔਰ ਬਿਲਕੁਲ ਆਪੋਜ਼ਿਟ ਕੋਈ ਖੜਾ ਕਰਕੇ ਉਹਨੂੰ ਜਿਤਾ ਦਿੱਤਾ ਸੀ। ਸੋ ਇਹਨਾਂ ਤਾਂ ਨਹੀਂ ਮੈਨੂੰ ਲੱਗਦਾ ਕਿ ਭਾਈ ਇਹਨਾਂ ਦੇ ਇਹਨੇ ਸ਼ਾਰਟ ਟਾਈਮ 'ਚ ਕੋਈ ਇਹ ਕਰ ਸਕਦੇ ਨੇ ਜੁਗਾੜ,
ਲੇਕਿਨ ਜੇ ਸਟਾਲ ਕੀਤਾ ਜਾ ਸਕਦਾ ਹੈ ਤੇ ਇਸ ਨੂੰ ਕੀਤਾ ਜਾਏ। ਔਰ ਮੈਂ ਘੜੀ ਵੱਲ ਦੇਖ ਰਿਹਾ, ਅਸੀਂ ਅਖੀਰਲਾ ਸੈਗਮੈਂਟ ਹਮੇਸ਼ਾ ਜਿਹੜਾ ਅਖੀਰਲੇ ਸੈਗਮੈਂਟ ਦੇ ਕਲੋਜ਼ਿੰਗ ਰੂਹਾਨੀਅਤ ਦੀਆਂ ਸੌਣ ਡਲੀਆਂ ਨਾਲ ਕਰਦੇ ਹਾਂ। ਔਰ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦਾ ਕਲਾਮ ਸਿੱਖ ਸਕ੍ਰਿਪਚਰ ਜਿਹੜੇ ਸਾਡੇ ਇਟਰਨਲ ਗੁਰੂ ਨੇ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੇ ਸ਼ਲੋਕਾਂ ਦੇ ਵਿਚਾਰ ਕਰ ਰਹੇ। ਅੱਜ 2 ਸ਼ਲੋਕ ਬਾਬਾ ਫਰੀਦ ਦੇ ਮੈਂ ਵਿਚਾਰ ਲਈ ਚੁਣੇ ਨੇ। ਦੋਨੋਂ ਹੀ ਇਨਸਾਨ ਨੂੰ ਇਹ ਯਾਦ ਦਹਾਨੀ ਕਰਵਾਉਂਦੇ ਨੇ ਹਿਊਮਿਲਿਟੀ, ਆਜਜ਼ੀ, ਨਿਮਰਤਾ, ਹੰਕਾਰ ਦਾ ਨਾ ਹੋਣਾ, ਅਹਮ ਦਾ ਨਾ ਹੋਣਾ, ਅਨਾ ਦਾ ਨਾ ਹੋਣਾ। ਇਹ ਕਿੰਨਾ ਜ਼ਰੂਰੀ ਹੈ ਰੱਬ ਦੇ ਨੇੜੇ ਹੋਣ ਲਈ, ਰੱਬ ਦੀ ਕੁਰਬਤ ਲਈ, ਰੱਬ ਦੇ ਨਾਲ ਜੁੜਨ ਲਈ। ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ, ਇੱਕ ਛਿਜੈ ਬਿਆ ਲਤਾੜੀਐ, ਤਾਂ ਸਾਈਂ ਦੇ ਦਰ ਵਾੜੀਐ। ਹੁਣ ਥਿਓ ਜਿਵੇਂ ਪੋਠੋਹਾਰੀ ਚ ਜਾਂ ਅੱਜ ਨੂੰ ਸਰਾਇਕੀ ਕਹਿੰਦੇ ਨੇ, ਸਾਰੀ ਬੈਲਟ ਸਾਊਥ ਪੰਜਾਬ ਦੀ, ਉੱਥੇ ਥੀਸੀ ਹੋਸੀ ਇਹ ਲਫ਼ਜ਼ ਇਸਤੇਮਾਲ ਹੁੰਦੇ ਨੇ। ਗੁਰਬਾਣੀ ਦੇ ਵਿੱਚ ਵੀ ਨਾਨਕ ਹੋਸੀ ਭੀ ਸੱਚ ਅਸੀਂ ਪੜ੍ਹਦੇ। ਫਰੀਦਾ ਥਿਓ ਪਵਾਹੀ ਦੱਬ, ਪਵਾਹੀ ਕਹਿੰਦੇ ਨੇ ਪਹੇ ਨੂੰ, ਰਸਤੇ ਨੂੰ, ਦੱਬ ਹੁੰਦਾ ਹੈ ਘਾਹ ਫੂਸ। ਬਾਬਾ ਫਰੀਦ ਕਹਿੰਦੇ ਨੇ ਇਨਸਾਨ ਨੂੰ ਸੰਬੋਧਨ ਕਰਕੇ ਕਿ ਤੂੰ ਰਸਤੇ ਦਾ ਘਾਹ ਬਣ ਜਾ, ਪਵਾਹੀ ਦੱਬ ਉਹ ਹੋ ਜਾ, ਥੀਸੀ ਬਣ ਜਾ। ਫਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ, ਕਿ ਜੇ ਉਸ ਸਾਈਂ ਨੂੰ ਤੂੰ ਮਿਲਣਾ ਚਾਹੁੰਦਾ, ਜਿਸ ਰੱਬ ਨੂੰ, ਜਿਸ ਸਾਈਂ ਨੂੰ ਸਾਰੇ ਲੱਭਦੇ ਨੇ, ਤੇਰੇ ਅੰਦਰ ਵੀ ਚਾਹਨਾ ਹੈ, ਤੇ ਫੇਰ ਤੂੰ ਦੱਬ ਬਣ ਜਾ, ਉਸ ਰਾਹ ਦਾ ਜਿਹੜਾ ਉਹ ਘਾਹ ਫੂਸ ਬਣ ਜਾ। ਇੱਕ ਛਿਜਿਆ ਬਿਆ ਲਤਾੜੀ, ਕਿ ਹੁਣ ਜੇ ਤੂੰ ਕਿਸੇ ਵੀ ਦੱਬ ਦੇ ਬੂਟੇ ਨੂੰ ਇਹ ਦੇਖਦਾ ਹੈ ਕਿ ਭਾਈ ਲੋਕ ਤੋੜਦੇ ਨੇ, ਤੇ ਦੱਬ ਦੇ ਬੂਟੇ ਵਾਂਗ ਜਿਹੜਾ ਲਤਾੜਿਆ ਜਾਏਗਾ ਥੱਲੇ, ਜਿਹੜਾ ਉਸ ਹਿਊਮਿਲਿਟੀ ਦੇ ਵਿੱਚ ਜੀਏਗਾ, ਤਾਂ ਦਰ ਵਾੜੀ ਸਾਈਂ ਦਾ, ਤਾਂ ਸਾਈਂ ਦਾ ਦਰ ਵਾੜੀ ਹੈ। ਤਾਂ ਜਿਹੜੇ ਲਤਾੜੇ ਜਾਣਗੇ ਉਹੀ ਸਾਈਂ ਦੇ ਦਰ ਕਬੂਲ ਹੋਣਗੇ। ਹੁਣ ਇਸ ਨੂੰ ਜਦੋਂ ਤੁਸੀਂ ਦੇਖਦੇ ਹੋ, ਅਸੀਂ ਨਿਮਰਤਾ ਦੀ ਸਿਖਰ ਹੈ ਕਿ ਜਦੋਂ ਭਗਤ ਕਬੀਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹ ਇਨਸਾਨ ਨੂੰ ਸਮਝਾਉਣ ਦੇ ਲਈ ਕਹਿੰਦੇ ਨੇ ਕਿ ਭਾਈ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਮਾਨ, ਐਸਾ ਕੋਈ ਸਾਧ ਹੋਏ ਤਾਂ ਹੀ ਮਿਲੇ ਭਗਵਾਨ। ਇਹ ਪੂਰਾ ਲੰਬਾ ਸ਼ਬਦ ਹੈ ਕਿ ਤੂੰ ਪੱਥਰ ਬਣ ਜਾ, ਤਾਂ ਕਿ ਤੈਨੂੰ ਠੋਕਰਾਂ ਜਦੋਂ ਵੱਜਣ ਤੇ ਫੇਰ ਤੇਰੇ ਅੰਦਰਲੀ ਅਨਾ ਹੰਕਾਰ ਮੁੱਕੇ ਔਰ ਤੂੰ ਰੱਬ ਦੇ ਦਰ ਤੇ ਕਬੂਲ ਹੋਏ। ਫਿਰ ਉਹ ਕਹਿੰਦੇ ਨੇ ਵੀ ਨਹੀਂ, ਤੂੰ ਖਾਕ ਹੋ ਜਾ, ਮਿੱਟੀ ਬਣ ਜਾ, ਤਾਂ ਕਿ ਤੂੰ ਕਬੂਲ ਹੋਏ। ਫਿਰ ਉਹਨਾਂ ਕਿਹਾ ਕਿ ਭਾਈ ਜੇ ਤੂੰ ਮਿੱਟੀ ਵੀ ਬਣਿਆ ਤੇ ਉੱਡ ਕੇ ਅੱਖਾਂ 'ਚ ਪਏਗਾ ਔਰ ਪਾਂਦੀ ਨੂੰ ਤਕਲੀਫ ਦੇਏਗਾ। ਫਿਰ ਉਹਨਾਂ ਨੇ ਕਿਹਾ ਵੀ ਨਹੀਂ, ਤੂੰ ਪਾਣੀ ਬਣ ਜਾ, ਪਾਣੀ ਵਾਂਗ। ਉਹਨਾਂ ਨੇ ਕਿਹਾ ਵੀ ਪਾਣੀ ਦਾ ਵੀ ਇਹ ਗੁਣ ਹੈ, ਸੀਰਾ ਤਾਤਾ ਹੋਏ, ਕਿ ਉਹ ਗਰਮ ਵੀ ਹੁੰਦਾ ਹੈ, ਠੰਡਾ ਵੀ ਹੁੰਦਾ ਹੈ। ਤੇ ਫਿਰ ਉਹਨਾਂ ਕਿਹਾ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਰੱਬ ਦਾ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਜਿਵੇਂ ਰੱਬ ਹੈ। ਮਨ ਉਹ ਰੱਬ ਨਹੀਂ ਹੁੰਦਾ, ਪਰ ਰੱਬ ਵਾਲੇ ਗੁਣਾਂ ਦਾ ਹੋਣਾ ਜਿਹੜਾ, ਜਦੋਂ ਹੁਣ ਤੁਸੀਂ ਕਿਸੇ ਦੇ ਕੰਮ ਆਉਂਦੇ ਹੋ ਅਨਐਕਸਪੈਕਟਡਲੀ, ਤੇ ਪੰਜਾਬੀ 'ਚ ਆਮ ਕਹਿੰਦੇ ਨੇ ਵੀ ਤੂੰ ਤਾਂ ਰੱਬ ਬਣ ਕੇ ਬੋੜੇ। ਹੁਣ ਕੋਈ ਰੱਬ ਤਾਂ ਨਹੀਂ ਬਣ ਗਿਆ, ਪਰ ਕਿਉਂਕਿ ਰੱਬ ਦਾ ਇਹ ਬਿਰਦ ਹੈ ਕਿ ਉਹਨੇ ਹਰ ਇੱਕ ਦੀ ਮਦਦ ਕਰਨੀ ਹੈ, ਉਹਦੇ 'ਚ ਉਹਨੇ ਦੇਖਣਾ ਨਹੀਂ ਕਿ ਕੌਣ ਗੁਨਾਹਗਾਰ, ਜੋ ਮੰਗੇਗਾ ਰੱਬ ਦਿੰਦਾ। ਸੋ ਬਾਬਾ ਫਰੀਦ ਇਹ ਈਡੀਅਮ ਦੇ ਨਾਲ ਸਮਝਾਉਂਦੇ ਨੇ ਕਿ ਭਾਈ ਆਪਣੇ ਅੰਦਰੋਂ ਕੱਢ ਦੇ ਸਾਰਾ ਹੰਕਾਰ, ਆਪਣੇ ਅੰਦਰ ਨਿਮਰਤਾ ਲਿਆ। ਔਰ ਅਗਲਾ ਸ਼ਲੋਕ ਫਿਰ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਕਿਸੇ ਨੂੰ ਵੀ ਨੀਵਾਂ ਨਾ ਸਮਝੋ, ਕਿਸੇ ਨੂੰ ਵੀ ਅਪਮਾਨਿਤ ਨਾ ਕਰੋ, ਕਿਸੇ ਦਾ ਵੀ ਮਾਣ ਨਾ ਤੋੜੋ, ਕਿਸੇ ਨੂੰ ਵੀ ਜ਼ਲੀਲ ਨਾ ਕਰੋ, ਇਹ ਸਮਝ ਕੇ ਕਿ ਵੀ ਇਹਦੀ ਕੋਈ ਹੋਂਦ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਨ ਦੇ ਆ ਪੈਰਾਂ ਤਲੇ ਮੋਇਆ ਉੱਪਰ ਹੋਏ।
ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਈਵਨ ਖਾਕ ਮਿੱਟੀ ਇਸ ਨੂੰ ਵੀ ਮਾੜਾ ਨਾ ਕਹੋ, ਇਸ ਦੀ ਵੀ ਨਿੰਦਿਆ ਨਾ ਕਰੋ ਕਿ ਖਾਕ ਤੋਂ ਵੱਡਾ, ਮਿੱਟੀ ਤੋਂ ਵੱਡਾ ਹੋਰ ਕੌਣ ਹੈ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਨਦਿਆਂ ਪੈਰਾਂ ਤਲੇ। ਕਿ ਜਦੋਂ ਅਸੀਂ ਜਿਉਂਦੇ ਹਾਂ, ਦੇਖੋ ਕਿੰਨੀ ਨਿਮਰਤਾ ਉਹਦੇ ਵਿੱਚ, ਅਸੀਂ ਕਿੰਨੀਆਂ ਧਰਤੀਆਂ ਗਾਂਦੇ ਹਾਂ। ਥੱਲੇ ਤਾਂ ਧਰਤੀ ਹੈ, ਧਰਤੀ ਦਾ ਮਤਲਬ ਮਿੱਟੀ ਹੈ। ਪੱਥਰਾਂ ਦੇ ਉੱਤੇ ਤਾਂ ਨਹੀਂ ਅਸੀਂ ਤੁਰਦੇ, ਪੱਥਰ ਤਾਂ ਵੱਜਦਾ ਹੈ ਤੇ ਅਸੀਂ ਬਚ ਬਚਾ ਕੇ ਤੁਰਦੇ ਹਾਂ। ਅਸੀਂ ਲੱਭਦੇ ਹਾਂ ਕਿ ਕਿੱਥੇ ਨਰਮ ਧਰਤੀ ਹੈ। ਕਹਿੰਦੇ ਕਿ ਉਸ ਖਾਕ ਨੂੰ ਨਿੰਦਦੇ ਹੋ ਜਿਹੜੀ ਹਮੇਸ਼ਾ ਤੁਹਾਡੇ ਕੰਮ ਆ ਰਹੀ ਹੈ, ਕਿ ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਤੇ ਅਲਟੀਮੇਟਲੀ ਜਦੋਂ ਚਲੇ ਜਾਣਾ ਹੈ, ਕਬਰ ਦੇ ਹਵਾਲੇ ਨਾਲ ਹੈ ਕਿ ਤੁਹਾਨੂੰ ਦਫਨਾ ਦਿੱਤਾ ਹੈ, ਤੁਸੀਂ ਕਬਰ ਪੁੱਟੀ ਜਾਂਦੀ ਹੈ, ਉਸ ਦੇ ਵਿੱਚ ਤੁਹਾਡਾ ਉਹ ਉਤਾਰੀ ਜਾਂਦੀ ਹੈ ਬੋਡੀ ਕਫਨ ਦੇ ਨਾਲ, ਔਰ ਉਹਦੇ ਉੱਤੇ ਫਿਰ ਮਿੱਟੀ ਪਾ ਦਿੱਤੀ ਜਾਂਦੀ ਹੈ। ਵੀ ਪਹਿਲਾਂ ਉਹ ਤੁਹਾਡੇ ਪੈਰਾਂ ਥੱਲੇ ਰਹੀ ਮਿੱਟੀ, ਫਿਰ ਤੁਹਾਡੇ ਉੱਪਰ ਆ ਗਈ। ਸੋ ਇਹ ਜਿਹੜੇ ਫਕੀਰ ਨੇ, ਰੱਬ ਦੇ ਲੋਕ ਨੇ, ਸਾਈਂ ਲੋਕ ਨੇ, ਇਹਨਾਂ ਦਾ ਇੱਕ ਤਰੀਕਾ ਸੀ ਸਮਝਾਉਣ ਦਾ, ਕਿਉਂਕਿ ਇਹਨੂੰ ਅਸੀਂ ਦੇਖ ਰਹੇ ਕਿ ਬਈ ਹਾਲਾਂ ਇਹ ਨਹੀਂ ਹੈ, ਇਹਦੇ ਬਾਰੇ ਅਸੀਂ ਇੰਗਲਿਸ਼ ਲਿਟਰੇਚਰ ਚ ਵੀ ਇੱਕ ਗ੍ਰਾਸ ਦੇ ਥੱਲੇ ਕੋਈ ਨਜ਼ਮ ਸੀ, ਮੈਨੂੰ ਉਹਦਾ ਨਹੀਂ ਆ ਰਿਹਾ, ਜਿਹਦੇ ਚ ਉਹਨਾਂ ਨੇ ਗ੍ਰਾਸ ਕਹਿ ਰਹੀ ਹੈ ਬੰਦੇ ਨੂੰ ਐਗਜ਼ੈਕਟਲੀ ਇਸੇ ਦੇ ਥੱਲੇ, ਕਿ ਬਈ ਤੂੰ ਮੈਨੂੰ ਛੋਟਾ ਨਾ ਸਮਝ, ਮੈਂ ਦੇਖ ਘਾਹ ਤੇਰੇ ਥੱਲੇ ਆ ਪੈਰਾਂ ਦੇ, ਪਰ ਅਲਟੀਮੇਟਲੀ ਜਿਹੜਾ ਫਿਰ ਮੈਂ ਤੇਰੇ ਉੱਪਰ ਆਵਾਂਗਾ। ਕਿਉਂਕਿ ਜ਼ਾਹਰ ਹੈ ਕਿ ਅਲਟੀਮੇਟਲੀ ਜਦੋਂ ਇਨਸਾਨ ਨੇ ਜਾਣਾ, ਇਹ ਗੱਲ ਸਮਝਾਉਣ ਲਈ ਹੈ ਕਿ ਤੁਹਾਡੀ ਜ਼ਿੰਦਗੀ ਟੈਂਪਰੇਰੀ ਹੈ, ਫਾਨੀ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਨ ਸਰ ਮੂਏ ਅਜ਼ਰਾਇਲ ਗ੍ਰਿਫਤੇ, ਦਿਲ ਏਚ ਨਾਦਾਨੀ। ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਇਲ ਨੇ ਫੜੇ ਹੋਏ ਨੇ। ਇਹ ਮੇਰੇ ਦਿਲ, ਮੇਰੇ ਨਾਦਾਨ ਦਿਲ, ਤੂੰ ਕਿਉਂ ਨਹੀਂ ਇਸ ਗੱਲ ਦੇ ਉੱਤੇ ਬਣਦਾ ਕਿ ਦੁਨੀਆ ਮੁਕਾਮੇ ਫਾਨੀ, ਕਿ ਇਹ ਦੁਨੀਆ ਫਾਨੀ ਹੈ, ਹਰ ਇੱਕ ਨੇ ਇੱਥੋਂ ਤੁਰ ਜਾਣਾ, ਤੇ ਜਿਹੜੀ ਜ਼ਿੰਦਗੀ ਮਿਲੀ ਹੈ ਉਸ ਨੂੰ ਰੱਬ ਦੀ ਇਬਾਦਤ ਦੇ ਵਿੱਚ, ਰੱਬ ਦੀ ਬੰਦਗੀ ਦੇ ਵਿੱਚ, ਰੱਬ ਦੀ ਯਾਦ ਦੇ ਵਿੱਚ, ਤੇ ਰੱਬ ਦੀ ਖਲਕਤ ਦੀ ਸੇਵਾ ਦੇ ਵਿੱਚ। ਕਿਉਂਕਿ ਖਾਲਕ ਖਲਕ, ਖਲਕ ਮੈਂ ਖਾਲਕ, ਬੋਲ ਰਹੋ ਸਭ ਥਾਈਂ। ਸੋ ਇਹੀ ਬਾਬਾ ਫਰੀਦ ਸਮਝਾਣਾ ਕਰਦੇ ਨੇ ਕਿ ਅਲਟੀਮੇਟਲੀ ਕਿਸੇ ਨੂੰ ਨੀਵਾਂ ਨਾ ਸਮਝੋ, ਕਿਸੇ ਦਾ ਤਿਰਸਕਾਰ ਨਾ ਕਰੋ, ਕਿਸੇ ਨੂੰ ਛੋਟਾ ਨਾ ਸਮਝੋ, ਔਰ ਇਸ ਗੱਲ ਦੀ ਹਕੀਕਤ ਨੂੰ ਕਿ ਈਵਨ ਉਹ ਖਾਕ ਵੀ ਜਿਹਦੀ ਸਾਡੀਆਂ ਨਜ਼ਰਾਂ 'ਚ ਕੋਈ ਕੀਮਤ ਨਹੀਂ ਹੈ, ਉਹ ਵੀ ਬਹੁਤ ਵੱਡੀ ਚੀਜ਼ ਹੈ। ਕਿਉਂਕਿ ਉਸਨੇ ਸਾਨੂੰ ਜ਼ਿੰਦਗੀ ਦੇ ਵਿੱਚ ਪੈਰਾਂ ਦੇ ਥੱਲੇ ਹੋ ਕੇ ਆਪਣਾ ਆਪ ਸਾਡੇ ਤੇ ਨਿਸ਼ਾਵਰ ਕੀਤਾ ਹੈ। ਤੇ ਜਦੋਂ ਅਸੀਂ ਮਰ ਜਾਂਦੇ ਹਾਂ, ਇਹ ਸਾਡੇ ਉੱਪਰ ਆ ਕੇ ਸਾਡੀ ਉਸ ਜਿਹੜੀ ਹੈ ਮ੍ਰਿਤਕ ਸਰੀਰ ਨੂੰ ਜਿਹੜਾ ਹੈ ਉਹ ਤਹਫੁਜ਼ ਦਿੰਦੀ ਹੈ। ਇਸ ਤੋਂ ਵੱਡਾ ਕੌਣ ਹੋ ਸਕਦਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।